ਥੱਲੋਂ 1 ਨੰਬਰ ਗਲੀ 'ਚ ਮਕਾਨ ਆ, ਉੱਤੋਂ 4 ਨੰਬਰ 'ਚ ਆ। ਉਹਨੇ ਇੰਨੀਆਂ ਤਾਰੀਫਾਂ ਕੀਤੀਆਂ ਮੇਰੀਆਂ, ਇੰਨਾ ਸਾਦਾ ਕਹਿਤਾ ਮੈਨੂੰ, ਕਹਿੰਦੇ ਨਹੀਂ ਤੁਹਾਡਾ ਮੁੰਡਾ ਬੇਵਕੂਫ। ਜੈਕਸਨ ਦਿਖਾਇਆ ਨਾ, ਕਿਸਾਨ ਸਿਗਰਟ ਪੀਂਦੇ ਆ, ਛਾਤੀ ਰੁਕੀ ਹੋਈ ਆ, ਚਾਚਾ ਜੀ ਆਵਾਜ਼ ਨਹੀਂ ਦੇ ਸਕਦੇ ਉੱਚੀ, ਉਹ ਦੋਤੀ ਓਏ। ਪੇ ਕੋ 50 ਰੁਪਏ ਦਾ ਸਿੱਟ ਰਿਹਾ ਤੇ ਇੱਕ ਬੰਦਾ ਆਇਆ, ਉਹਨੇ 5-5 ਲੈਣ ਸਿੱਟੇ। ਮਾਈਸ਼ ਕਹਿੰਦੇ ਓਏ ਇਹਦੇ ਕੋਲ ਸਿੱਖੋ ਗਾਣਾ ਕਿੱਦਾਂ ਸੁਣੀਦਾ। ਇਹ ਕੀ ਇੱਕ ਬੰਦੇ ਨੇ ਮੇਰੇ ਇੱਥੋਂ ਫੜਿਆ, ਮੈਂ ਕਿਹਾ ਹਾਂਜੀ ਭਾਜੀ, ਕਹਿੰਦਾ ਕਸਾਈ। ਤੇ ਤੂੰ ਕਹਿੰਦਾ ਨਹੀਂ ਭਾਜੀ ਅਤਾਈ। ਤੇ ਉਸਤਾਦ ਜੀ अस्सलाम वालेकुम नाज़रीन, टी टाइम में खुश आमदीद। उस्ताद जी ਅੱਜ ਫੇਰ ਬਾਹਰ ਬਾਰਿਸ਼ ਹੋ ਰਹੀ ਸੀ ਤੇ ਅੱਜ ਫੇਰ ਸੁੱਤਾ ਉੱਠਦਾ ਹੀ ਮੈਂ ਜਾ ਕੇ ਗਾਣਾ ਰਿਕਾਰਡ ਇੱਕ ਹੋਰ ਕਰ ਲਿਆ। ਹਾਂਜੀ, ਉਹੀ ਛਤਰੀ, ਉਹੀ ਬਾਰਿਸ਼ ਤੇ ਗਾਣਾ ਚੇਂਜ ਸੀ, ਹਨਾ? ਪਾਰਕ ਵੀ ਹੋਈ, ਗਾਣਾ ਵੀ ਜੰਬੋ ਵਾਲਾ, ਗਾਣਾ ਜੰਬੋ ਸੀ। ਉਸਤਾਦ ਜੀ ਹੁਣ ਮੈਂ ਅੱਗੋਂ ਬਾਰਿਸ਼ਾਂ ਹੋਰ ਹੋਣੀਆਂ ਲੈ, ਹਾਂ ਮਾਫੀ ਦੇ ਦਿਓ ਉਸਤਾਦ ਜੀ, 10-15-20 ਦਿਨ ਹੋਣਗੀਆਂ, ਅੱਲਾ ਬਿਹਤਰ ਜਾਣਦਾ ਉਸਤਾਦ। ਮਾਫੀ ਦੇ ਮੈਂ ਕਹਿੰਦੀ ਤੇ ਮੈਂ ਉਹ ਗਾਣਾ ਉਹਦਾ ਟਰੈਕ ਬਣਵਾਵਾਂ। ਓ ਅੱਜ ਮੌਸਮ ਬੜਾ ਬੇਈਮਾਨ ਹੈ, ਬੜਾ बेईमान है आज मौसम, आने वाला कोई तूफान है, कोई तूफान है आज मौसम, ओ आज मौसम बड़ा बेईमान है, बड़ा। ਇਹ ਬਣਵਾਉਣੇ ਆ। ਹਲਕੀ ਹਲਕੀ ਭੂਰ ਪਵੇ ਨਾ, ਉਹਦੇ 'ਚ ਕਿਤੇ ਗਾਣਾ ਗਾਇਓ। ਬਾਦਸ਼ਾਹ ਲੋਕੀ ਰੁਕਵਾਉਣ ਦੀਆਂ ਦੁਆਵਾਂ ਕਰਨ ਡਏ ਆ, ਸਲਾਬ ਨੇ ਚੜ੍ਹਤ ਪਾਈ ਪਈ ਆ। ਐ ਮੇਰੇ ਯਾਰ ਐ ਹੁਸਨ ਵਾਲੇ, ਦਿਲ किया मैंने तेरे हवाले, तेरी मर्जी पे अब बात ठहरी, जीने दे चाहे तू मार डाले, तेरे हाथों में अब मेरी जान है, आज मौसम आए, आज मैं थोड़ा दौड़े वाला भी आ गया। ओए आज मौसम बड़ा बेईमान है, बड़ा। अच्छा ਜਿਹੜੇ ਇਹ ਹੁੰਦੇ ਨੇ ਨਾ ਖਾਨ ਸਾਹਿਬ ਲੋਕ, ਅਸਲ ਉਹਨਾਂ ਨੇ ਮੀਮ ਪਤਾ ਕਿੱਦਾਂ ਕਹਿਣੀ ਦੀ, ਓ ਅੱਜ ਮੌਸਮ ਇਹ ਕਹਿਣੀ। ਬੜੇ ਬੜੇ ਵੱਡੇ ਪ੍ਰੋਫੈਸ਼ਨਲ ਸਿੰਗਰ ਜਦੋਂ ਉੱਪਰਲੇ ਸੁਰ ਤੇ ਮੀਮ ਕਹਿਣਗੇ ਨਾ ਤੇ ਉਹ ਲਾਮ ਆ ਜਾਂਦੀ ਹੈ, ਕਿਉਂਕਿ ਉੱਥੇ ਜ਼ੋਰ ਲੱਗਦਾ। ਅੱਜ ਮੌਸਮ ਇਹ ਜ਼ੋਰ ਲੱਗਦਾ, ਫਿਰ ਉਹ ਕਰਦੇ ਮੌਸਮ ਐ ਕਰ ਲੈਂਦੇ। ਹਾਂ ਸਹੀ ਗੱਲ। ਗਾਣਾ ਕਿਤੇ ਪੂਰੇ ਪਿਆ ਵਾ, ਗਾਉਣ ਨੂੰ ਤਾਂ ਜਿਹੜਾ ਮਰਜ਼ੀ ਗਾਈ ਜਾਵੇ। ਸਾਜੀ ਮੈਂ ਵੀ ਗਾਇਆ ਅੱਜ ਬੜਾ ਅੱਛਾ ਗਾਣਾ ਗਾ ਰਿਹਾ। ਤੇ ਬਾਰਿਸ਼ ਨੇ ਕੀ ਹਾਲ ਕੀਤਾ? ਥੋੜਾ ਜਿਹਾ ਮੈਂ ਵਿੱਚ ਨਾ, ਕਿਉਂਕਿ ਠੰਡ ਬੜੀ ਸੀ ਬਾਹਰ ਭਾਈ, ਸਰਦੀ ਹੋ ਗਈ ਸੀ ਹੁਣ, ਤੇ ਮੈਂ ਬੜੇ ਭਾਰ ਨਾਲ ਗਾ ਰਿਹਾ ਤੇ ਐਂਡ ਤੇ ਫਿਰ ਮੈਨੂੰ ਕਾਂਬਾ ਵੀ ਛਿੜਿਆ ਤੇ ਮੈਂ ਕਿਹਾ ਇਹ ਵੀ ਜਾਣ ਦੇ ਵਿੱਚ। ਹਾਂ ਹਾਂ, ਤੇ ਭਈਆ ਫੁਹਾਰੇ ਮਿਲਦੇ ਜਿਹੜੇ ਫਿਲਮਾਂ 'ਚ ਨਹੀਂ ਯੂਜ਼ ਹੁੰਦੇ ਇੰਜ ਕਰਕੇ, ਸ਼ਨ ਸ਼ਨ। ਨਹੀਂ ਅਸੀਂ ਓਰੀਜਨਲ। ਮਾਫੀ ਦੇ ਦਿਓ। ਦੇਖਣਾ ਪੂਰੇ ਪਾਕਿਸਤਾਨ 'ਚ ਅੱਲਾ ਮਾਫੀ ਦੇਵੇ ਵੀ ਉਹ ਕੀ ਉਹਨੂੰ ਕਹਿੰਦੇ ਗਰਮੀ ਪੈਂਦੀ ਹੋਵੇ, ਲੋਕਾਂ ਨੂੰ ਪਤਾ ਹੀ ਨਾ ਹੋਵੇ, ਲੋਕੀ ਦੁਆ ਮੰਗ ਅੱਲਾ ਬਾਰਿਸ਼ ਪਾ ਦੇ, ਤੇ ਮੈਂ ਅੱਲਾ ਦਾ ਹੀ ਫੁਹਾਰੇ ਲਾ ਕੇ ਬਾਰਿਸ਼ ਵਾਲਾ ਗਾਣਾ ਕਰ ਦਵਾਂ। ਮੈਚ ਨਹੀਂ ਕਰਨਾ ਹਕੀਕਤ ਨਾਲ। ਇਹ ਗਾਣਾ ਹੁਣ ਅਪਲੋਡ ਹੋਣਾ ਉਸ ਟਾਈਮ ਕਈਆਂ ਸ਼ਹਿਰਾਂ 'ਚ ਬਾਰਿਸ਼ ਹੋ ਰਹੀ, ਇੰਜ ਮੈਚ ਹੁੰਦਾ। ਤੁਸੀਂ ਹੁਣ 3 ਮਹੀਨੇ ਦਾ ਸਟੇ ਪਾਓ। वो छतरी वो बारिश वो और वो मेरे गाना, ये 3 गाने ऐसे इसी फॉर्मेट में जाएंगे, ऐसे ही जाएंगे। इसके बाद फिर अच्छा भी कहीं पे शूट करेंगे। ਅੱਲਾ ਖੈਰ ਕੇ ਅੱਛਾ ਕਰੋ, ਬਾਰਿਸ਼ ਤੋਂ ਨਿਕਲੋ। इदा ना मेरे को एक ट्रैक आ नवा, एक होर आ अच्छा, ਉਹ ਲੇਕਿਨ ਉਹ ਆ ਕਿਸ਼ੋਰ ਸਾਹਿਬ ਤੇ ਲਤਾ ਜੀ ਦਾ। ਉਹ ਮੈਨੂੰ ਹੁਣ ਕੋਈ ਲਤਾ ਨਹੀਂ ਲੱਭ ਰਹੀ, ਮੈਨੂੰ ਕੋਈ ਲਤਾ ਲੱਭੇ ਨਾ ਮੈਂ ਉਹਦੇ ਨਾਲ ਗਾ ਕੇ ਅਸੀਂ ਦੋਵੇਂ ਬਣਾਈ। ਲੈ ਵੀ ਜਿਸ ਕਿਸੇ ਫੀਮੇਲ ਸਿੰਗਰ ਨੂੰ ਲੱਗਦਾ ਨਾ ਕਿ ਵੀ ਮੈਂ ਲਤਾ ਜੀ ਨੂੰ ਕੋਈ ਅੱਛਾ ਗਾ ਸਕਦੀ ਹਾਂ, ਉਹ ਮੈਨੂੰ ਮੇਲ ਕਰ ਦੇਵੇ। ਮੈਂ ਪਹਿਲੇ ਗਾਣਾ ਭੇਜਿਆ ਆਪਣਾ, ਫਿਰ ਗਾਣਾ ਭਲਾ ਕਿਹੜਾ, क्या यही प्यार है। ਰਾਈ ਦੇ ਤੌਰ ਤੇ ਇੱਕ ਅੰਤਰਾ ਸਾਈਜ਼ ਤੁਸੀਂ ਸਾਨੀ ਕਰ ਲਓ। ਚਲੋ ਤੂੰ ਕਹਿਣਾ ਹਾਂ ਯਹੀ ਪਿਆਰ,
हो क्या यही प्यार यार देखो- क्या जरा पहले वैसे ही rest ਚਾਹ हो रही है। ਪਾਉਣਾ ਪੈਣਾ ਧਿਆਨ ਰੱਖਣਾ ਪੈਣਾ ਤੈਨੂੰ ਪਤਾ ਹਾਂ ਯਹੀ ਪਿਆਰ ਹੈ ਓਕੇ ਚਲੋ ਮੈਨੂੰ ਤੁਸੀਂ ਦੱਸਣਾ ਮੈਂ ਕਦੋਂ ਕਵਾਂ ਓਏ ਉਹ हो क्या यही प्यार है ਮੈਂ ਸੁਰ ਫੜ ਰਿਹਾ ਮੈਂ ਚਲੋ ਬਿਸਮਿਲ੍ਲਾ ਜੀ क्या यही प्यार है ਕਹਿ ਦੁਬਾਰਾ ਜਰਾ ਇੱਕ ਮਿੰਟ क्या यही प्यार है नहीं नहीं तू नहीं क्या तू कोई केसर लाई लता जी ने। नहीं नहीं ਕੱਢ ਤੂੰ ਕੋਈ ਮੋਬਾਈਲ 'ਚ ਪਲੇ ਕੀਤਾ ਤੂੰ ਲਤਾ ਜੀ ਦਾ ਕੋਈ ਮੋਬਾਈਲ 'ਚ ਪਲੇ ਕੀਤਾ ਨਹੀਂ ਨਹੀਂ ਇਹ ਤੂੰ ਨਹੀਂ ਸਾਜ ਕਿਹਾ ਬੰਦ ਪਿਆ ਵਾ ਮੈਂ नहीं ਤੂੰ ਕਿਹਾ ਹੀ ਨਹੀਂ ਹੈ ਦੁਬਾਰਾ ਕਰਕੇ ਦਿਖਾ ਯਾਰ ਕੀ ਆ ਦੇਖੋ ਤੁਹਾਡੇ ਸਾਹਮਣੇ ਬੁਗਾ ओ क्या यही प्यार है नहीं भाजी ये नहीं ਇਹਨੇ ਕੋਈ ਕੇਸਟ ਪਾਈ ਜੇਬ 'ਚ ਕੋਈ ਟੇਪ ਲਾਈ ਤੂੰ ਕਿ ਕਰਮ ਇਹ ਇਹਨਾਂ ਨਹੀਂ ਹੋ ਸਕਦਾ ਇਹਨਾਂ ਕਰਮ ਨਹੀਂ ਹੋ ਸਕਦਾ ਕਰਮ ਨਹੀਂ ਮਾਲਕ ਤੇ ओ दिल तेरे बिन ਹੁਣ ਅੱਗੇ ਤੂੰ ਕਹਿਣਾ ਕਿਆ ਯਹੀ ਪਿਆਰ ਹੈ ओ दिल तेरे बिन कहीं लगता नहीं क्या यही वक्त गुजरता नहीं क्या यही प्यार है ਉਹ ਨਹੀਂ ਭਾਈ ਉਹਨੇ ਤਾਂ ਕਾਲੀ ਪਈ ਇਸ ਤੋਂ ਇਹਦੇ ਚੈੱਕ ਕਰ ਹੱਥ ਮਾਰ ਜੇ ਬਸ ਇਹਨੇ ਕੋਈ ਮੋਬਾਈਲ ਪਲੇ ਮੈਂ ਹੀ ਉਸਤਾਦ ਜੀ ਮੇਰਾ ਵੋਕਲ ਮੈਨੂੰ ਘਰ ਦੇ ਮਿੱਠਾ ਲਤਾ ਕਹਿੰਦੇ ਆ ਮਿੱਠਾ ਮੰਗੇਸ਼ਕਰ ਆ ਮਿੱਠਾ ਲਤਾ ਨਹੀਂ ਹੂ ਬਹੁ ਚੇਂਜ ਆ ਯਕੀਨ ਮੰਨੋ ਲੈ ਕਹਿੰਦਾ ਮੈਨੂੰ ਘਰ ਦੇ ਲਤਾ ਮਿੱਠਾ ਕਹਿੰਦੇ ਆਹੋ ਮਿੱਠਾ ਮੰਗੇਸ਼ਕਰ ਮਿੱਠਾ ਮੰਗੇ ਆ ਦੁਬਾਰਾ ਫੇਰ ਆਉਦਾ पहले मैं समझा कुछ और वजह इन बातों की लेकिन अब जाना कहाँ नींद गई मेरी रातों की जागती रहती हूँ मैं भी क्या यही प्यार है ਯਾਰ यही प्यार है ਵਾਹ 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 ਸਾਡੀ ਦਾ ਕਿੱਡਾ ਲੰਮਾ ਸੀਗਾ ਲੇਕਿਨ ਮਜ਼ਾ ਨਹੀਂ ਆਇਆ ਮਿੱਠੇ ਦਾ ਯਾਰ ਕੀ ਬਾਤ ਤਿੰਨ ਲਫ਼ਜ਼ਾਂ ਜੀ ਜਾਣ ਲੈਣੀ ਓਏ ਹੋਏ ਓਕੇ ਸੁਨੀਲ ਕਰੀਏ ਫਿਰ ਗਰੋਵਰ ਟਵੀਟ ਉਸਤਾਦ ਜੀ ਬਾਦਸ਼ਾਹ ਉਸਤਾਦ ਜੀ ਮਿਮਿਕਰੀ ਵਿੱਚ ਸੁਨੀਲ ਇਹ ਤਾਂ ਮੈਂ ਫਿੱਕਾ ਹੋ ਜਾਣਾ ਹਾਂ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਲਾਹੌਰ ਦਾ ਇੱਕ ਮੁੰਡਾ ਵਾ ਹਾਂ ਲਤਾ ਮੰਗੇਸ਼ਕਰ ਦੀ ਸੇਮ ਕਾਪੀ ਕਰਦਾ ਉਹ ਮਿੱਠੇ ਤੋਂ ਵੀ ਵੱਧ ਜੈਨੂਨ ਮਜ਼ਾਕ ਨਹੀਂ ਕਰ ਰਿਹਾ ਮੈਂ ਹੈ ਤੇ ਨਹੀਂ ਤੁਸੀਂ ਨਹੀਂ ਚੀਜ਼ ਆ ਕਿ ਸਹੀ 19 ਦਾ ਫਰਕ ਹੋ ਸਕਦਾ ਵਾ ਚਲੋ ਮੰਨ ਲਿਆ ਕਿ ਇੰਨਾ ਕੁ ਤਾਂ ਅੱਲਾਹ ਵੱਲੋਂ ਹੋ ਜਾਂਦਾ ਮੈਂ ਠੀਕ ਹੈ ਕਿਹਾ ਨਾ? ਤੁਹਾਨੂੰ ਮੈਂ ਸੁਣਾਉਣਾ ਵਾ ਤੁਸੀਂ ਕਹਿਣਾ ਨਹੀਂ ਨੋਨੀ ਤੂੰ ਝੂਠ ਬੋਲਣੀ ਨਹੀਂ ਉਹ ਲੇਕਿਨ ਇਹ ਹੈ ਕਿ ਇੱਕ ਫੀਮੇਲ ਹੋਏਗੀ ਡੁਇਟਸ ਗਾਣੇ ਡੁਇਟ ਹੁੰਦੇ ਨਾ ਹਾਂਜੀ ਹਾਂਜੀ ਸਰ ਡੁਇਟ ਉਹ ਨਾਲ ਲੇਕਿਨ ਉਹਨੂੰ ਅਸੀਂ ਬਾਰਿਸ਼ 'ਚ ਨਹੀਂ ਬਿਠਾਵਾਂਗੇ ਜਾਂ ਜੇ ਉਹਨੂੰ ਉਹ ਅਸੀਂ ਸ਼ੂਟ ਫਿਰ ਕਿਤੇ ਹੋਰ ਕਰਾਂਗੇ ਬਣਦਾ ਹੀ ਕਿਤੇ ਹੋਰ ਆ ਹਾਂ ਹੋਰ ਵੀ ਮੇਰੇ ਕੋਲ ਗਾਣੇ ਆ ਜਿਹੜੇ ਇਦਾਂ ਦੇ ਆ ਬਾਰਿਸ਼ ਵਾਲੇ ਨਹੀਂ ਬਾਰਿਸ਼ ਵਾਲੇ ਨਹੀਂ ਯਾਨੀ ਫੀਲਿੰਗ ਵਾਲੇ ਆ ਉਹ ਮੇਲ ਫੀਮੇਲ ਵਾਲੇ ਇਧਰ ਡੁਇਟ ਦੋ ਗਾਣਾ ਦੋ ਗਾਣਾ ਦੋ ਗਾਣਾ ਤੁਸੀਂ ਸਾਜ ਇੱਕ ਵਾਰੀ ਗਾਇਆ ਵੀ ਸੀ ਇਸ ਚੈਪਟਰ ਹਾਂ ਤੁਸੀਂ ਤਾਂ ਬਾਹਰ ਚੋਂ ਬਾਹਰ ਆਓ ਐਵੇਂ ਹਲਕੀ ਜਿਹੀ ਭੂਰ ਪਿਆ ਕਰੀ ਲੋਕਾਂ ਨੇ ਲਓ ਜੀ ਜਾਂਦੀ ਦਾ ਗਾਣਾ ਆਉਣ ਲੱਗਾ ਹਾਂ ਬਾਹਰ ਚੋਂ ਨਿਕਲੋ ਪਾਰਕਾਂ 'ਚ ਪਾਓ ਚਨੇ ਹੋਟ ਲੈ ਚੱਲਦਾ ਤੁਹਾਨੂੰ ਮੈਂ ਕਿਤੇ ਐਡਾ ਖੂਬਸੂਰਤ ਗਾਣਾ ਲਤਾ ਜੀ ਦਾ ਤੇ ਰਫੀ ਸਾਹਿਬ ਦਾ याद में तेरी जाग जाग के हम रात भर करवटें बदलते हैं ਵਾਹ 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 हर घड़ी दिल में तेरी उल्फत के ਵਾਹ 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 धीमे धीमे चराग जलते ਕੀ ਗਾਣਾ ਸਾਜ ਨਹੀਂ ਹੋਣਾ ਚਾਹੀਦਾ ਵਾ ਆਪਾਂ ਡਿਊਟ ਕਰ ਲੈਣੇ ਤੁਸੀਂ ਹੁਣ ਕਿਹਾ ਵੀ ਸਾਹਮਣੇ ਲੂਰੀ ਲਿਆਉਣੀ ਹੈ ਮੈਂ ਪਿੱਛੇ ਬੈ ਗਾਈ ਜਾਊਂਗਾ ਯਾਰ ਨਾ ਕਰ ਮਿੱਠੇ ਗਿੱਲਾ ਕੋਟ ਪਾ ਕੇ ਫਿਰਦੇ ਆ ਮੈਂ ਕਿਹਾ ਇਹ ਕੀ ਕਹਿੰਦਾ ਛੱਪੜ ਚੋਂ ਲੱਭਾ ਉਹਦੀ ਗਿੱਲਾ ਗਿੱਲਾ ਪਾ ਗਾਣੇ ਦੀ ਗੱਲ ਸਿਰਫ ਉਹ ਯਾਰ ਇੱਥੇ ਇੱਕ ਰੱਸੀ ਬੰਨ ਕੇ ਨਾ ਉੱਤੇ ਕੋ ਸਪੂਰੀਆਂ ਵੀ ਟੰਗ ਦਿਓ ਆ ਸਾਰਾ ਕਸਮ ਅੱਗੇ ਲੈ ਕੇ ਦੋਸਤ ਯਾਦ ਕਰਿਆ ਆ ਇੱਥੇ ਰੱਸੀ ਬੰਨ ਕੇ ਸਪੂਰੀਆਂ ਪਾਨ ਪੱਤਾ ਸ਼ੈਂਪੂ ਦੀਆਂ ਪੁੜੀਆਂ ਉਹ ਵੀ ਟੰਗ ਦਿਓ ਸਾਰਾ ਕੁਝ ਇੱਥੇ ਜਾਨੀ ਕਰਦਾ ਹਾਂ ਜਾਨੇ ਕੀ ਹੱਟੀ ਨਿੰਮਕੋ ਦੇ ਪੈਕਟ ਟੰਗੇ ਹੋਣੇ ਇਧਰੋਂ ਆ ਨਿੰਮਕੋ ਦੇ ਪੈਕਟ ਵੀ ਟੰਗ ਦਿਓ ਇੱਥੇ ਥੋੜਾ ਸਟੈਂਡ ਲਾ ਕੇ ਉਹਦੇ ਤੇ ਉਹ ਸ਼ੈਂਪੂ ਦੀਆਂ ਬੋਤਲਾਂ ਲਾ ਦਿਓ ਅਰਥ ਕਰ ਪਾਪੜ ਵੀ ਟੰਗੇ ਹੋਣੇ ਆਹੋ। ਸਾਈਡ ਪੱਤੀ ਵਾਲੇ ਸਾਸ਼ੇ ਸਾਈਡ ਤੇ ਕਰਕੇ ਕਹਿ ਰਹੇ ਹੁਣ ਸਾਜੀ ਅਸਲਾਮ ਅਲੈਕੁਮ ਨਾਜ਼ਰੀਨ ਟੀ ਟਾਈਮ ਨੂੰ ਖੁਸ਼ ਆਮਦ ਇਹ ਉਸਤਾਦ ਜੀ ਇਹ ਮੈਂ ਕਰਕੇ ਦੇਖਦਾ ਬੜਾ ਮਜ਼ਾ ਆਏਗਾ ਵੱਡਾ ਰਸਤਾ ਇੱਥੇ ਵੱਡੇ ਸਟੈਂਡ ਤੇ ਉਹਨਾਂ ਦੇ ਵੀ ਕਰਿਆਨੇ ਚੀਜ਼ਾਂ ਇੱਥੇ ਵੀ ਕਰਿਆਨੇ ਚੀਜ਼ਾਂ ਅੱਗੇ ਉਹ ਟੰਗੇ ਨੇ ਤੇ ਉਹ ਤੁਸੀਂ ਵਿੱਚ ਖਰੀਦਦਾਰ ਵੀ ਜੇ ਘੰਟਾ ਬਹਿਣਾ ਤੁਸੀਂ ਉਸਤਾਦ ਜੀ ਆ ਦਰ 5 ਰੁਪਏ ਦਾ ਦੇ ਦੇਣਾ ਹੈ ਠੀਕ ਆ ਵੀ ਠੀਕ ਹੈ। 10 ਵਾਲਾ ਪੈਕਟ ਦੇ 10 ਵਾਲਾ ਪੈਕਟ ਆ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਸ਼ੈਂਪੂ ਦੀ ਲੜੀ ਲਾ ਧਾਰ ਖਾਤਾ ਵੀ ਲੱਗਾ ਵਾ 7 ਬਾਈ ਦੇ ਪੈਸੇ ਦੇਣੇ ਧਾਰ ਖਾਤਾ ਵੀ ਲੱਗਾ ਵਾ ਪੈਸੇ ਪੂਰੀ ਤਰ੍ਹਾਂ ਰੱਖਣੇ ਉਸਤਾਦ ਜੀ ਹਾਂ। ਤੁਸੀਂ ਇਹ ਵੀ ਕਹਿ ਕੇ ਜਾਣਾ ਯਾਰ ਇੱਕ ਮਿੰਟ ਟੀ ਟਾਈਮ ਦਾ ਧਿਆਨ ਰੱਖਿਓ ਮੈਂ ਅੰਦਰ ਹੋ ਗਿਆ
ਆਹੋ ਪਿੱਛੇ ਬੋਰੀਆਂ ਰੱਖਣੀਆਂ ਚੌਲਾਂ ਵਾਲੀਆਂ ਵੀ। ਮੈਂ ਹੁਣ ਦੇਖੋ ਨਾ, ਫਿਰ ਮੈਨੂੰ ਆਈਡੀਆ ਆਉਂਦੇ ਨਾ ਤੇ ਫਿਰ ਮੈਂ ਉਹ ਕਰ ਨਹੀਂ ਪਾਉਂਦਾ, ਲੇਕਿਨ ਇਹ ਆ ਕਿ ਤੁਹਾਡੇ ਤੱਕ ਤੇ ਪਹੁੰਚ ਹੀ ਜਾਂਦੇ ਨਾ। ਹਾਂ ਇਹ ਸਾਈਡ ਥੋੜਾ ਜਿਹਾ ਖੁੱਲਾ ਹੋਵੇ, ਉੱਥੇ ਇੱਕ ਬੰਦਾ ਚਾਹ ਬਣਾ ਰਿਹਾ ਹੋਵੇ, ਚਾਹ ਵਾਲੇ ਫੱਟੇ ਪਏ ਹੋਣ, ਹਾਂ ਟੇਬਲ, ਹਾਂ ਪੂਰੇ ਇੱਕ ਚਾਹ ਦੀ ਕੰਟੀਨ, ਉਹਨੇ ਚੀਜ਼ਾਂ ਵੀ ਰੱਖੀਆਂ ਹੋਣ, ਉੱਥੇ ਅਸੀਂ ਆ ਕੇ ਬਈਏ ਯਾਰ ਉਹ ਆਇਆ ਨਹੀਂ ਅੱਜ, ਉੱਥੇ ਆ ਕੇ ਬਈਏ, ਉੱਥੇ ਟੀ ਟਾਈਮ ਹੋਵੇ, ਪਿੱਛੇ ਲੋਕੀ ਵੀ ਲੰਘਦੇ ਪੁੰਗਦੇ, ਯਾਨੀ ਇੱਕ ਮਾਹੌਲ ਬਣਿਆ ਹੋਵੇ ਪੂਰਾ ਵੱਡਾ ਬਾਜ਼ਾਰ ਵਾਲਾ, ਢਾਬਾ ਟੈਪ, ਫੱਟੇ ਪਏ ਹੋਣ, ਮੰਜੀ ਪਈ ਹੋਵੇ, ਇੱਕ ਚਾਹ ਵਾਲਾ ਬੈਠਾ ਹੋਵੇ, ਇੱਧਰ ਦੁੱਧ ਦਹੀਂ ਵਾਲਾ ਹੋਵੇ, ਠੀਕ ਹੈ ਨਾ, ਆਹੋ ਉਹ ਨਿਜ਼ਾਮ ਹੋਵੇ। ਤੁਸੀਂ ਉਸਤਾਦ ਜੀ ਫਿਲਹਾਲ ਜਿਹੜਾ ਇੱਥੇ ਸੈੱਟ ਲੱਗਦਾ ਨਾ, ਤੁਸੀਂ ਦੁਬਈੋਂ ਬਣਾਇਆ ਸੀ ਸਾਈਡ ਤੇ ਗੱਦੀਆਂ ਬੜੀਆਂ ਸਾਰੀਆਂ, ਜਾਣ ਲੱਗਿਆ ਤੁਸੀਂ ਘਰਾਂ ਬੱਚਿਆਂ ਵਾਸਤੇ ਵੀ ਚੀਜ਼ਾਂ ਲੈ ਗਏ ਇੱਥੋਂ, ਹੈਨਾ। ਲਓ ਗੱਲ ਯਾਦ ਆ ਗਈ ਸਾਜੀ ਇੱਥੇ, ਰਾਤੀ 6 ਕੇਲੇ ਲੈ ਗਿਆ ਘਰ ਬੱਚਿਆਂ ਵਾਸਤੇ ਹਾਂਜੀ 6 ਕੇਲੇ। ਹਾਂਜੀ, ਤੁਸੀਂ ਹੁਣ ਦੱਸਣ ਦੇ ਮੈਂ ਰਾਤੀ ਲੈ ਗਿਆ ਤੇ ਤੇਰੇ ਕਿੰਨੇ ਬੱਚੀਆਂ ਕਿੰਨੇ ਬੱਚੇ ਆ? ਸਾਜੀ 2 ਬੇਟੀਆਂ ਕੇ ਬੇਟਾ। ਤੇ ਤੂੰ 6 ਕੇਲੇ ਘਰ ਲੈ ਗਿਆ, ਬੱਚੀਆਂ ਦਾ ਕੱਲ ਨੂੰ ਕੁਝ ਨਹੀਂ ਕਰਨਾ, ਉਹਨਾਂ ਦਾ ਨਹੀਂ ਕੋਈ ਹਿਸਾਬ ਲਾਉਣਾ, ਏਦਾਂ ਹੀ ਝਾੜ ਦੇਣਾ ਸਾਰੇ ਪੈਸੇ, ਏਦਾਂ ਹੀ ਖਾ ਜਾਣੇ ਉਹ। ਕੱਲ ਨੂੰ ਤੇਰੇ ਜਿੱਡੀਆਂ ਤੈਨੂੰ ਪਤਾ ਨਹੀਂ ਲੱਗਣਾ ਹੋ ਗਈਆਂ, ਤੇ 50 ਲੱਖ ਰੁਪਇਆ ਵਿਆਹ ਤੇ ਲੱਗਣਾ, ਉਤੋਂ ਕਾਲੂ ਦੀ ਬੇਟੀ ਦੀ ਸ਼ਾਦੀ, ਇਹ ਕੇਲੇ 6 ਲਿਜਾ ਕੇ ਮਹੀਨੇ 'ਚ 2-3 ਵਾਰੀ 6 ਕੇਲੇ ਲਿਜਾ ਕੇ ਉਹਨਾਂ ਦਾ ਬਰਬਾਦ ਕਰ ਦੇਣਾ ਸਾਰੀ ਕਮਾਈ। ਤੇਰੇ ਤੇ ਲੱਖ ਲਾਣਾ, ਤੇਰੇ ਤੇ ਡੋਰ ਫਿਟੇ ਮੂੰਹ ਤੇਰੇ ਤੇ। ਤੂੰ ਸਾਜੀ ਇਹ ਫਜੂਲ ਭਾਜੀ ਦੇਖੋ ਨਾ, 6 ਕੇਲੇ ਲੈ ਗਿਆ, 8-10 ਦਿਨਾਂ ਬਾਅਦ ਫੇਰ 6 ਲੈ ਜਾਏਗਾ, ਉਹੀ ਸੋਨਾ ਲੈ ਰੱਖੀ ਜਾ ਇੰਨੇ ਪੈਸੇ, ਉਹਦੀ ਜਗ੍ਹਾ ਚਿੱਤਰੀ ਲੈ ਸੋਨਾ ਲੈ ਲਵੇ, ਉਹਦੇ ਸੋਨਾ ਲੈ ਕੇ ਰੱਖੀ ਜਾ, ਕੱਲ ਨੂੰ ਤੇਰੇ ਕੰਮ ਆਊ। ਜਿੰਨੇ ਦਾ 6 ਕਿਲੋ ਹੁੰਦੇ, ਉਹਨਾਂ ਦੀਆਂ ਦੋ ਰਜ਼ਾਈਆਂ ਲੈ ਕੇ ਪੇਟੀ ਸਿੱਟ ਲਾ। ਕੱਲ ਨੂੰ ਠੀਕ ਆ, ਕੇਲੇ ਦੱਸੇ ਹੋ ਕੱਲ ਨੂੰ ਜਿੱਥੇ ਤੂੰ ਕਰਨਾ ਵਾ ਉਹਨੇ ਕਹਿਣਾ ਆ ਬੱਚੇ ਨੂੰ ਕੇਲੇ ਹੀ ਖਵਾਏ ਗਿਆ, ਸੋਨਾ ਨਹੀਂ ਬਣਾਇਆ ਰੇ। ਹਾਂ ਸਹੀ ਗੱਲ, ਗੱਲਾਂ ਹੋਣੀਆਂ ਵਾ। ਪਤਾ ਕੀ 12 ਗੱਲ ਅੰਗੂਰਾਂ ਵਾਲਾ ਗੁੱਛਾ ਲੈ ਗਿਆ, ਹੈ, 12 ਅੰਗੂਰ ਲੱਗੇ ਟੋਟਲ। ਅਜ਼ਾਨ ਹੋ ਰਹੀ, ਠਹਿਰ ਜਾ ਮੈਂ ਤੈਨੂੰ ਦੱਸਦਾ ਯਸ਼ੀ ਪੱਠਾ ਨਾ ਬਣ। ਇਹ ਕੰਮ ਜਿਹੜਾ ਨਾ, ਇਹ ਨਹੀਂ ਕਿ ਕਾਲੂ ਸਾਹਿਬ ਸਹੀ, ਹਾਂਜੀ ਸਹੀ ਕਹਿ ਰਿਹਾ ਮੈਂ। ਚਲੋ ਕੀ ਸਾਜੀ 2 ਦਿਨ ਦਾ ਵਕਫਾ ਪਾਇਆ ਵਿੱਚ, ਬਸ ਇੱਕ ਦਿਨ ਛੱਡ ਕੇ ਨਹੀਂ, 2 ਦਿਨ ਛੱਡ ਕੇ 6 ਕੇਲੇ ਲਾਜ਼ਮੀ ਲਿਜਾਣੇ ਹੁੰਦੇ ਨੇ। ਕੀ ਤੈਨੂੰ ਸਮਝਾਉਣਾ ਚਾਹ ਰਹੇ ਆ, ਕਿਸੇ ਸਿਆਣੇ ਬੰਦੇ ਦੀ ਗੱਲ ਮੰਨੀ ਦੀ। ਅੰਗੂਰ ਲੈ ਗਿਆ, ਅੰਗੂਰ ਸੱਚ ਲੈ ਗਿਆ ਸਾਜੀ, 12 ਅੰਗੂਰਾਂ ਦਾ ਗੁੱਛਾ ਲੈ ਗਿਆ। ਪੂਰੇ ਦਰਜਨ। ਹਾਂਜੀ ਪੂਰੇ 12 ਅੰਗੂਰ ਲੱਗੇ ਸੀ ਉਸ ਗੁੱਛੇ ਦੇ। ਓਏ ਕਿਤੇ ਕੀ ਚੈਨ ਵਾਲਾ ਤੇ ਨਹੀਂ ਲੈ ਗਿਆ ਗੁੱਛਾ? ਉਸਤਾਦ ਜੀ ਕੀ ਚੈਨ ਵੀ ਹੁੰਦਾ 12 ਅੰਗੂਰਾਂ ਵਾਲਾ? ਨਹੀਂ ਤੇ ਇਹ ਸੁੰਦਰਖਾਨੀ ਸੀ, ਇਹ ਰੜਾ ਸਾਜੀ। ਉਹ ਮਰੇ ਕਿ ਜਿਹੜੇ ਗੱਡੀ ਦੇ ਅੱਗੇ ਟੰਗੇ ਹੁੰਦੇ ਕਾਰ ਦੇ ਵਿੱਚ, ਉਹ ਤਾਂ ਨਹੀਂ ਖਾ ਗਿਆ? ਉਹ ਵੀ 12-13 ਹੀ ਹੁੰਦੇ। ਉਹ ਜਿਹੜੇ ਕੈਦੇ ਤੇ ਬੜੇ ਹੁੰਦੇ, ਉਹ ਤੇ ਨਹੀਂ 12 ਖਾ ਗਿਆ ਆਲਾ ਅੰਗੂਰ? ਨਹੀਂ ਇਹ ਤੇ ਇਦਾਂ ਤੇ ਫਿਰ ਤੂੰ ਬਰਬਾਦੀ ਫੇਰ ਲਾ, ਇਦਾਂ ਕਰ ਲੈ ਜਿੰਨਾ ਮਰਜ਼ੀ। ਘਰਦਿਆਂ ਨੂੰ ਸਿੱਟਿਆ ਕਿਤੇ ਯਤੀਮਖਾਨੇ ਸਿੱਟਿਆ, ਤੇ ਕੇਲੇ ਖਾਈ ਜਾ ਬਸ। ਉਹਨਾਂ ਨੂੰ ਕਿਤੇ ਦਾਖਲ ਕਰਾ ਦੇ, ਕਿਤੇ ਬੱਚਿਆਂ ਨੂੰ ਕਿਤੇ ਅਨਾਥ ਆਸ਼ਰਮ 'ਚ ਦਾਖਲ ਕਰਾ ਕੇ ਕੇਲੇ ਖਾਈ ਜਾ ਤੂੰ। ਉਸਤਾਦ ਜੀ ਕੇਲੇ ਕਰਾਮ ਜਿਊਲਰ ਤੋਂ ਮਿਲਣ ਦੇ। ਉਹ ਕੁਛ ਨਹੀਂ ਹੁੰਦਾ। 6 ਕੇਲੇ ਲੈ ਗਿਆ ਉਹ, ਤੇ ਉੱਥੇ 5ਵੇਂ ਦਿਨ 6 ਕੇਲੇ ਲੈ ਜਾਂਦਾ। ਸਾਜ ਅੱਬੂ ਮੇਰੇ ਨੇ ਕਿਹਾ ਪੁੱਤਰ ਖੁੱਲਾ ਖਰਚਾ ਕਰਨਾ ਬੱਚਿਆਂ ਦੇ, ਤੂੰ ਕੁੱਲੀ ਦਾ ਕੱਖ ਨਾ। ਉਹ ਬੇਟਾ ਅੱਬੂ ਮੇਰੀ ਗੱਲ ਸੁਣ ਲਾ, ਹਰ ਗੱਲ ਵੀ ਨਹੀਂ ਅੱਬੂ ਦੀ ਮੰਨੀ ਚਾਹੀਦੀ ਹੁੰਦੀ। ਕਿਸ ਟਾਈਮ ਬੱਚਾ ਇਹ ਕਿੱਥੇ ਲਿਖਿਆ ਵੀ ਪਿਓ ਦੀ ਠੀਕ ਆ, ਐਜ਼ ਏ ਬਾਪ ਉਹਦੀ ਕਰੋ ਗੱਲ, ਲੇਕਿਨ ਇਹ ਕੀ ਦਲੀਲ ਆ ਕਿ ਵੀ ਪਿਓ ਜ਼ਿਆਦਾ ਅਕਲਮੰਦ ਹੀ ਹੁੰਦਾ ਬੱਚੇ ਨਾਲੋਂ? ਇਹ ਕਿਹੜੀ ਦਲੀਲ ਹੁੰਦੀ? ਕੋਈ ਦਲੀਲ ਨਹੀਂ। ਸਾਜੀ ਵੱਡਾ ਉਹਨਾਂ ਨੇ ਉਸ ਦੌਰ 'ਚ ਆਪਣੇ ਹਿਸਾਬ ਦੇ ਨਾਲ, ਆਪਣੀ ਕਮਾਈ ਦੇ ਹਿਸਾਬ, ਆਪਣੇ ਜਿਹੜਾ ਉਹਨਾਂ ਦਾ ਹਿਸਾਬ 'ਚ ਉਸ ਹਿਸਾਬ ਨਾਲ ਕਹਿਤਾ। ਅੱਜ ਦੌਰ ਚੇਂਜ ਆ, ਸਹੀ ਹੋਰ ਦੁਨੀਆ। ਠੀਕ ਆ ਜੀ। ਅੱਜ ਹੁਣ ਤੂੰ 6 ਕੇਲੇ ਚੌਥੇ ਦਿਨ ਲਿਜਾ ਕੇ ਬੱਚੇ ਨੂੰ ਖਵਾਈ ਜਾਏਗਾ, ਖਾਈ ਜਾਏਗਾ। ਕੱਲ ਨੂੰ ਜਦੋਂ ਤੇਰੇ ਤੇ ਟਾਈਮ ਹੋਣਾ ਬੱਚੇ ਦਾ, ਉਦੋਂ ਤੂੰ ਬੈਠਾ ਵੇਖੇਗਾ। ਉਸਤਾਦ ਜੀ ਇਹੋ ਜਿਹੇ ਬੰਦੇ ਭਾਂਡੇ ਵੇਚਣ ਲੱਗ ਪੈਂਦੇ ਫਿਰ ਬਾਅਦ ਚੋਂ। ਫਾਇਦਾ ਕੀ? ਭਾਂਡੇ ਬਣਾਉਣ ਕਿਤੇ ਵੇਚਣਗੇ। ਉਹ 6 ਕੇਲਿਆਂ ਦੇ ਜਿਹੜੇ ਪੈਸੇ ਨਾ, ਉਹ ਚੁੱਪ ਕਰਕੇ ਕਿਸੇ ਫਰਨੀਚਰ ਵਾਲੇ ਨਾਲ ਗੱਲ ਕਰ, ਉਹਨੂੰ ਜਮਾ ਕਰਾਈ ਜਾ। ਉਹਨੂੰ ਕਿਹਾ ਪਹਿਲਾਂ ਛਿਲਤਰ ਬਣਾ ਦੇ, ਮੈਂ ਵਿੱਚ ਫਿਰ ਫਰਨੀਚਰ ਪਵਾ ਲਾਂਗਾ। ਹਾਂ ਇਹ ਤੁਹਾਨੂੰ ਫਲ ਦਾ ਦੱਸਿਆ ਸਾਜੀ, ਡੇਲੀ ਨਾਸ਼ਤਾ ਰੋਗਣੀ ਨਾ ਨੇ। ਓਏ ਆਹ ਤੂੰ ਥੋੜਾ ਜਿਹਾ ਲੈ ਜਾ ਨਾ, ਤੂੰ 6 ਕੇਲੇ ਹੀ ਲੈ ਗਿਆ। ਤਿੰਨ ਤੇਰੇ ਬੱਚੇ ਆ, 2 ਬੱਚੀਆਂ 1 ਬੇਟਾ ਬਸ, ਹਾਂਜੀ। 1 ਬੁੱਢੀ 1 ਤੂੰ, 5 ਤੁਸੀਂ ਜੀਓ, ਤੇ ਤੂੰ 6 ਕੇਲੇ ਲੈ ਗਏ। ਇੱਕ ਕੇਲਾ ਵਧਣ ਦਿਆ ਵਾ। ਹਾਂ 1 ਕੇਲਾ ਲੈ ਜਾ, ਉਹਨੂੰ ਛਿੱਲ ਕੇ ਇੰਜ ਕਰਕੇ, ਤੇ ਉਹ ਤੀਲੀ ਨਾਲ ਇੱਕ ਨੂੰ ਖਵਾ ਦੇ। ਨਾਲੇ ਅਮੀਰ ਲੱਗਣਗੇ ਉਸਤਾਦ। ਆ ਬਸ, ਨਾਲੇ ਹੁਣ 5 ਬੰਦਿਆਂ ਵਾਸਤੇ 6 ਕੇਲੇ। ਚਲੋ ਇੱਕ ਵੱਧ ਸਾਜੀ ਚੰਗਾ ਹੁੰਦਾ, ਘਰ ਕੋਈ ਮਹਿਮਾਨ ਆ ਜਾਂਦਾ ਬੰਦਾ ਉਹਨੂੰ ਖਵਾ ਦਿੰਦਾ। ਉਹ ਇੱਥੇ ਕੱਲ ਨੂੰ ਇੱਕ ਵੇਖਿਆ ਨਾ, ਫਿਰ ਅੱਗੇ ਤੇ ਮਕਾਨ ਬਣਾਇਆ ਨਾ, ਤਰਲੇ ਲੈਂਦਾ ਫਿਰਦਾ ਸਾਂ ਨਾ, ਮੈਨੂੰ ਲੱਖ ਦੇ ਦਿਓ 2 ਲੱਖ ਦੇ ਦਿਓ। ਉਹੀ ਤੂੰ 2 ਮਹੀਨੇ ਕੇਲੇ ਨਾ ਖਾਦੇ ਹੁੰਦੇ, ਤੇਰਾ ਟ੍ਰਿਪਲ ਸਟੋਰੀ ਬਣ ਜਾਣਾ ਸੀ। ਹਾਂ ਵੀ ਕੇਲੇ ਮੰਜਲ ਵਾਲੇ ਖਾ ਗਿਆ ਹੈ। ਨਹੀਂ ਇਹਨੂੰ ਚਾਹੀਦਾ ਵਾ 2-4 ਦਿਨ ਫਰੂਟ ਰੋਕ ਕੇ ਆਪਣੇ ਘਰ। ਤੁਸੀਂ ਵੀ ਇਹਨੂੰ ਬਦਲ ਲਓ ਕਿਤੇ, ਨਾ ਮਾਫੀ ਦੇਵੇ ਫਿੱਟੇ ਮੂੰਹ ਲੈ, ਇਹਨੂੰ ਬਦਲ ਲਓ ਕਿਤੇ, ਸਟਾਈਲ ਆ ਕਿਤੇ, ਥੋੜਾ ਜਿਹਾ ਹੱਥ ਹੌਲਾ ਕਰ ਲਓ ਇੱਧਰ ਉੱਧਰ ਖਰਚਣ 'ਚ। ਨੋਨੀ ਜੀ ਕੀ ਗੱਲ? ਹਾਂ ਇੱਧਰ ਉੱਧਰ ਹੀ ਆ। ਇੱਕ ਰੱਬ ਨੇ ਇਹ ਵੀ ਹੁਕਮ ਦਿੱਤਾ ਵੀ ਆਪਣੇ ਆਪ ਨੂੰ ਵੀ ਕੁਝ ਕਰ ਲਓ,
ਜੀ ਇੰਨਾ ਸੋਹਣਾ ਹਾਂ ਲੱਗਣ ਡਿਆ। ਤੈਨੂੰ ਪਤਾ ਨਹੀਂ ਕਿਹੜੇ ਕਿਸੇ ਨੇ ਗਲਤ ਪਾਸੇ ਪਾਤਾ ਜੋ ਆਈ ਜਾਂਦਾ ਤੂੰ ਨਹੀਂ ਉਸਤਾਦ ਜੀ ਸ਼ਰਟ ਕਿੰਨੀ ਪੁਰਾਣੀ ਘਸ ਗਈ ਸ਼ਰਟ, ਹੱਡੀਆਂ ਬਾਹਰ ਆਉਣੀਆਂ ਵੇ। ਯਾਰ ਮੈਂ ਹੁਣ ਦੇ ਦੇਵਾਂ, ਉਹਨੂੰ ਅੱਲਾ ਮਾਫੀ ਦੇਵੇ, ਉਹਨੂੰ ਇੰਨਾ ਚਾਅ ਵਾ ਚੀਜ਼ਾਂ ਵੰਡਣ ਦਾ। ਮੈਂ ਇਹਨੂੰ ਹੁਣ 3000 ਦੇ ਦੇਵਾਂ ਕਿ ਆ ਲੈ ਫੜ ਪੈਂਡਾ ਸ਼ਰਟਾਂ ਲੈ ਲਾ, ਇਹਨੇ ਜਾਂਦੇ ਖੀਰ ਵੰਡ ਦੇਣੀ ਮਹੱਲੇ 'ਚ। ਨਹੀਂ ਯਾਰ ਨਹੀਂ ਮਹੱਲੇ 'ਚ ਨਹੀਂ ਬਣਦਾ ਇਹ। ਮੈਂ ਉਹੀ ਤਾਂ ਕਹਿ ਰਿਹਾ ਯਾਰ, ਤੂੰ ਆਪਣਾ ਵੀ ਕੋਈ ਹਿਸਾਬ ਲਾ ਲਾ। 10000 ਦੇ ਦਿਓ ਉਧਰ ਹੀ, 20000 ਦੇ ਦਿਓ ਉਧਰ ਹੀ। ਯਾਰ ਤੂੰ ਆਪਣਾ ਕੋਈ ਹਿਸਾਬ ਲਾ, ਉਸਤਾਦ ਜੀ ਐਸੇ ਹੀ ਆਪਣੇ ਮਾਂ ਪਿਓ ਦਾ ਕੋਈ ਹਿਸਾਬ ਕਿਤਾਬ ਲਾ, ਉਹਨਾਂ ਨੂੰ ਤੂੰ ਸਮਝਾ। ਹਾਏ ਮਹੱਲੇ 'ਚ ਬਣਦਾ ਹੁੰਦਾ। ਉਹਨਾਂ ਹੱਥ ਫਲ ਲੈ ਕੇ ਜਾ, ਬੁੱਢੀ ਮਾਂ ਦੇ ਦੰਦ ਵਿਚਾਰੀ ਦੇ ਉਹਨੂੰ ਸੇਬ ਖਵਾ, ਹਾਏ ਠੀਕ ਆ। ਤੂੰ ਉਹਨਾਂ ਨੂੰ ਖਵਾਈ ਜਾਣਾ ਜਿਹੜੇ ਤੇਰੇ ਕੋ ਵੀ ਖਾ ਲੈਂਦੇ, ਉੱਥੋਂ ਵੀ ਖਾ ਲੈਂਦੇ, ਉੱਥੋਂ ਵੀ ਖਾ ਲੈਂਦੇ। ਜਿਹੜੇ ਸਿਰਫ ਤੇਰੇ ਸਿਰ ਤੇ ਬੈਠੇ, ਜਿਨ੍ਹਾਂ ਦਾ ਰੱਬ ਨੇ ਸਿਰਫ ਤੂੰ ਆਸਰਾ ਬਣਾਇਆ, ਉਹਨਾਂ ਨੂੰ ਖਵਾਉਣ ਨਹੀਂ ਦਿਆ। ਜਿਹੜੇ ਜਗ੍ਹਾ ਜਗ੍ਹਾ ਤੋਂ ਖਾਈ ਜਾਂਦੇ ਉਹਨਾਂ ਨੂੰ ਖਵਾਈ ਜਾ ਰਹੇ। ਇਹਦੇ ਵਾਲਦ ਸਾਹਿਬ ਨੂੰ ਨਾਰ ਖਵਾਤਾ, ਇੱਕ ਦੋਸਤ ਦੱਸਣੇ ਨਾਰ, ਇਹਦੇ ਵਾਲਦ ਸਾਹਿਬ ਨਾਰ ਫੜ ਕੇ ਕਹਿੰਦੇ ਯਾਰ ਵਿਆਹ ਤੋਂ ਪਹਿਲੇ ਦਾ ਖਾਦਾ ਹੋਇਆ। ਉਹ ਠਹਿਰ ਔਰ ਯਾਰ ਤੂੰ ਨਹੀਂ ਨਹੀਂ, ਇਹਦੇ ਵਾਲਦ ਸਾਹਿਬ ਕਹਿੰਦੇ ਮੈਂ ਵਿਆਹ ਤੇ ਆਪਣੇ ਵਿਆਹ ਤੇ ਸਿਰਫ ਇੱਕ ਚੱਲਦਾ ਵੇਖਿਆ ਸੀ, ਉਸ ਤੋਂ ਬਾਅਦ ਅੱਜ ਵੇਖਿਆ। ਕਹਿੰਦਾ ਕੰਧਾਰੀ ਹੈ ਤੂੰ। ਇਹਦੇ ਅੱਬੂ ਨੂੰ ਪਤਾ ਨਹੀਂ ਨਾਰ ਕਿਹਦੇ, ਅੱਬੂ ਨੂੰ ਨਾਰ ਫੜਾਇਆ, ਉਹ ਥੱਲੇ ਰੱਖ ਕੇ ਨਾ ਤੇ ਉਹਦੀ ਡੂੰਡੀ ਨੂੰ ਅੱਗ ਲਾ ਰਿਹਾ। ਉਹਨੇ ਕਿਹਾ ਦੱਸਣ ਚਾਚਾ ਜੀ ਇਹ ਖਾਣ ਵਾਲਾ ਵਾ। ਕਹਿੰਦਾ ਅੱਛਾ ਮੈਨੂੰ ਤਾਂ ਇਹੀ ਪਤਾ ਸੀ ਚੱਲਣ ਵਾਲੇ ਹੀ ਹੁੰਦੇ। ਐਡੀ ਇਰਾਦੇ ਨਾਲ ਲਾਇਆ, ਉਹ ਵੀ ਚੱਲ ਗਿਆ ਬਦਾਨਾ ਵੀ। ਬਦਾਨਾ ਵੀ ਚੱਲ ਗਿਆ। ਤੇ ਠਾਹ ਦਾੜੇ ਆ ਬੱਚੇ। ਉਸਤਾਦ ਜੀ ਮੇਰੇ ਹਿਸਾਬ ਨਾਲ ਜਿੰਨਾ ਮੈਂ ਆਪਣੇ ਮਾਪਿਓ ਦਾ ਕਰਦਾ ਨਾ, ਤੇ ਇੱਕ ਬੰਦਾ ਕਹਿੰਦਾ ਚਾਚਾ ਜੀ ਆਹ ਕੀ ਹੋਇਆ? ਕਹਿੰਦਾ ਜੀ ਅਨਾਰ ਦੇ ਸ਼ਰਲੇ ਵੱਜ ਗਏ। ਅਨਾਰ ਇੰਜ ਆਇਆ। ਅਨਾਰ ਦੇ ਸ਼ਰਲੇ ਵੱਜੇ। ਪਤਾ ਹੀ ਨਹੀਂ ਸੀ ਕਿ ਕੀ ਹੁੰਦਾ, ਉਹਨੇ ਵੀ ਆ ਕੇ ਬਣਾਇਆ ਤੇ ਗੁਬਾਰੇ ਤਰਫ ਲਾ ਰਹੇ। ਪਰ ਨਹੀਂ ਯਾਰ, ਔਰ ਵਾਕਿਆ ਹੀ ਜਨਵਰੀ ਦੇ ਵਾਲਦ ਸਾਹਿਬ ਮਾਸੂਮ ਆ। ਮਹਿੰਦੀ ਵਾਲਾ ਅਨਾਰ ਨਹੀਂ, ਉਹ ਇੰਜ ਕਰਕੇ ਚਾਚੀ ਨੂੰ ਦੇ ਰਿਹਾ, ਫਾੜਾ ਉਹਦਾ ਜੂਸ ਬਣਾ ਦੇ। ਅਨਾਰ ਦਾ ਪਤਾ ਹੀ ਨਹੀਂਗਾ। ਤੇ ਉਹ ਵੀ ਵਿਚਾਰੀ ਭੋਲੀ ਸਾਦੀ ਪਟਾਸ ਨੂੰ ਮਿਕਸ ਕਰਕੇ ਹਲਾ ਕੇ ਲਿਆ, ਕੁਝ ਪੀ ਲਓ ਜੀ, ਠੀਕ ਹੈ। ਬਾਹਰ ਥੋੜਾ ਪਿੰਡ ਹਾਂ ਮਾਰ ਕੁਝ ਕਰਦਾ ਕਾਫੀ ਮਾਰਦਾ। ਮੈਂ ਤਾਂ ਸਾਜੀ ਪਤਾ ਹੀ ਨਹੀਂ। ਜੂਸ ਪੀ ਕੇ ਬਾਹਰ ਗਏ, ਮਾੜੀ ਜੀ ਅੱਗ ਪਈ ਤੇ ਕਰਕੇ ਕਰਦੇ ਨੇ। ਚਾਚਾ ਤੇ ਚਾਚੀ ਕਿਵੇਂ ਤੇਰਾ ਚਾਚਾ ਚੜ ਗਿਆ, ਤੇਰਾ ਚਾਚਾ ਚੜ ਗਿਆ। ਚਾਚਾ ਚੜ ਗਿਆ। ਚਾਚਾ ਇੱਧਰ ਕਿਤੇ ਕਲੀਨ ਚੀਜ਼ ਕਲੋਨੀ ਵਾਲੀ ਸਾਈਡ ਤੇ ਡਿੱਗੇ ਆ ਗਏ। ਅਨਾਰ ਤਾਂ ਸਾਜੀ ਪਤਾ ਹੀ ਨਹੀਂ, ਮੇਰਾ ਫੁੱਲ ਜਿਹਾ ਨਹੀਂ ਹੁੰਦਾ ਉੱਤੇ, ਉਹ ਚ ਬੱਤੀ ਦਾ ਆਗ ਨਾ ਨੂੰਹ ਦੀ, ਤਾਂ ਉਹਨੂੰ ਚਿਰਾਗ ਬਣਾਇਆ, ਅੱਗ ਲਾਈ ਵਿੱਚ, ਦੀਵਾ ਬਣਾਇਆ ਪੂਰਾ। ਜਦੋਂ ਮੇਰੀ 700-800 ਦੀ ਦਿਹਾੜੀ ਲੱਗਦੀ ਹੈ ਨਾ, ਮੈਂ 300 ਰੁਪਏ ਦਾ ਗਲਾਸ ਮਿਲਦਾ ਸਾਜੀ ਨੁੱਕਰ ਤੋਂ, ਉਹ ਲੈ ਕੇ ਜਾਂਦਾ ਘਰ। ਉਹ ਦੋਵੇਂ ਅੰਮੀ ਬੂ ਅੱਧਾ ਅੱਧਾ ਪੀਂਦੇ। ਹਾਂਜੀ ਸ਼ੀਸ਼ੇ ਵਾਲਾ। ਉਹ ਇਹ ਤਾਂ ਨਹੀਂ ਕਹਿੰਦੇ ਜੂਸ ਲੈ ਕੇ ਆਇਆ, ਉਹ ਕਹਿੰਦੇ ਆ ਉੱਠ ਜਾ ਅੱਜ ਪੀਲਾ, ਪਤਾ ਨੁੱਕਰ ਤੋਂ ਕੀ ਲਿਆਇਆ ਵਾ। ਅੱਛਾ 700-800 ਦੀ ਦਿਹਾੜੀ ਲੱਗਦੀ ਤੇ ਅਨਾਰ ਦਾ ਕਿੰਨੇ ਦਾ ਗਲਾਸ? 300 ਰੁਪਏ ਦਾ। ਤੇ ਦੋ ਲਹਿਦਾ ਉਹਨਾਂ ਵਾਸਤੇ 600 ਦੇ ਕਿਉਂ ਨਹੀਂ ਦਿੰਦਾ? ਇੱਕ ਲਿਜਾ ਕੇ ਕਹਿੰਦਾ ਦੋਵੇਂ ਅੱਧਾ ਤਾਂ ਪੀਂਦੇ। ਬਾਕੀ ਸਬਜ਼ੀ ਸਾਡੀ ਰੋਟੀ ਨਹੀਂ ਲਿਆਉਣੀ, ਜੂਸ ਹੀ ਭੇਜ ਜਾਵਾਂ। ਨਹੀਂ ਕਾਹਤੋਂ ਸਬਜ਼ੀਆਂ ਦੀ ਰੋਟੀ ਕੀ ਕਰਨੀ ਤੂੰ? ਨਾ ਉਹ ਕਾਹਤੋਂ ਪਕਾਉਣੀ ਹੈ? ਤੂੰ ਕੱਲਾ ਹੀ ਆ ਘਰ ਚ? ਤੂੰ ਆਪਣੇ ਪੂਰੂ ਕਹਿੰਦਾ ਲੋਕਾਂ ਨੂੰ ਦਿਆ ਕਰ ਗਲਾਸ ਨਾਲ ਕੇ ਪੀਓ ਕਰੋ, ਪਿਆਰ ਬੰਦਾ ਕਹਿੰਦਾ ਬਹੁਤ ਫਿਰ ਜੂਸ ਘਟਦਾ ਵਾ। ਹਾਂ ਪਿਆਰ ਵੱਧਦਾ ਵਾ, ਫਿਰ ਜੂਸ ਘਟਦਾ ਵਾ। ਅਨਾਰ, ਸੇਬ, ਕੇਲੇ, ਅਮਰੂਦ, ਮਾਲਟੇ, ਹਾਂਜੀ ਠੀਕ ਆ। ਫਿਰ ਹਾਂ ਅਨਾਨਾਸ, ਫਿਰ ਚਕੋਤਰੇ 40-50 ਰੁਪਏ ਦਾ ਮਿਲਦਾ, ਮੈਂ 5-5 6 ਲੈ ਜਾਣਾ ਘਰ। ਮੈਂ ਤੇ ਵਾਲਦ ਸਾਹਿਬ ਨੂੰ ਪੁੱਛਿਆ, ਮੈਂ ਕਿ ਚਾਚੋ ਸਹੀ ਦੱਸੋ ਫਲ ਕਦੋਂ ਖਾਦਾ, ਅਮਰੂਦ ਕਦੀ ਖਾਦਾ? ਤੇ ਮੈਨੂੰ ਕੋਲ ਬੁਲਾ ਕੇ ਤੁਹਾਨੂੰ ਸਹੀ ਦੱਸਾਂ ਮਿੱਠਿਆ, ਮੈਂ ਮੌਲਵੀ ਸਰਦਾਰ ਸਾਹਿਬ ਵਾਲੀ ਗਲੀ ਗਿਆ ਸੀ, ਤੋਤੇ ਦੇ ਕਿੰਨਾ ਕੁ ਪਿਆ ਸੀ, ਉਹੀ ਚੱਕ ਕੇ ਖਾਦਾ। ਅੱਛਾ ਤੇ ਪਰਿੰਦਿਆਂ ਦੀ ਮਾਰਕੀਟ ਆ। ਉਹਦਾ ਨਸੀਬ ਨਹੀਂ ਹੋਇਆ। ਇਹਦੇ ਅੱਬੇ ਨੂੰ ਅਚਾਰ ਤੇ ਅਨਾਰ ਦੇ ਦਿੱਤਾ ਕਿਸੇ ਨੇ, ਉਹਨੂੰ ਖੋਲ੍ਹਿਆ ਵਿੱਚੋਂ ਦਾਣੇ ਨਿਕਲ ਆਏ। ਤੇ ਇਹਨੂੰ ਬੁਲਾ ਕਹਿੰਦਾ ਓਏ ਮੈਨੂੰ ਗੋਲ ਛੱਲੀ ਲਿਆਤੀ। ਗੋਲ ਛੱਲੀ ਵੀ ਇਹਦੇ ਚ ਵੀ ਦਾਣੇ ਨਿਕਲਣਦੇ। ਸਾਜੀ ਹੁਣ ਮੈਂ ਨਹੀਂ ਕਹਿ ਸਕਦਾ। ਇਹਦੇ ਘਰ ਦੇ ਵਿੱਚ ਇੰਨੀ ਗੁਰਬਤ ਆ, ਛੱਲੀ ਲਿਆਉਂਦੇ ਨਾ ਤੇ ਉਹਦੀਆਂ ਲੈਣਾ ਨਹੀਂ ਜਿਹੜੀਆਂ ਹੁੰਦੀਆਂ, ਉਹ ਇੱਕ ਲਾਈਨ ਕੱਢ ਕੇ ਨਾ ਤੇ ਪਿੱਛੋਂ ਹਿਸਾਬ ਰੱਖਦੇ ਵੀ 14 ਲੈਣਾ ਪਈਆਂ ਵਾ ਹਲੇ, ਇਹ ਹੁਣ ਹੱਥ ਕੋਈ ਨਾ ਲਾਵੇ। ਤੇ ਜਦੋਂ ਅਗਲੇ ਦਿਨ ਆਪਾਂ ਛੱਲੀ ਫੜਦੇ ਨਾ, ਲੈਣਾ ਕਿਹਨੇ ਕਹਿੰਦਾ ਆ ਇੱਕ ਲੈਣ ਕਿੰਨੇ ਖਾਧੀ? ਲੈਣਾ ਦਾ ਹਿਸਾਬ ਹੁੰਦਾ। ਆਹ ਨਹੀਂ ਸਹੀ ਚੱਲਦਾ ਉਸਤਾਦ ਜੀ, ਮਾਹੌਲ ਘਰ ਦਾ ਸਹੀ ਬਣਾਇਆ ਆ। ਬਸ ਕੱਪੜੇ ਕੁਪੜੇ ਨਹੀਂ ਮੈਂ ਬਣਾਉਣਾ, ਮੇਰੇ ਸ਼ਰਟ ਤੇ ਦੇ ਲੱਗਦਾ ਸੇਫਟੀ ਫੇਰ ਵੀ ਕਰਕੇ ਖੁੰਡੀ ਕਰਕੇ। ਨਹੀਂ ਇਹਨੇ ਮਕਾਨ ਹੀ ਬਹੁਤ ਬੇਤਰਤੀਬ ਬਸਤਾ ਜੀ। ਆ ਛੇੜਵਾ ਦੱਸ ਦਿੰਦਾ, ਫਿਰ ਕੋਈ ਛੇੜ ਤੇ ਛੇੜ ਵਧਾਇਆ, ਜਿਵੇਂ ਗਲੀ 'ਚ ਪੌੜੀ ਨਹੀਂ ਪਾਈ ਕਿਸੇ ਨੇ ਉੱਤੋਂ ਦੀ ਐਮ ਛੇਡੋ ਛੇਡੀ ਹੋਏ। ਔਰ ਕੈਸਾ ਸਰਕਾਰੀ ਜਗ੍ਹਾ ਵੀ ਨਹੀਂ ਮਿਲੀ, ਇਹ ਤਾਂ ਖਲਾਸ ਰਹਿਣ ਡਏ ਆ। ਨਹੀਂ ਉਹ ਭਾਈ ਵੀ ਇੱਕ ਮਕਾਨ ਦੇ 5 ਵਾਰੀ ਸ਼ੇਡ ਵਧਾ ਲਿਆ, ਐਸੀ ਤਾਂ ਹੀ ਕਮਰਾ ਚੁੱਕਿਆ, ਉਹਦਾ ਸ਼ੇਡ ਵਧਿਆ, ਉਹ ਕਮਰਾ ਚੁੱਕਿਆ ਤਾਂ ਫਿਰ ਕਾ ਸ਼ੇਡ। ਇਹ ਤਾਂ ਕੀ ਇਹ ਮਕਾਨ ਇੱਕ ਅੱਛਾ ਗੇਮ ਬਣਾਈ ਇਹਨਾਂ ਨੇ। ਥੱਲੋਂ 1 ਨੰਬਰ ਤੇ ਮਕਾਨ ਆ, ਉੱਤੋਂ 4 ਨੰਬਰ 'ਚ। ਜੀ ਮੇਰੇ ਅੱਬੂ ਸੀਗੇ ਮਾਈਕਲ ਜੈਕਸਨ ਦੇ ਫੈਨ, ਤੇ ਉਹਨਾਂ ਨੇ ਉਹਨਾਂ ਵਰਗਾ ਮਕਾਨ ਬਣਾਇਆ ਏਦਾਂ,
ਯਾਨੀ ਜਦੋਂ ਥੱਲੇ ਜਾਂਦੇ ਅੱਗੋਂ ਅੱਗੇ ਆ ਓਕੇ ਨਿਜ਼ਾਮ ਹੈ ਇੱਧਰ ਤੇ ਮਾਈਕਲ ਜੈਕਸਨ ਖੈਰ ਨਾ ਕਿਸਾਨ ਸਿਗਰਟ ਪੀਂਦੇ ਆ ਛਾਤੀ ਰੁਕੀ ਹੋਈ ਆ ਚਾਚਾ ਜੀ ਆਵਾਜ਼ ਨਹੀਂ ਦੇ ਸਕਦੇ ਉੱਚੀ ਉਹ ਨੋਟੀ ਓਏ ਇਹ ਬਾਰਸਾਂ ਨਹੀਂ ਖਿਲਾਦੇ ਯਾਰ ਤੂੰ ਨਹੀਂ ਕੋਈ ਸੇਵਾ ਕਰ ਸਕਦਾ ਉਹੀ ਤਾਂ ਕਹਿ ਰਿਹਾ ਆਹੋ ਉਹੀ ਤਾਂ ਕਹਿ ਰਿਹਾ ਕਿ ਤੂੰ ਉਹਨਾਂ ਦੇ ਪੈਸੇ ਲਾ ਹਾਂ ਕਿਤੇ ਹਲਕੇ ਦੇ ਬਹੁਤ ਸਮਾਨ ਉਹਨਾਂ ਤੇ ਹੀ ਲਾਉਣਾ ਮੈਂ ਇਧਰੋਂ ਜਿਹੜਾ 1.5-2 ਲੱਖ ਰੁਪਇਆ ਲੈ ਕੇ ਜਾਣਾ ਉਧਰ ਹੀ ਲਾ ਅੱਜ ਜਦੋਂ ਮੈਂ ਲਾਹੌਰ ਚੱਲਾਂ ਸਾਂ ਤੂੰ 20000 ਰੁਪਇਆ ਮੇਰੇ ਕੋਲੋਂ ਲਿਆ ਉਹਨਾਂ ਵਾਸਤੇ ਲਿਆ ਸੀ ਉਹਨਾਂ ਦੇ ਕਹਿਣ ਤੇ ਲਿਆ ਸੀ ਉਹਨਾਂ ਵਾਸਤੇ ਤੇ ਨਹੀਂ ਨਾ ਲਿਆ ਆਪਣੇ ਘਰ ਤੇ ਨਹੀਂ ਨਾ ਲਾਏ ਨਹੀਂ ਘਰ ਤੇ ਨਹੀਂ ਮੈਂ ਜਿਹੜੀ ਗੱਲ ਕਰਦਾ ਉਹਦਾ ਜਵਾਬ ਆਪਣੇ ਤੇ ਨਹੀਂ ਨਾ ਲਾਏ ਨਹੀਂ ਉਹਨਾਂ ਦੀ ਜ਼ਾਤ ਦੇ ਉੱਤੇ ਤੇ ਨਹੀਂ ਨਾ ਲਾਏ ਨਹੀਂ 20000 ਰੁਪਇਆ ਨਹੀਂ ਉਹਨਾਂ ਤੇ ਨਹੀਂ ਨਾ ਲਾਇਆ ਮਤਲਬ ਤੂੰ ਉਹ ਹੀ ਕੀਤਾ ਨਾ ਕਿ ਮਤਲਬ ਦੂਸਰੇ ਨੂੰ ਉਹਦਾ ਫਾਇਦਾ ਦਿੱਤਾ ਨਾ ਆਪਣੀ ਵੱਲੋਂ ਇੱਕ ਹਾਂਜੀ ਹੈ ਨਾ ਹਾਂਜੀ ਇਹੀ ਗੱਲ ਆ ਓਏ ਵੱਡੀ ਗੱਲ 20000 ਰੁਪਇਆ ਪਤਾ ਕੀ ਗੱਲ ਆ ਤੁਹਾਨੂੰ ਲੱਗਦਾ ਹੈ ਯਾਰ ਇਸ ਤਰ੍ਹਾਂ ਬੰਦਾ ਉਹ ਅਸਲ 'ਚ ਤੁਹਾਨੂੰ ਪਤਾ ਨਹੀਂ ਹੁੰਦਾ ਹਿਸਾਬ ਦਾ 20000 ਰੁਪਇਆ ਇਸ ਬੰਦੇ ਨੂੰ ਯਾਨੀ ਅੱਧੀ ਤਨਖਾਹ ਕਹਿ ਲਓ ਪੌਣੀ ਕਹਿ ਲਓ 20000 ਰੁਪਇਆ ਇਸ ਬੰਦੇ ਆਸਤੇ ਜਿਹੜੇ ਘਰ ਦਾ ਮਾੜਾ ਲੇਕਿਨ ਉਹਨੇ 20000 ਰੁਪਇਆ ਇਸ ਪਾਸੇ ਲਾਇਆ ਜਿੱਥੇ ਨਾ ਮਾਂ ਦੇ ਫਾਇਦਾ ਨਾ ਪਿਓ ਦਾ ਫਾਇਦਾ ਨਾ ਇਹਦਾ ਫਾਇਦਾ ਨਾ ਭੈਣਾਂ ਨੂੰ ਨਾ ਭਾਂਜਿਆਂ ਨੂੰ ਕੋਈ 200 ਦਿੱਤਾ ਕੁਛ ਨਹੀਂ ਉਹ ਇੱਕ ਬਸ ਦਿਮਾਗੀ ਤੌਰ ਤੇ ਇੱਕ ਚੱਕਰ ਬਣਿਆ ਬਸ ਉਧਰ ਜਾਈ ਜਾ ਰਿਹਾ ਸੈਟਅਪ ਉਸਤਾਦ ਜੀ ਇਹਨੂੰ ਤੁਸੀਂ ਇਜਾਜ਼ਤ ਦਿਓ ਮਾੜੀ ਜੀ ਕਹਿੰਦਾ ਮੈਨੂੰ ਉਸਤਾਦ ਜੀ ਨੂੰ ਇਜਾਜ਼ਤ ਨਹੀਂ ਹੈ ਇਹ ਕਹਿੰਦਾ ਮੈਂ ਵੱਡੇ ਸਿੰਗਰ ਕਨਸਰਟ ਕਰਨਾ ਚਾਹੁੰਦਾ ਹਾਂ ਹਾਂਜੀ ਉਹ ਗਿਆ ਸੀ ਇੱਕ ਦਿਨ ਤੈਨੂੰ ਦੱਸਿਆ ਨਾ ਮੁਲਤਾਨ ਵਾਲੀ ਸਾਈਡ ਮਜੀਸ਼ੀਅਨ ਅੰਨੇ ਬੁਲਾ ਲਏ ਸਾਰੇ ਮੈਂ ਕਿਹਾ ਟਰੈਕ ਉਸਤਾਦ ਜੀ ਕੋ ਤਿਆਰ ਕਰਾ 15-20 ਗਾਣੇ ਟਰੈਕ ਤਿਆਰ ਕਰਾ ਹਲਕੀ ਜਾਂਦੇ ਸਾਊਂਡ ਵਾਲੀ ਯੂਐਸਪੀ ਪੜਾਈ ਤੇ ਸ਼ੁਰੂ ਹੋ ਗਿਆ ਬਾਜੀ ਜਿਹੜੇ ਯੂਐਸਪੀ ਲਾ ਕੇ ਗਾਉਂਦੇ ਉਹ ਮਤਲਬ ਕਿ ਉਹਨਾਂ ਆਪਣਾ ਨਹੀਂ ਗਾ ਸਕਦੇ ਉਹਦੇ ਨਾਲ ਹੀ ਗਾਣਾ ਜਿੰਨਾ ਵੀ ਗਾਣਾ ਤੇ ਕੋਈ ਫਰਮਾਇਸ਼ ਆ ਜਾਂਦੀ ਉਹਦੇ ਵਾਸਤੇ ਕੀ ਕਰਨਾ ਪੈਂਦਾ ਨਹੀਂ ਉਹ ਤੇ ਮਿਕਸ ਜਿਹਾ ਕੰਮ ਹੁੰਦਾ ਵਾ ਇੱਕ ਸਿੰਗਰ ਦਾ ਗਾਣਾ ਹਿੱਟ ਹੋ ਗਿਆ ਉਹ ਲੋਕਾਂ ਨੇ ਉਹਦੇ ਕੋਲੋਂ ਸੁਣਨਾ ਨਾ ਬੇਸਿਕਲੀ ਲੋਕਾਂ ਨੇ ਹੁੰਦਾ ਕਿ ਅਗਰ ਇਹ ਬਰਾਬਰ ਲੱਖ ਸਾਹਿਬ ਦਾ ਗਾਣਾ ਹੈ ਆਤਫ ਸਾਹਿਬ ਸਾਹਮਣੇ ਖਲੋ ਕੇ ਗਾਉਂਦੇ ਹੋਣ ਇਹ ਰੌਲਾ ਹੁੰਦਾ ਵਾ ਆਪ ਇਸ ਟਾਈਮ ਗਾਉਂਦੇ ਹੋਣ ਜਾਂ ਪਿੱਛੇ ਸੀਡੀ ਲਾ ਕੇ ਉਹੀ ਉਹਨੇ ਲਾਇਆ ਉਹਦਾ ਕੋਈ ਇੰਨਾ ਫਰਕ ਨਹੀਂ ਹੈਗਾ ਹਾਂ ਕੁਝ ਲੋਕ ਇਹਨੂੰ ਫੀਲ ਕਰਦੇ ਕੁਝ ਲੋਕਾਂ ਨੇ ਉਹ ਗਾਣਾ ਸੁਣਨਾ ਆਤਫ ਨੂੰ ਸਾਹਮਣੇ ਖਿਲਾਰ ਕੇ ਹਾਂਜੀ ਆਤਫ ਸਾਹਿਬ ਨੂੰ ਕਿ ਨਜ਼ਰ ਆਵੇ ਕਿ ਖਲੋ ਰਿਹਾ ਤੇ ਬਸ ਉਹਦਾ ਕੰਮ ਉਹ ਉਹਨਾਂ ਦਾ ਹੀ ਗਾਇਆ ਹੁੰਦਾ ਟਰੈਕ ਵੀ ਉਹਨਾਂ ਨੇ ਬਣਾਇਆ ਹਾਂਜੀ ਤੇ ਵਿੱਚ ਅਗਰ ਫਰਮਾਇਸ਼ ਹੋ ਗਈ ਨਾਲ ਮਿਊਜ਼ੀਸ਼ੀਅਨ ਵੀ ਬੈਠੇ ਹੁੰਦੇ ਤੁਸੀਂ ਉਦਾਂ ਗੱਲ ਦੂਸਰਾ ਗੱਲ ਹੁਣ ਇਹਨੂੰ ਇੱਕ ਪ੍ਰੋਗਰਾਮ ਦਾ ਅਗਲੇ ਦਿਨ ਦੇ 15000 ਰੁਪਇਆ 25000 ਮਿਊਜ਼ੀਸ਼ੀਅਨਾਂ ਨਾਲ ਪਾਲਦਾ ਆਪਣੇ ਆਪ 25000 ਮਿਊਜ਼ੀਸ਼ੀਅਨਾਂ ਦੇਣਾ ਹੁੰਦਾ ਉਹੀ ਤਾਂ ਕਹਿ ਰਿਹਾ ਇਹਦਾ ਅੱਬਾ ਵਿਚਾਰਾ ਦਿਹਾੜੀਆਂ ਕਰਕੇ ਦੂਗਾ ਲੈ ਫੜ ਮਿਊਜ਼ੀਸ਼ੀਅਨ ਨੇਲ ਕਰ ਲਾ ਜਿਹੜਾ ਪ੍ਰੋਗਰਾਮ ਕਰਕੇ ਆਇਆ ਪ੍ਰੋਗਰਾਮ ਕਰਕੇ ਨਹੀਂ ਉਹਦਾ ਵੀ ਕਰੋਕੇ ਚਲਾ ਤੂੰ ਫਰਮਾਇਸ਼ ਵੀ ਗਾ ਫਰਮਾਇਸ਼ ਨਹੀਂ ਨਾ ਗਾ ਸਕਦੇ ਮੈਂ ਕਹਿੰਦਾ ਦੂਸਰੇ ਐਂਗਲ ਨਾਲ ਗਾਣੇ ਸਤਾਜੀ ਵਿੱਚ ਜਗ੍ਹਾ ਮਾਈਏ ਦੋੜੇ ਕਹਿਣੇ ਹੁੰਦੇ ਉਹਨਾਂ ਚ ਪਿੱਛੋਂ ਟਰੈਕ ਚੱਲਦਾ ਹੋਵੇ ਮੈਂ ਮਾਈਆ ਕਹਿ ਕੇ ਆ ਤੇ ਬਾਅਦ ਚ ਭੱਜ ਕੇ ਅੰਦਰ ਹਾਂ ਨਹੀਂ ਸਹੀ ਆ ਜੀ ਮਹਿੰਦੀ ਤੇ ਇਹਨੇ ਸਿੰਗਲ ਢੋਲ ਨਾਲ ਵੀ ਗਾਏ ਆ ਤੂੰ ਮਹਿੰਦੀ ਦਾ ਢੋਲ ਨਾਲ ਗਾਉਂਦਾ ਨਹੀਂ ਨਾਲੇ ਉਹ ਸਰੀਲਾ ਆਦਮੀ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਇਹ ਥੋੜਾ ਜਿਹਾ ਜਿਹਨੂੰ ਪਤਾ ਹੋਵੇ ਨਾ ਕਿ ਮੈਂ ਸਟੂਡੀਓ ਮੇਰੇ ਵਰਗਾ ਬੰਦਾ ਕਿ ਸਟੂਡੀਓ ਚ ਅੰਦਰ ਕੰਪਿਊਟਰ ਤੇ ਗਾ ਕੇ ਉਸ ਤੋਂ ਬਾਅਦ ਉਹਨੂੰ ਟਿਊਨ ਕਰ ਲੈਣਾ ਸੁਰ ਕਰ ਲੈਣਾ ਕਿਤੋਂ ਹੋ ਗਿਆ ਕਿਤੋਂ ਰਹਿ ਗਿਆ ਇਹ ਕੁਦਰਤੀ ਸੁਰ ਚ ਇਹਨੂੰ ਟੈਨਸ਼ਨ ਹੀ ਕੋਈ ਨਹੀਂ ਇਹ ਜਿੱਦਾਂ ਮਰਜ਼ੀ ਗਾਈ ਜਾਵੇ ਫਿਰ ਟਰੈਕ ਤੇ ਗਾਈ ਜਾਵੇ ਉਹ ਟਰੈਕ ਤੇ ਦੋੜਿਆਂ ਦੀ ਜਗ੍ਹਾ ਟਰੈਕ ਤੇ ਤੇਰੇ ਫੁੱਫੜ ਨੇ ਬਣਾ ਕੇ ਦੇਣੀ ਵਿੱਚ ਇਹਨੂੰ ਪੁੱਛੋ ਉਹ ਵੱਡਾ ਢੋਲ ਜਿਹੜਾ ਹੁੰਦਾ ਇਹ ਨਾ ਮਹਿੰਦੀ ਤੇ ਉਹਦੇ ਨਾਲ ਇਕੱਲੇ ਨਹੀਂ ਗਾਏ ਉਹ ਢੋਲ ਵਾਲੇ ਓਏ ਉਹਨਾਂ ਕਿਹੜਾ ਆ ਬੜਾ ਏ ਗਾਉਂਦਾ ਹਾਂ ਗਾਉਂਦਾ ਰਿਹਾ ਤੇ ਹੁਣ 6 ਮਿਊਜ਼ੀਸ਼ੀਅਨ ਚਾਹੀਦੇ ਆ ਤੇਰੇ ਭਰਾ ਦੀ ਮੇਰੀ ਤੇ ਵੀ ਆਇਆ ਪ੍ਰੋਫੈਸ਼ਨਲ ਵੀ ਹੁੰਦਾ ਨਹੀਂ ਉਹਨੂੰ ਇੱਕ ਤਬਲੇ ਵਾਲਾ ਢੋਲਕ ਵਾਲਾ ਥੋੜਾ ਜਿਹਾ ਆਰੇ ਟੈਪ ਪਿੱਛੇ ਕੀਬੋਰਡ ਥੋੜਾ ਜਿਹਾ ਕੋਈ ਫਲੂਟ ਵਾਲਾ ਨਾਲ ਉਹਦੇ ਦੋੜੇ ਛੋੜੇ ਇਦਾਂ ਹੀ ਚੱਲਣਗੇ ਫਿਰ ਉਸਤਾਦ ਜੀ ਮਾਸਟਰ ਨੂੰ ਨਹੀਂ ਹੈਗਾ ਇਹ ਕਿ ਵੀ ਇਹਨੂੰ ਹੁਣ ਸਾਰੇ ਆਰਟ ਵੀ ਦੇ ਦਈਏ ਕਾਰਟ ਵੀ ਦੇ ਦਈਏ ਹਲੇ ਕੰਮ ਸ਼ੁਰੂ ਤਾਂ ਕਰੇ ਕੋ ਮਾਂ ਨੂੰ ਪੈਸੇ ਤਾਂ ਦਵੇ ਮਾਂ ਫੇਰ ਹੀ ਆਰਟ ਲੈ ਕੇ ਦਊਗੀ ਮਾਂ ਜੀ ਪਹਿਲੇ ਆਰਟ ਲੈ ਦੇਣ ਕੰਮ ਤੂੰ ਨਹੀਂ ਇਦਾਂ ਨਹੀਂ ਕੰਮ ਹੁੰਦਾ ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਨਾ ਉਹਨਾਂ ਨੇ ਕਹਿਣਾ ਅਸੀਂ ਪਹਿਲੇ ਦਿਨ ਵੀ ਗਾਉਣਾ ਨਾ ਜਿੱਥੇ ਸਾਨੂੰ 1 ਰੁਪਈਆ ਵੀ ਦੇਣਾ ਸਾਡਾ ਮਿਆਰ ਆ ਅਸੀਂ ਗਾਉਣਾ ਇੰਜ ਹੀ ਆ ਉਹ ਲੋਕ ਫਿਰ ਤਰੱਕੀ ਕਰਦੇ ਆ ਮਿਆਰ ਦਾ ਹੋਰ ਸਿਸਟਮ ਜਿਹੜੇ ਸੋਚਦੇ ਨਾ ਚਲੋ ਅੱਜ ਮੈਂ ਕੱਲੀ ਢੋਲਕ ਤੇ ਗਾਉਣਾ ਫਿਰ ਰੱਬ ਪੈਸੇ ਦਊਗਾ ਤੇ ਫੇਰ ਉਹ ਫਿਰ ਢੋਲਕ ਤੇ ਹੀ ਰਹਿੰਦੇ ਆ ਯੈਸ ਸਹੀ ਗੱਲ ਉਹ ਉੱਥੇ ਹੀ ਟਿਕ ਜੀ ਕੰਮ ਤੋਰਨਾ ਤਾਂ ਚਾਹੀਦਾ ਨਾ ਗੱਡੀ ਤੋਰੇ ਭਾਜੀ ਤੋਰਨਾ ਚਾਹੀਦਾ ਨਾ ਤੁਹਾਨੂੰ ਤੁਸੀਂ ਘਰਦਿਆਂ ਨੂੰ ਇਹ ਕਹੋ ਕਿ ਭਾਜੀ ਮੈਂ ਇੱਕ ਪ੍ਰੋਗਰਾਮ ਕਰਾਂਗਾ ਤੁਸੀਂ ਮੈਨੂੰ 10000 ਰੁਪਇਆ ਦੇ ਰਹੇ ਹੋ ਨਾ ਤੇ ਤੁਸੀਂ ਸੋਚ ਰਹੇ ਮੈਂ ਇਕੱਲੇ ਢੋਲਕਾਂ ਨੂੰ ਬੁਲਾ ਲਾਂ 2 ਨੂੰ ਦਊਂਗਾ 8 ਮੈਨੂੰ ਬਾਜੂ ਨਹੀਂ ਉਹਨੂੰ ਕੋ ਮੈਂ 2 ਢੋਲਕ ਵਾਲੇ ਨੂੰ ਬੁਲਾਉਣਾ 1500 ਤੇ ਮੈਂ ਆਰਟ ਵਾਲਾ ਬੁਲਾਉਣਾ 2000 ਤੇ ਮੈਂ ਕੀਬੋਰਡ ਵਾਲਾ ਬੁਲਾਉਣਾ ਮੈਂ 10 ਦਾ 10 ਉਹਨਾਂ ਨੂੰ ਦੇ ਦਾਂਗਾ ਹਾਂਜੀ ਲੇਕਿਨ ਜਦੋਂ ਮੈਂ ਸ਼ੋਅ ਕਰਾਂਗਾ ਨਾ ਤੇ ਮੇਰਾ ਸ਼ੋਅ ਵੱਡਾ ਹੋਣਾ ਚਾਹੀਦਾ ਮੈਨੂੰ 1 ਰੁਪਈਆ ਨਾ ਬਚੇ ਹਾਂ ਤੇ ਉਸ ਤੋਂ ਬਾਅਦ ਮੈਂ ਕਰਨਾ ਉਦਾਂ ਹੀ ਆ ਭਾਜੀ ਲੈ ਫਿਰ ਅਨਾਉਂਸ ਕਰ ਦੇਵੇ ਕਿ ਭਾਈ ਹਾਂਜੀ ਤੁਸੀਂ ਇਜਾਜ਼ਤ ਦੇ ਦਿਓ ਕਹਿੰਦਾ ਯਾਰ ਮੈਂ ਕਿਤੇ ਸ਼ੋਅ ਕਰਾਂ ਮੈਂ ਇੰਜ ਕਰਾਂ ਮੈਂ ਫੜਿਆ ਨਾ ਜਾਵਾਂ ਮੈਂ ਕਿਹਾ ਤੂੰ ਅੱਲਾ ਕੋਈ ਚੌਕ 'ਚ ਫੜਿਆ ਜਾਣਾ ਨਹੀਂ ਉਸਤਾਦ ਜੀ ਹੁਣ ਫਰਮਾਇਸ਼ਾਂ ਦੇਖ ਲਓ ਕਿਦਾਂ ਦੀਆਂ ਹੁੰਦੀਆਂ ਮੈਂ ਉਹ ਡੇਰਾ ਗਾਜ਼ੀ ਵਾਲੀ ਸਾਈਡ ਤੇ ਗਿਆ ਡੇਰਾ ਗਾਜ਼ੀ ਖਾਨ ਵਾਲੀ ਸਾਈਡ ਤੇ ਉੱਥੇ ਹੁਣ ਬੰਦਾ ਕਹੀ ਜਾਵੇ ਮਾਂ ਵਾਲਾ ਮਾਈਆ ਸੁਣਾਓ ਹਾਂ ਮਾਂ ਵਾਲਾ ਮਾਈਆ ਯਾਦ ਹੈ ਤੈਨੂੰ ਮੈਂ ਇੱਕ ਮਾਂ ਪਤਾ ਨਹੀਂ ਕੀ ਫਿਲਮ ਦੀ ਆਮਦ ਜੀ ਹੋਈ ਮੈਂ ਕਿਹਾ ਉਹ
ਦਾਣਾ ਪਾ ਦਿੱਤਾ ਕਾਵਾਂ ਨੂੰ, ਬੜੇ ਅਰਮਾਨ ਹੁੰਦੇ ਵਿਆਹ ਵੇਖਣ ਦੇ ਮਾਵਾਂ ਨੂੰ, ਉਹ ਮੈਂ ਉਹ ਕੀਤਾ ਉਹਦੇ ਉੱਤੇ ਥੜ ਇਹ ਫਰਮਾਇਸ਼ਾਂ ਹੁੰਦੀਆਂ। ਦਾਣਾ ਪਾ ਦਿੱਤਾ ਕਾਵਾਂ ਨੂੰ, ਬੜੇ ਅਰਮਾਨ ਹੁੰਦੇ ਵਿਆਹ ਵੇਖਣ ਦੇ ਮਾਵਾਂ ਨੂੰ। ਨਹੀਂ ਇਹਦਾ ਫਿਲਪਤੀ ਹੁੰਦਾ। ਹੁਣ ਮੈਂ ਇੱਥੇ ਪਿੱਛੇ USB ਲਾਈ ਹੋਵੇ ਤੇ ਉਹ ਕੋ ਕਹਿਣਗੇ ਮਾਂ ਲਾ ਮਾਈਆ ਸੁਣਾ ਦੇ, ਮੈਂ ਕਹਾਂ ਇੱਕ ਮਿੰਟ USB ਰੋਕ, ਮੈਂ ਇਹਦੇ ਨਾਲ ਰਲ ਲਾਂ ਬਾਅਦ ਹਾਂ ਤੇ ਉਹ ਤੋਂ ਇਸ਼ਾਰਾ ਕਰਵਾ ਕੇ ਤੂੰ ਬੰਦ ਢੋਲ ਕਰ ਦਾ ਕਰ ਲਾ ਢੋਲ, ਠੀਕ ਹੈ 2 ਕੰਪੋਜੀਸ਼ਨ ਲੈ ਜਾ, ਢੋਲਕ ਲੈ ਜਾ, ਹਲਕਾ ਜਿਹਾ ਚਿਮਟਾਬਾਜੀ ਲੈ ਜਾ, ਬਸ ਠੀਕ ਹੈ। ਸਰਾਕੀ ਜਿਹਾ ਕਰਕੇ ਆ ਜਾ। ਕਮ ਸੇ ਕਮ ਇੱਕ ਵਾਜੇ ਵਾਲਾ ਇੱਕ ਢੋਲਕ ਵਾਲਾ ਤੇਰਾ ਲਾਜ਼ਮੀ ਹੋਣਾ ਚਾਹੀਦਾ, 2 ਜਣੇ। ਇਦਾਂ ਹੀ ਜਾਣਾ ਹਾਂ। ਮੈਂ ਯਾਰ ਤੂੰ ਕਿਹੜਾ ਨੋਨੀ ਨੁਸਰਤ ਆ ਵਿੱਚ ਪਿੱਛੇ 6-7 ਕੰਪੋਜੀਸ਼ਨ ਹੋਣੇ ਚਾਹੀਦੇ, ਸਾਦਾ ਜਿਹਾ ਕਰਤੇ ਆ ਜਾ। ਮਾਂ ਬਾਪ ਰਿਜ਼ਕ ਆ। ਮੈਂ ਇਦਾਂ ਦੇ ਵੀ ਪ੍ਰੋਗਰਾਮ ਕੀਤੇ ਉਸਤਾਦ ਜੀ। ਮੈਂ ਨਾ ਸਾਰਾ ਮਿਊਜ਼ੀਸ਼ੀਅਨ ਰੈਡੀ ਕਰਕੇ ਤੇ ਅੱਗੇ ਖਲੋ ਕੇ ਸਿਰਫ ਮੈਂ ਮੇਰਾ ਮਜ਼ਾ ਲੈਂਦੇ ਸੀ। ਮੈਂ ਸਿਰਫ 3 ਤਾੜੀਆਂ ਮਾਰਨੀਆਂ, ਤੀਸਰੀ ਤਾੜੀ ਤੇ ਸ਼ੁਰੂ ਹੋ ਜਾਣਾ ਡੰਡ ਗਣਾ ਗਣਾ ਸਾਰੇ ਮਜ਼ਾ ਕਰਾ। ਯਾਰ ਬੜੀ ਗੱਲ, ਉਹਦੇ ਵਿੱਚ ਜਾਨ ਪਾ ਦੇ। ਬੜੀ ਗੱਲ ਆ, ਦਿਓ ਇਹਨੂੰ 10-10 ਰੁਪਏ। ਹੁਣ USB ਦਾ ਤੂੰ ਤਾੜੀ ਨਹੀਂ ਮਾਰਨੀ ਪੈਣੀ, ਇਸ਼ਾਰਾ ਹੀ ਚੱਲਣਾ। ਮਿੱਠੇ ਉਹ ਮੇਰੀ ਐਨੀਵਰਸਰੀ ਦਾ ਸ਼ਾਦੀ ਦੀ ਤੈਨੂੰ ਮੈਂ ਪਹਿਲਾ ਪ੍ਰੋਗਰਾਮ ਮੈਂ ਦਿੰਦਾ। ਓਏ ਤੁਹਾਡੀ ਐਨੀਵਰਸਰੀ ਤੁਹਾਡੇ ਉਰਸ ਹੁੰਦੇ ਆ, ਕਿਤੇ ਐਨੀਵਰਸਰੀ ਓਏ ਐਨੀਵਰਸਰੀ ਸ਼ਾਦੀ ਦੀ ਕੋਈ ਸੁਣਿਆ ਨਾ? ਐਨੀਵਰਸਰੀ ਦੇ ਸਪੈਲਿੰਗ ਸੁਣਾ ਦੇ, ਤੈਨੂੰ ਇੰਨੇ ਨਹੀਂ ਪਤਾ ਹੈਗਾ। ਓਏ ਪਹਿਲੇ ਵਿਆਹ ਦੀ ਤੇ ਐਨੀਵਰਸਰੀ ਆਈ ਹੈ, ਬਾਕੀ ਤੇ 8ਵੇਂ 9ਵੇਂ ਮਹੀਨੇ ਹੀ ਟੁੱਟ ਗਏ ਨੇ। ਕਿਆ ਮਾਲੂਮ। ਉਹ ਨਹੀਂ ਠਹਿਰ ਜਾ, ਸਾਲ ਜੀ 6-10 ਸਾਲ ਹੋ ਗਏ ਵਿਆਹ ਨੂੰ। ਓਏ ਤੈਨੂੰ ਹੁਣ ਪਤਾ ਲੱਗਾ ਐਨੀਵਰਸਰੀ ਹੁੰਦੀ, ਨਹੀਂ ਤੇ ਕਿਸੇ ਅੰਗਰੇਜ਼ ਦਾ ਹੀ ਨਾਂ ਸਮਝੀ ਜਾਣ ਡਿਆ ਸੀ। ਨਹੀਂ ਤੂੰ ਆ ਤੇ ਛੱਟੇ ਪੂਰੇ ਹੋਣਗੇ ਤੇ ਮੁੱਕ ਮੁਕਾ ਕੇ ਉਸਤਾਦ ਜੀ ਦੇ ਸਾਹਮਣੇ ਗੱਲ ਕਰਨੀ ਆ। ਕਿੰਨਾ ਸੱਚਾ ਪਿਆਰ ਕਰਦਾ ਵਾ, ਐਨੀਵਰਸਰੀ ਦੀ ਗੱਲ ਕਰਨ ਦਿਆ ਘਰੋਂ ਫੋਨ ਆ ਗਿਆ। ਓਏ ਹੋਏ ਹੋਏ ਹੋਏ, ਐ ਸੱਚੇ ਪਿਆਰ। ਵਾਹ ਵਾਹ। ਸੱਚਾ ਪਿਆਰ ਨਹੀਂ, ਇਹ ਸਾਨੂੰ ਪਤਾ ਵਾ ਕੀ ਰੌਲਾ। ਤੁਸੀਂ ਭਾਜੀ ਉਸਤਾਦ ਜੀ ਨੇ ਇਜਾਜ਼ਤ ਦੇ ਦਿੱਤੀ ਆ, ਤੁਸੀਂ ਸਿੰਗਿੰਗ ਕਰੋ, ਆਪਣੇ ਹਾਲਾਤ ਬਦਲੋ, ਉਹਨੂੰ ਨਹੀਂ ਨਾਲ ਹਾਂਜੀ। ਚੱਕਾ ਸੈੱਟ ਕਰਾਓ। ਉਸਤਾਦ ਜੀ ਮੇਰੀ ਅੰਮੀ ਇੱਕ ਜਗ੍ਹਾ ਦਾ ਰਿਸ਼ਤਾ ਵੇਖ ਕੇ ਆਈ ਮੇਰਾ, ਉਹਨੇ ਇੰਨੀਆਂ ਤਾਰੀਫਾਂ ਕੀਤੀਆਂ ਮੇਰੀਆਂ, ਇੰਨਾ ਸਾਦਾ ਕਹਿਤਾ ਮੈਨੂੰ, ਕਹਿੰਦੇ ਨਹੀਂ ਤੁਹਾਡਾ ਮੁੰਡਾ ਬੇਵਕੂਫ। ਕਹਿੰਦੇ ਇੰਨਾ ਵੀ ਨਹੀਂ ਸਿੱਧਾ ਹੋਣਾ ਚਾਹੀਦਾ, ਕੁੜੀ ਵਾਲੇ ਕਹਿੰਦੇ ਪੰਜਾਬੀ ਸਿੱਧਾ। ਤੁਹਾਡੇ ਵਾਲੀ ਗੱਲ ਸਹੀ ਆ। ਮੈਂ ਤਾਂ ਸਹੀ ਤੇ ਕਿਹਾ ਸੀ। ਮਾਂ ਜੀ ਨੇ ਕਿਹਾ ਜਾ ਕੇ ਉਹ ਬੱਚਿਆਂ ਤਰ੍ਹਾਂ ਹਰਕਤਾਂ ਉਹਨਾਂ ਕਰਦਾ ਨੂੰ ਨਾਲੇ ਜੀ। ਇਹਦਾ ਪਤਾ ਚੱਲ ਗਿਆ ਕਿ ਬੇਵਕੂਫ ਆ। ਵੀ ਸਮੁੰਦਰ ਤੇ ਗਿਆ ਤੇ ਉੱਥੇ ਕਹੀ ਜਾਂਦੇ ਇੱਥੇ ਕਿਹੜਾ ਚਿੱਕੜ ਹੋਇਆ ਸਮੁੰਦਰ ਆ। ਤੁਹਾਡੇ ਵਰਗੀ ਮਛਲੀ ਬਾਹਰ ਨਿਕਲ ਕੇ ਨਾ ਭੁੱਲ ਜਾਂਦੀ ਹੁੰਦੀ, ਵਾਪਸ ਫਿਰ ਰੇੜ ਕੇ ਜਾਂਦੀ ਸਮੁੰਦਰ। ਆਹ ਕਈ ਬਾਹਰ ਜਾ ਕੇ ਭਟਕ ਜਾਂਦੀਆਂ। ਇਦਾਂ ਦੀ ਸਵਾਰੀ ਨਾ ਬੱਸ ਦੇ ਵਿੱਚ ਕਿਸੇ ਨਾਲ ਦੀ ਸਵਾਰੀ ਨਾਲ ਟੇਕ ਲੱਗ ਪਈ ਹੋਗੀ, ਉਹ ਕਹੂਗਾ ਮਾਮਾ ਮੈਂ ਸ਼ੇਖੂਪੁਰ ਉਤਰਨਾ ਸੀ, ਤੇਰਾ ਕਰਕੇ ਲਾਹੌਰ ਆ ਗਿਆ ਵੀ ਹਲਕਾ ਪਾਸਾ ਚੁੱਕ ਨਾ ਜਾਵਾਂ। ਬਾਹਰ ਦਾਦਾ ਖੰਗਣ ਦਿਆ, ਉਹਨੂੰ ਕਹਿੰਦਾ ਹੁਣ ਕੱਪੜੇ ਨਾ ਪਾਵਾਂ। ਲੈ ਉਹਦਾ ਕੋ ਤਲਕ ਹੈਗਾ ਕੱਪੜਿਆਂ ਦਾ। ਦਾਦੇ ਨੂੰ ਬਾਬਾ ਜੀ ਮੂੰਹ ਤੇ ਪਿੰਡੀਆਂ ਲਾ ਕੇ ਡਾਕਟਰ ਨੂੰ ਕਹਿੰਦੇ ਉਹਨੂੰ ਜੜ ਵਾਲਾ ਫੋੜਾ ਨਿਕਲ। ਸਮੁੰਦਰ ਤੇ ਕੋਲ ਖਲੋਤਾ ਕਹੀ ਜਾਂਦਾ ਭਾਜੀ ਇੱਧਰ ਲੱਗਦਾ ਬਹੁਤ ਬਾਰਿਸ਼ ਹੋਈ ਹੈ, ਪਾਣੀ ਬਹੁਤ ਇਕੱਠਾ ਹੋਇਆ ਇੱਧਰ, ਬਹੁਤ ਪਾਣੀ ਇਕੱਠਾ ਹੋਇਆ, ਲੱਗਦਾ ਬਹੁਤ ਬਾਰਿਸ਼ ਹੋਈ। ਫਿਲਮ ਦੇ ਵਿੱਚ ਠਾਕੁਰ ਆਵਾਜ਼ ਬਣਾ ਇਹ ਗੋਪੀ ਕਿੱਧਰ ਹੋ, ਤੇ ਦਾ ਬੱਚਾ ਹੁੰਦਾ ਜੀ ਮਹਾਰਾਜ ਜੀ ਮਹਾਰਾਜ। ਕਹਿੰਦਾ ਸਾਡੇ ਘਰ ਕੁਦਰਤੀ ਸੀ ਲੈਂਗਾ। ਮੈਂ ਜਾ ਕੇ ਵੇਖਿਆ ਸਾਜੀ ਟਾਈਮੇ ਟਾਈਲਾਂ ਲੱਗੀਆਂ ਸਨ। ਬੱਦਲ ਨਜ਼ਰ ਆਉਂਦੇ ਉੱਤੋਂ ਦੀ ਕਿਤੇ ਅੱਛਾ, ਕਿਤੇ ਕੁਦਰਤੀ ਸੀਲਿੰਗ। ਘਬਰਾ ਨਾ, ਪਰੇਸ਼ਾਨ ਨਾ ਹੋ। ਨਹੀਂ ਘਬਰਾਇਆ ਨਹੀਂ ਮੈਂ। ਨਹੀਂ ਨੋਨੀ ਜੀ ਮਜ਼ਾ ਆਉਂਦਾ ਹੀ ਹੋਣਾ, ਤੁਸੀਂ ਸਿੰਗਿੰਗ ਸ਼ੁਰੂ ਕਰਦੇ ਹੋ, ਤੂੰ ਮੈਨੂੰ ਬੜੀ ਦੇਰ ਦਾ ਕਹੇ ਉਸਤਾਦ ਜੀ ਕੋ ਇਜਾਜ਼ਤ ਲੈ, ਤੇ ਹੁਣ ਉਹਨਾਂ ਨੇ ਇਜਾਜ਼ਤ ਦਿੱਤੀ ਆ। ਹਾਂ ਸਿਰਫ ਹੁਣ ਤੂੰ ਮਜੀਸ਼ੀਅਨਾਂ ਚ ਪੁੱਛਣਾ ਵਾ, ਮਜੀਸ਼ੀਅਨਾਂ ਤੇਰਾ ਜਾਣ ਨੂੰ ਤਿਆਰ ਹੈ ਕਿ ਨਹੀਂ? ਤੇਰਾ ਕਿਉਂਕਿ ਜੋ ਚੀਜ਼ਾਂ ਮਜੀਸ਼ੀਅਨਾਂ ਨੇ ਕੀਤੀ ਆ। ਫੈਸਲਾਬਾਦ ਦੇ ਕਿਸੇ ਮਿਊਜ਼ੀਸ਼ੀਅਨ ਨੂੰ ਫੋਨ ਕਰਨਾ, ਹੱਸ ਕੇ ਕਹੂਗਾ ਕਿ ਯਾਰ ਚਲੀਏ ਨਾ, ਕੋਈ ਹੱਸ ਨਹੀਂ। ਕੇ ਗਏ ਨਹੀਂ ਯਾਰ, ਸੌਰੀ ਨੂੰ। ਹਾਸੇ ਕੋ ਪਿਛਲੇ ਕਲੀਅਰ ਕਰ ਯਾਰ। ਉਹਨਾਂ ਨੂੰ ਪਤਾ ਵਾ ਹੱਸ ਕੇ ਨਾ ਜਾਣਾ, ਵਿਆਉਣਾ ਦੇ ਪੈਣੇ ਨੇ ਪੈਸੇ ਹੀ ਆਉਣੇ ਆ, ਕਿਉਂਕਿ ਇਹਨੂੰ 2 ਗਾਣੇ ਆਉਂਦੇ, ਉਹ ਮਜੀਸ਼ੀਅਨਾਂ ਨੂੰ ਨਹੀਂ ਆਉਂਦੇ। ਜਿਹੜੇ ਪੰਜਾਬੀ ਗਾਉਂਦਾ ਪਿੰਡੇ ਦਾ ਲੰਮੇ ਦਾ ਉਹੀ ਗਾਣੇ, ਖਾਲ ਵਾਲਾ ਗਾਣਾ। ਨੋਨੀ ਮੈਂ ਕੋਲੇ ਤੂੰ ਲੈ ਦਿੰਦਾ ਫੰਕਸ਼ਨ, ਤੂੰ ਯਾਦ ਹੀ ਕਿਹੜਾ ਕਰੂਗਾ। ਢੋਲ ਤੇ ਮਿੱਠਾ ਦੱਸ ਰਿਹਾ ਕਿ ਉਹਨਾਂ ਨੇ ਕਦੀ ਨਹੀਂ ਆਉਣਾ। ਉਸਤਾਦ ਜੀ ਸੁਣਾ ਜਰਾ ਹੁਣ ਤੂੰ। ਤੇ ਉਹਨਾਂ ਕਿਹੜਾ ਆਵਣਾ ਏ, ਤੇ ਉਹਨਾਂ ਇੱਕ ਹੁਣ ਸਾਈ ਜਿੱਦਾਂ ਢੋਲ ਵੱਜਦਾ ਹੁੰਦਾ ਚਿੱਕਟ ਸਾਵੀ ਲੋਈ ਮਾਇਆ, ਆਹਾ ਉਹ ਬੰਦੇ ਦਾ ਰਾਖਾ ਤੇ ਉਹ ਪੱਕੀ ਵਾਸ ਕੀ ਕੋਈ ਮਾਇਆ, ਉਹ ਦਿਲਾ ਤੇਰੇ ਕੇ ਅਲਕ ਦੇ ਸਨੜੇ ਦੇ ਗੱਲੇ ਹੋਏ ਨੇ। ਤੇ ਉਹਨਾਂ ਕਿਹੜਾ ਆਵਣਾ ਏ, ਤੇ ਉਹਨਾਂ ਕਿਹੜਾ ਆਵਣਾ ਏ, ਜਿੰਨਾ ਤੇਰਾ ਮੱਲੇ ਹੋਏ ਨੇ। ਉਹ ਦਿਲਾ ਤੇਰੇ ਕੇ ਅਲਕ ਦੇ ਸਨੜੇ ਦੇ ਗੱਲੇ ਹੋਏ ਨੇ। ਵਾਹ ਮਕਾਈ ਦਾ ਪਿੰਦਾ ਇਹਨਾਂ ਕਰਦਾ ਕਿਉਂ ਜੀ? ਹਾਂਜੀ ਕੈਸੀ ਗੱਲ ਆ ਢੋਲਾ ਸਾਨੂੰ ਪਿਆਰ ਦਿਆ ਨਸ਼ਿਆਂ ਤੇ ਲਾ ਕੇ। ਭਾਈ ਹੈ ਨਾ ਲੱਖ ਰੁਪਏ ਦਿੱਤਾ ਬੱਚੇ ਨੂੰ, ਹਲੇ ਸ਼ੁਰੂਆਤ ਆ, ਕਿ ਪਿਆਨਾਬਾਜ਼ੀ ਵੀ ਕਰੋ। ਉਹ ਮੈਂ ਕਰਾਉਣਾ ਫੰਕਸ਼ਨ, ਮੈਂ ਸੁਣਨੇ ਨਹੀਂ ਗਾਣੇ ਪਹਿਲੇ। ਐਨੀਵਰਸਰੀ ਫ੍ਰੀ ਆਫ ਕਾਸਟ ਹੀ ਕਰਨੀ ਆ। ਇਹਨੂੰ ਮੈਂ ਐਡਵਾਂਸ ਲਾ ਲਵੇ।
ਦੇ ਜਾਇਆ ਗਿਆ ਤੈਨੂੰ ਅਸੀਂ 5000 ਘਰ ਦੇ ਜਾਏਗਾ ਤਾਂ ਮਜੀਸ਼ਨ ਨਹੀਂ ਲੱਭਣੇ, ਤੂੰ ਜਾਏਗਾ ਹਲੇ ਕੋ ਸਾਡੀ ਐਪਾਂ ਫੜ ਲੈਂਦੇ ਹਲੇ ਸਾਡਾ ਬੜਾ ਕੁਝ ਸਿਸਟਮ ਪਿਆ ਵਾ। ਹਾਂਜੀ ਉਸਤਾਦ ਜੀ ਬੱਚਾ ਪਾਸ ਆ ਸਰੈਕੀ ਦੇ ਵਿੱਚ ਵੀ ਉਹ ਲੰਮੇ ਵਾਲਾ ਸੁਣਾ ਜਰਾ। ਉਹ ਮੈਂ ਪਾਣੀ ਭਰਨ ਦੀਆਂ ਲੰਮੇ ਦਾ, ਉਹ ਮੈਂ ਪਾਣੀ ਭਰਨ ਦੀਆਂ ਲੰਮੇ ਦਾ, ਬੇਟਾ ਢੋਲ ਮੁਸਾਫਿਰ ਲੰਮੇ ਦਾ, ਬੇਟਾ ਢੋਲ ਮੁਸਾਫਿਰ ਲੰਮੇ ਦਾ, ਆਹੀ ਜਾਣਦਾ ਯਾਰ ਨਾ ਜਾਣੇ, ਬੇਟਾ ਢੋਲ ਜਵਾਨੀਆਂ ਮਾਣੇ, ਬੇਟਾ ਢੋਲ ਜਵਾਨੀਆਂ ਮਾਣੇ। ਇਹਦੇ ਭਾਈ ਫੈਸਲ ਚਲੋ ਜੀ। ਹੁਮਾ ਕਰ ਪਿਆ। ਚੱਲ ਓ ਮੈਂ ਪਾਣੀ ਭਰਨੀਆਂ ਲੰਮੇ ਦਾ, ਮੈਂ ਪਾਣੀ ਭਰਨੀਆਂ ਲੰਮੇ ਦਾ, ਮੇਰਾ ਢੋਲ ਮੁਸਾਫਿਰ ਲੰਮੇ ਦਾ, ਮੇਰਾ ਢੋਲ ਮੁਸਾਫਿਰ ਲੰਮੇ ਦਾ, ਮਾਹੀ ਜਾਣਦਾ ਯਾਰ ਨਾ ਜਾਣੇ, ਮੇਰਾ ਢੋਲ ਜਵਾਨੀਆਂ ਮਾਣੇ, ਮੇਰਾ ਢੋਲ ਜਵਾਨੀਆਂ ਮਾਣੇ। ਕਿਉਂ ਜੀ ਅਰੇ ਕਿਆ ਕਹਨੇ ਜੀਓ ਨੋਨੀ ਐਕਸ਼ਨ ਤੇਰੀ ਇਹ ਉਹ ਪਰਫਾਰਮੈਂਸ ਆ ਕਿ ਯਾਰ ਮੈਂ ਦੇਖਿਆ ਫਿੱਕੇ ਬੰਦੇ ਮਹਿੰਦੀ ਦੇ ਪ੍ਰੋਗਰਾਮ ਤੋਂ 5-5 7-7 ਲੱਖ ਲੈ ਕੇ ਆਉਣੇ, ਬੋਰਾ ਨਹੀਂ ਉਹਨਾਂ ਕੋਲ ਬੰਦ ਹੋਣੇ ਇੰਨੇ ਰੁਪਏ ਇਕੱਠੇ ਏਦਾਂ ਹੀ ਆ। ਵੀ ਘਰੋਂ ਦੂਜਾ ਬੋਰਾ ਮੰਗਾਇਆ ਦੁਮੜ ਆਟੇ ਦੇ ਬੋਰੇ 'ਚ ਪੈਸੇ ਪਾਏ ਤੇ ਲੈ ਕੇ ਘਰ ਤੇ ਤੂੰ ਤੇ ਨੋਰੀ ਚੰਗਾ ਭਲਾ ਸਰੀਲਾ ਵਾ। ਔਰ ਜਨੂਬੀ ਪੰਜਾਬ ਵਾਲੀ ਸਾਈਡ ਤੇ ਨਿਕਲ ਜਾ, ਮਾਲਾ ਮਾਲ ਹੋ ਜਾਏਗਾ, ਵਾਪਸੀ ਤੂੰ ਲੈਂਡ ਕਰੂਜ਼ਰ ਤੇ ਹੀ ਆਏ। ਉਹ ਜਨੂਬੀ ਪੰਜਾਬ ਦੂਰ ਰਹੇਗਾ, ਤੂੰ ਮੱਕੋਣੇ ਆ, ਤੂੰ ਭੜੋਲਿਆਂ 'ਚ ਭੜ ਕੇ ਲਾਉਂਗਾ, ਕੀ ਹੋਗਾ ਤੂੰ ਭੜੋਲੇ ਲੈ ਕੇ ਜਾਈ। ਓਏ ਠਹਿਰ ਤੇਰੀ ਯੂਨੀਵਰਸਿਟੀ ਤੇ ਹਾਂਜੀ ਸਾਜ ਜੀ ਐਗਰੀਕਲਚਰ ਯੂਨੀਵਰਸਿਟੀ ਤੇ ਸਾਜ ਜੀ ਤੁਸੀਂ ਕੀ ਹੋ ਗਿਆ, ਮੈਂ ਭਰਾ ਨੂੰ ਨਾ ਖੁਸ਼ ਕਰੇ ਕੱਲਾ ਤੁਸੀਂ ਦੇ ਗਈ ਹੋ 5-5000 ਵਾਲੀ ਕਾਪੀ ਖੁੱਲਣੀ ਕਾਲੂ ਜੀ ਮੱਕੂਵਾੜਾ ਮੈਂ ਖੁਦ ਪੜਿਆ ਜ਼ਰਾਏ ਬਲਾਗ ਦੇ ਜ਼ਰੀਏ 5-5000 ਵਾਲੀ ਕਾਪੀ ਖੁੱਲਣੀ ਭਲਾ ਕਿੱਦਾਂ? ਸਾਰੇ ਜਿਨ੍ਹਾਂ ਨੇ ਲੈਣਾ ਨਾ ਲੈਣੇ ਉਹ ਆਏ ਹੁਣ ਕਾਪੀਆਂ ਲੈ ਕੇ, ਤੇ ਉਹਨੇ ਕਹਣਾ ਭਾਜੀ ਮੇਰੀ 5000 ਵਾਲੀ ਖੁੱਲੀ ਆ ਦਿਓ ਪਹਿਲੇ। ਏਦਾਂ 5-5000 ਕਿਸੇ ਦੀ 3000 ਵਾਲੀ ਖੁੱਲਣੀ ਹੈ, ਕਿਸੇ ਦੀ 1200 ਵਾਲੀ ਖੁੱਲਣੀ ਹੈ। ਛੋਟੀ ਕਾਪੀ ਆਹ ਸਾਜ ਏਦਾਂ ਕਾਪੀਆਂ ਖੁੱਲਣੀਆਂ। ਤਾਂ ਛੱਬਾ ਇੰਜ ਕਰਦਾ ਮੇਰਾ ਬਸ ਇੰਜ ਦੰਦਾਂ ਨਾਲ ਪਿੰਨ ਪੁੱਟਦਾ ਪੈ ਜਾਂਦੀ ਬਸ ਓਏ ਮੇਰੇ ਸੁਣ ਲੈ ਗੱਲ ਆ ਉਹ ਪਹਿਲੇ ਟਾਲ ਬੋੜਾ ਹੋ ਗਿਆ ਵਾ। ਤਾਇਆ ਛੱਪਾ ਚਿੱਤਰ ਮਾਰੇ ਉਹਨੇ ਤਾਏ ਛੱਬੇ ਨੂੰ ਸਾਡੇ ਛੁੱਟੀਆਂ ਦੇ ਕੰਮ ਵਾਲੀਆਂ ਕਾਪੀਆਂ ਲੜਾ। ਨਾਲੇ ਤਾਏ ਛੱਬੇ ਨੇ ਪੈਸੇ ਲਈ ਕਾਪੀਆਂ ਇੰਨੀਆਂ ਖੋਲੀਆਂ ਵਾ ਉਹ ਪਿੰਨ ਫਿਰ ਕੀ ਖੰਡਾ ਹੋ ਗਿਆ ਤੂੰ। ਉਹ ਸੱਚ ਸਾਜ ਜੀ ਉਹ ਕੰਜਨ ਫੇਰ ਕਹਿੰਦਾ 10000 ਦੇ ਹੁਣ ਤੇਰੀ ਗੱਡੀ ਪੱਕੀ ਆ। ਲੈ ਦੇ ਵੀ ਉਹ ਫੇਰ ਮੈਨੂੰ ਬੜਾ ਪੱਕਾ ਜਾ ਹੋ ਗਿਆ ਨਾ, ਵੋਇਸ ਮੈਂ ਤੇ ਹੀ ਕਰਦਾ ਵਾ, ਕਹਿੰਦਾ ਤੇਰਾ ਕੰਮ ਹੋ ਜਾਊਗਾ। ਨਹੀਂ ਆਤ ਨੂੰ ਨਹੀਂ ਸਾਜ ਜੀ ਐਗਰੀਮੈਂਟ ਕਰੇ ਮੇਰੇ ਨਾਲ ਕਿੰਨੇ ਚ ਹੁੰਦਾ ਤੂੰ? ਮੈਂ ਦੱਸੂ 10,000 ਐਡਵਾਂਸ ਆ। ਮੈਂ ਸਫੇ ਤੇ ਪੜਿਆ ਸੀ ਅਖਬਾਰ ਦੇ ਤੇ ਸਭ ਤੋਂ ਬਹੁਤੀਆਂ ਮੌਤਾਂ ਸਿੰਗਰਾਂ ਦੀਆਂ ਮੱਕੂਆਣੇ ਹੋਈਆਂ। ਮਾੜੀ ਜੀ ਫਰਮੈਸ਼ ਤੁਸੀਂ ਇੰਜ ਹੋਇਆ ਤੁਹਾਨੂੰ ਫੈਰ ਮਾਰ ਦੇਣਾ। ਵਾਈ ਤੁਹਾਡੀ ਬਜ਼ੁਰਗ ਹੋਰ ਤਰ੍ਹਾਂ ਦੇ ਚੱਲ ਆਗਾ ਜਿੱਤਨਾ ਅੱਜ ਤੂੰ ਗਾਣਾ ਛਡਾ ਦੇਣਾ, ਤੂੰ ਇੰਜ ਕਰਕੇ ਆਲਾਪ ਲਾਉਣਾ ਓਏ ਬਾਤ ਫਾਲ ਕਰਨ ਹਾਂ ਲਾ ਯਾਰ ਤੈਨੂੰ ਗੁਜਰਾਲੀ ਅੱਛਾ ਨਾਮ ਵੀ ਜੀਬ ਜਿਹਾ ਦੱਸਣਗੇ ਖਾਣੇ ਦਾ। ਓਏ ਜਗਾ ਸੁਣਾ ਜਗਾ ਆਹੋ ਇਹ ਤੈਨੂੰ ਤੇਰੇ ਜਗਾ ਦੇਂਦੀ ਨਹੀਂ। ਸਾਜ ਜੀ ਗੁਜਰਾਲੀ ਹੀਰੋ ਦੀ ਹੈ ਤੂੰ ਲਤਾ ਜੀ ਸ਼ੁਰੂ ਕੀਤੀ ਤੈਨੂੰ ਕਹਣਾ ਜਗਾ ਸੁਣਾ ਜਗਾ ਗੁਜਰਾਲੀ ਹੀਰ ਸੁਣਾ ਦੇਵੇ ਸਾਜ ਜੀ ਉੱਥੋਂ ਨਾਲ ਲੱਖਾਂ ਰੁਪਇਆ ਲੈ ਗਿਆ ਵੇ ਤੇ ਮੇਰੇ ਲੈ ਉਸਤਾਦ ਜੀ ਇੱਕ ਜਗ੍ਹਾ ਤੇ ਮੈਂ ਗਿਆ ਪ੍ਰੋਗਰਾਮ ਦੇ ਸੱਚੀ ਮੁੱਚੀ, ਹਾਂ ਤੇ ਉਹ ਦੋ ਨਾ ਚਾਚੇ ਤਾਏ ਦੇ ਘਰ ਸੀਗੇ ਤੇ ਉਹ ਆਪਸ ਚ ਲੜੇ ਸੀ, ਤੇ ਮੈਨੂੰ ਨਾ ਦੂਲੇ ਨੇ ਫਰਮਾਇਸ਼ ਕੀਤੀ, ਕਹਿੰਦਾ ਯਾਰ ਉਹ ਸੁਣਾ ਵਿਗੜ ਗਈ ਹੈ ਥੋੜੇ ਦਿਨੋਂ, ਤੇ ਉਹ ਚੰਦ ਕਿਤੇ ਨਹੀਂ ਹੋਈ ਸੀ ਲੜਾਈ। ਮੈਂ ਕਿਹਾ ਵਿਗੜ ਗਈ ਏ ਹਲੇ ਮੈਂ ਸ਼ੁਰੂ ਕੀਤਾ, ਉਹਨੇ ਇੱਕ ਅੰਤਰਾ ਸੁਣਿਆ ਤੇਰੇ ਹੁੰਦੇ ਆ, ਹਲੇ ਇੱਥੇ ਮੈਂ ਪਹੁੰਚਿਆ ਤੇ ਕਰੈਕਟਰ ਨਾਲ ਦੇ ਘਰ ਚੋਂ ਆਇਆ ਡੰਡੇ ਸੋਟੇ ਚੱਕ ਕੇ, ਉਹਨੇ ਸਾਰੀ ਮਹਿੰਦੀ ਲਗਾਈ। ਫਿਰ ਅੱਛੇ ਦਾ ਕਰਾਇਆ ਕਿਸੇ ਨੇ? ਨਹੀਂ ਦੂਲੇ ਨੇ ਆਪ ਕਿਹਾ ਵਾ ਕਿ ਯਾਰ ਮੇਰੇ ਨਾ ਤਾਏ ਦਾ ਘਰ ਆ ਤੇ ਉਹ ਵਿਆਹ ਤੇ ਨਹੀਂ ਆਏ ਤੇ ਤੂੰ ਆਹ ਗਾਣਾ ਸੁਣਾ ਯਾਰ, ਯਾਨੀ ਸ਼ਾਇਦ ਸੁਲਾ ਦੁੱਖ ਚ ਉਹ ਕਰੈਕਟਰ ਨੇ ਏਡਾ ਡੰਡਾ ਕੱਢ ਲਿਆਂਦਾ ਉਸਤਾਦ ਜੀ ਵਿੱਚ ਸਿੰਗਰ ਵੀ ਪੁੰਚੜਿਆ ਉਹਨੇ। ਮੈਂ ਕਿਹਾ ਉਹ ਮੇਰਾ ਗਿਰਬਾਨ ਫੜਿਆ ਉਹਨੇ ਕੰਧ ਨਾਲ ਲਾਇਆ ਕਨਾਤ ਨਾਲ। ਤੈਨੂੰ ਕਿਹਨੇ ਆਖਿਆ ਇਹ ਗਾਣਾ ਗਾ, ਤੈਨੂੰ ਕਿਹਨੇ ਆਖਿਆ? ਉਹ ਮੈਂ ਕਿਹਾ ਮੈਂ ਕਸਮਾਂ ਖਾ ਕਹਾਂ ਯਾਰ ਜਿਹਦਾ ਵਿਆਹ ਉਹਨੇ ਕਿਹਾ ਉਹ ਕਹਿ ਹੀ ਨਹੀਂ ਸਕਦਾ। ਦੂਲਾ ਵੀ ਭੱਜਿਆ ਯਾਰ ਭੁੱਲਾ ਗਿਆ ਘੰਟੇ ਬਾਅਦ। ਮੈਂ ਕਿਹਾ ਭਾਈ ਮਿਊਜ਼ੀਸ਼ੀਅਨਾਂ ਦੇ ਤੇ ਪੈਸੇ ਦਿਓ, ਇਹਨਾਂ ਨੂੰ ਦੇਣੇ। ਉਹ ਕਹਿੰਦੇ ਨਹੀਂ ਹੁਣ ਲੜਾਈ ਹੋ ਗਈ। ਉਹਨੇ ਜਾਣ ਕਿੱਥੇ ਤੇ ਗਿਆ ਸੀ। ਦੋ ਸੀਗਾ ਇਲਮੀ ਮਲਿਕ ਸਾਡਾ ਨਾ, ਉਹਨੂੰ ਸ਼ੌਕ ਸੀ ਰੈਪ ਕਰਦਾ। ਮੈਂ ਗਾਣਾ ਗਾਉਂਦਾ ਉਹਨੇ ਵਿਆਹ ਸ਼ਾਦੀ ਦਾ ਮਨ ਮੈਨੇ ਕਰਦਾ ਮਹਿੰਦੀਆਂ ਤੇ। ਉਹ ਗੰਜਾ ਸੀ, ਉਹਦਾ ਬੜਾ ਲੰਮੂ ਵਰਗਾ ਸਿਰ ਸੀ। ਅਸੀਂ 86 ਪਿੰਡਾਂ ਗੁਜਰ ਤੋਂ ਕੇ ਉੱਥੇ ਚਲੇ ਗਏ। ਉਹ ਜੋ ਰੈਪ ਕਰਦੇ ਨਾ ਵਿੱਚ ਇੱਕ ਲਾਈਨ ਬਹੁਤ ਮਾੜੀ ਕਰ ਸੀ,
ਕਿ ਤੈਨੂੰ ਚੱਕ ਕੇ ਲੈ ਜਾਾਂਗੇ ਤੇਰੇ 5-6 ਭਾਈ ਤੇਰੇ ਸਾਰੇ ਇੱਕ ਈਸਾਈ ਤੈਨੂੰ ਉਹ ਪਿੰਡ ਸੀ ਈਸਾਈਆਂ ਦਾ ਤੇ ਮੈਂ ਗਾਣਾ ਗਾਉਂਦਾ ਸੀ ਸਭੀ ਮੇਰੀ ਵਾਰ ਮੈਂ ਵਾਰੀ ਤੇ ਪਿੱਛੋਂ ਉਹਨੇ ਇੰਜ ਕਰਕੇ ਰੈਪ ਕਰਨਾ ਤੇ ਕਲੈਸ਼ ਰੈਪ ਹੋਣੀ ਕੋ ਧੋਰ ਹੋਣੇ ਉਹਨੇ ਜੋ ਈਸਾਈਆਂ ਵਾਲੀ ਗੱਲ ਕੀਤੀ ਨੇ ਮੈਂ ਇੰਜ ਕਰਕੇ ਮੁੜਿਆ ਤੇ ਉਹਨੇ ਇੱਕ ਬੰਦੇ ਨੇ ਇੱਥੋਂ ਮੈਂ ਕਿਹਾ ਮੈਂ ਹਰਕਤ ਕਰ ਰਿਹਾ ਮੇਰੇ ਕੋਲ ਹਰਕਤ ਨਹੀਂ ਹੋਣ ਡਈ ਮੈਂ ਅੱਗੇ ਨੂੰ ਜਾਣਾ ਅੱਗੇ ਨੂੰ ਜਾਣਾ ਪਿੱਛੇ ਇੱਕ ਬੰਦੇ ਨੇ ਫੜਿਆ ਕਹਿੰਦਾ ਮੈਂ ਕਿਹਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੈਂ ਅੱਗੇ ਨੂੰ ਜਾ ਰਿਹਾ ਮੇਰੇ ਕੋ ਅੱਗੇ ਨੂੰ ਵੀ ਨਹੀਂ ਜਾ ਜਾਂਦਾ ਮੇਰੇ ਕੋ ਧੌਣ ਵੀ ਨਹੀਂ ਮੋੜੀ ਜਾਂਦੇ ਇਹ ਕੀ ਇੱਕ ਬੰਦੇ ਨੇ ਮੇਰੇ ਇੱਥੋਂ ਫੜਿਆ ਮੈਂ ਕਿਹਾ ਹਾਂਜੀ ਭਾਜੀ ਕਹਿੰਦਾ ਕਸਾਈ ਤੇ ਤੂੰ ਕਹਿਣਾ ਸੀ ਭਾਜੀ ਅਤਾਈ ਤੇ ਉਸਤਾਦ ਜੀ ਉਸ ਪ੍ਰੋਗਰਾਮ ਤੋਂ ਬਾਅਦ ਅਸੀਂ ਇਹ ਗੋਲੇ ਦੀ ਐਂਟਰੀ ਦੇ ਵਿੱਚ ਨਾਲੇ ਦਾਲ ਖਾਣ ਰਹੇ ਆ ਨਾਲੇ ਇੱਕ ਦੂਜੇ ਨੂੰ ਕਹਿਣ ਰਹੇ ਆ ਯਾਰ ਮੈਂ ਤਾਂ ਬਲਵਾਨ ਜਿਹੜਾ ਕੁੱਤੀ ਇਹਦਾ ਸਾਥ ਇੱਕ ਮੇਰਾ ਦੋਸਤ ਸੀ ਜਾਗਾ ਨਹੀਂ ਸੀ ਉਹਦਾ ਪਿੰਡਾ ਚ ਇਕੱਠਾ ਤੇ ਰੱਜ ਕੇ ਡਰਪੋਕ ਸੀਗਾ ਜੋ ਪਿੱਛੇ ਖਲੋਤਾ ਉਹ ਕਹੀ ਜਾਂਦਾ ਇਹ ਗਲਤੀ ਹੈ ਭਾਈ ਉਹ ਨਾਲ ਕਸਾਈ ਨਾਲ ਰਲ ਗਿਆ ਹਾਂ ਮੈਂ ਵੀ ਕਸਾਈ ਅੱਛਾ ਮੈਂ ਵੀ ਕਸਾਈ ਹਾਂ ਅਗਲਾ ਮੈਂ ਵੀ ਕਸਾਈ ਗਿਆ ਸਾਡਾ ਇੱਥੋਂ ਪ੍ਰੋਗਰਾਮਾਂ 'ਚ ਨਾ ਕੂੜ ਕੋਣੇ ਬਹੁਤ ਹੁੰਦੇ ਉਸਤਾਦ ਜੀ ਕਰੈਕਟਰ ਐਸੇ ਐਸੇ ਆਏ ਹੁੰਦੇ ਇੱਕ ਜਗ੍ਹਾ ਅਸੀਂ ਪ੍ਰੋਗਰਾਮ ਕਰ ਰਹੇ ਆ ਤੇ ਮੈਂ ਕਾਮੇਡੀ ਕਰ ਰਿਹਾ ਤੇ ਕਨਾਤ ਲੱਗੀ ਆ ਉਹ ਤਾਰੇ ਵਾਲੀ ਕਨਾਤ ਹੁੰਦੀ ਨਾਲ ਪੱਲੇ ਵਾਲੀ ਕੁਰਸੀ ਹੁੰਦੀ ਮੈਂ ਕੋਈ ਗੱਲ ਕੀਤੀ ਤੇ ਅੱਗੇ ਰਸ਼ ਘੱਟ ਵਾ ਤੇ ਕਨਾਤ ਤੋਂ ਪਰੇ ਨਾ ਮੈਨੂੰ ਇੰਜ ਲੱਗਾ ਰਸ਼ ਜ਼ਿਆਦਾ ਮੈਂ ਕਿਹਾ ਸਰਕਾਰ ਇੱਧਰ ਆ ਜਾਓ ਇੱਥੇ ਮੈਡਮ ਨੂਰ ਜਹਾਂ ਆਈ ਆ ਕਿਸੇ ਨੇ ਵਿੱਚੋਂ ਇਹ ਕਹਤਾ ਨਹੀਂ ਤੇਰੀ ਅੰਮੀ ਆਈ ਆ ਕਰੈਕਟਰ ਕਈ ਕੂੜ ਟੱਕਰ ਮੈਂ ਅੱਗੋਂ ਨਾ ਬਰਾਬਰ ਜੁੜ ਗਿਆ ਮੈਂ ਕਿਹਾ ਸੀ ਤੇ ਇੰਤਜ਼ਾਮੀਆਂ ਸਾਨੂੰ ਤਾਂ ਸੱਦਿਆ ਵਾ ਆਉਂਦਾ ਦੇਣਗੇ ਇੱਜ਼ਤ ਦੇਣਗੇ ਮੈਂ ਨਾ ਕੋਈ 2-4 ਗੱਲਾਂ ਕਰਤੀਆਂ ਮੇਰੇ ਨਾਲ ਕੂੜ ਕਰੈਕਟਰ ਫੇਰ ਮੇਰਾ ਯਾਰ ਗੰਜਾ ਬਾਡੀ ਬਿਲਡਰ ਉਹ ਬਾਡੀ ਬਿਲਡਰ ਸੀ ਮੈਂ ਹੰਡੋ ਰੈਟ ਉਹਨੇ ਕਿਤੇ ਕਹਿੰਦਾ ਉਹ ਉਰਦੂ ਸਪੀਕਰ ਬਾਹਰ ਆ ਜਾਏ ਕਹਿੰਦਾ ਬਾਹਰ ਨਿਕਲੇ ਦੇਖ ਰਹੇ ਤੇ ਆਪ ਕਿਤਨੇ ਪਾਣੀ में ਕਨਾਤ ਇੰਜ ਹਟੀ ਆ ਤੇ ਬੰਦੇ ਬੈ ਕੇ ਦਾਰੂ ਪੀਣੇ 15-20 ਜਣੇ ਚੱਦਰਾਂ ਵੀ ਇਹ ਜਿਹੜਾ ਪੈਰ ਆ ਘੁਆਟੀ ਚੱਪਲ ਚੋਂ ਵੀ ਇੰਨਾ ਪੈਰ ਬਾਹਰ ਸੀ 11 ਨੰਬਰ ਜੁੱਤੀ ਚੋਂ ਵੀ ਇੰਨਾ ਪਿਆਰ ਬਾਹਰ ਸੀ ਤੇ ਉਹਨਾਂ ਲਾਲ ਕੁਰਸੀਆਂ ਸਾਡੇ ਉਹ ਮਾਰੀਆਂ ਸਾਜੀ ਸੀ ਜਵਾਬ ਸੀ ਉਹ ਜਿਹੜੀਆਂ ਕੱਪੜੇ ਵਾਲੀਆਂ ਹੁੰਦੀਆਂ ਬਹੁਤ ਮਾਰੀਆਂ ਵੀ ਪਾੜ ਗਈਆਂ ਇਹ ਔਰਤ ਦੀ ਆਵਾਜ਼ ਸੀ ਮਰ ਗਏ ਵੇ ਫੜ ਦਿਓ ਸਿੰਗਰ ਮਾਰਤਾ ਵੇ ਮਾਰਤਾ ਵੇ ਸਿੰਗਰ ਮਾਰਤਾ ਤੇ ਵਾਪਸੀ ਅਸੀਂ ਰਕਸ਼ੇ ਪੂਰੇ ਨਹੀਂ ਆਏ ਕਿਹੜੇ ਰਕਸ਼ੇ 'ਚ ਜਿਹੜਾ ਰਕਸ਼ੇ 'ਚ ਅਸੀਂ ਵਾਪਸ ਆਏ ਸੀ ਨਾ ਉੱਤੇ ਪ੍ਰੋਗਰਾਮ ਸਹੀ ਸਲਾਮਤ ਦਾ ਗੁੱਲੇ ਡੁੱਲੇ ਅਸੀਂ 3 ਜਣੇ ਰਕਸ਼ੇ ਪੂਰੇ ਨਹੀਂ ਹੋਣੇ ਇੰਨੇ ਸਜਾਤਾ ਉਹਨਾਂ ਸਾਨੂੰ ਸੋਚ ਕੇ ਇੰਨੀਆਂ ਸੋਚਾਂ ਪਾਤੀਆਂ ਅੱਛਾ ਯਾਰ ਜਿਹਦੇ 'ਚ ਤੁਸੀਂ ਖੁੱਲੇ ਡੁੱਲੇ ਆਏ ਹੋ ਵਾਪਸੀ ਦੇ ਵਿੱਚ ਪੂਰੇ ਨਹੀਂ ਆ ਰਹੇ ਇੰਨੇ ਸੁੱਜੇ ਤੇ ਉਹ ਰਕਸ਼ੇ ਵਾਲਾ ਵੀ ਸਾਨੂੰ ਘਰ ਲਿਜਾਣ ਦੀ ਬਜਾਏ ਐਮਰਜੈਂਸੀ ਵਾਰਡ ਲਾ ਗਿਆ ਨਹੀਂ ਹੋ ਜਾਂਦਾ ਸਾਜੀ ਇੱਕ ਜਗ੍ਹਾ ਤੇ ਨਾ ਮੈਂ ਪ੍ਰੋਗਰਾਮ ਕਰਨ ਗਿਆ ਤੇ ਸੈੱਟ ਕਰਾ ਰਿਹਾ ਭਾਈਜਾਨ ਬੈਠੋ ਹਲੇ ਸ਼ੁਰੂ ਕਰਦੇ ਪਿੱਛੇ ਮਿਊਜ਼ੀਸ਼ੀਅਨ ਆਪਣਾ ਕੰਮ ਕਰ ਰਹੇ ਇੱਕ ਬੰਦਾ ਆਇਆ ਕਹਿੰਦਾ ਫੜ 1000 ਰੁਪਇਆ ਉਹ ਨੀਲੇ ਸੂਟ ਵਾਲੇ ਜੁਗਤ ਮਾਰ ਮੈਂ ਕਿਹਾ ਜੋ ਏਦਾਂ ਫਲਾਣਾ ਹੁੰਦਾ ਤੇ ਉਹ ਹੱਸੇ ਉਹਨੇ ਨੂੰ ਜਿਹਨੇ ਜੁਗਤ ਮਰਵਾਈ ਸੀ ਉਹ ਫੇਰ ਆਇਆ ਕਹਿੰਦਾ ਲੈ 1000 ਇੱਕ ਹੋਰ ਮਾਰ ਮੈਂ ਫੇਰ ਉਹਨੂੰ ਜੁਗਤ ਮਾਰਤੀ ਉਹ ਹੱਸਦਾ ਕਰਦਾ ਇੱਕ ਆਇਆ ਤੇ ਅਗਲੀ ਜੁਗਤ ਤੀਸਰੇ 1000 ਵਾਲੀ ਜੁਗਤ ਮਾਰੀ ਨਾ ਮੈਨੂੰ ਤੇ ਕਹਿੰਦਾ ਆ ਯਾਰ ਬਹੁਤ ਮਜ਼ਾ ਆਇਆ ਉੱਠਿਆ ਵਾ ਉਹਨੇ ਚੱਕ ਕੇ ਘੁਮਾ ਕੇ ਸਟੇਜ ਤੋਂ ਤੈਨੂੰ ਮੇਰੇ ਹੱਥ ਚ ਮੈਗ ਤੇ ਤਾਰ ਵਿੱਚੋਂ ਨਿਕਲ ਗਈ ਤੇ ਕਹਿੰਦਾ ਹੁਣ ਮਾਰ ਜੁਗਤ ਮੈਂ ਕਿਹਾ ਤਾਰ ਤੇ ਲਵਾ ਬੜੇ ਸਾਜੀ ਕੋਟਬੜੀ ਇੱਕ ਸਾਡੀ ਸ਼ਾਦੀ ਤੇ ਅਸੀਂ ਦੋਸਤ ਦੀ ਤੇ ਗਏ ਤੇ ਉੱਥੇ ਨਾ ਇੱਕ ਮੋਟਾ ਜਿਹਾ ਕਰੈਕਟਰ ਸੀ ਤੇ ਸਾਨੂੰ ਦੋਸਤ ਕਹਿਣ ਕਿ ਇਹਨੂੰ ਜੁਗਤਾ ਮਾਰੋ ਮੈਂ ਤੇ ਬਾਸ ਨੂੰ ਜੁਗਤਾ ਮਾਰਨ ਲੱਗ ਪਏ 5-6 ਜੁਗਤਾਂ ਮਾਰੀਆਂ ਉਹ ਅੰਦਰ ਗਿਆ ਤੇ ਪਿਸਤੌਲ ਲਿਆ ਕੇ ਬਹਿ ਗਿਆ ਸਾਨੂੰ ਕੁਛ ਨਹੀਂ ਉਹਨੇ ਸਾਨੂੰ ਕਿਹਾ ਅੰਦਰੋਂ ਪਿਸਤੌਲ ਫੜ ਲਿਆ ਅਸੀਂ ਚੁੱਪ ਸੀ ਗਏ ਨਹੀਂ ਬੜੇ ਬੜੇ ਕੂੜ ਕਰੈਕਟਰ ਸੀਗੇ ਉਸਤਾਦ ਜੀ ਮੈਂ ਇੱਕ ਵਾਰੀ ਪਹਿਲੇ ਵੀ ਦੱਸਿਆ ਸੀਗਾ ਕਿ ਬਾਬਾ ਆਪਣੇ ਸਕੇ ਪੀਰ ਨੂੰ ਕਰਕੇ ਨਿਜ਼ਾਮ ਦੇ ਛਾਤੋਂ ਕਹਿੰਦਾ ਉਹ ਪੀਰ ਓਏ ਉਹ ਪੀਏ ਕੀ ਉਹ ਪੀਰ ਨਹੀਂ ਕੀ ਕੀਤਾ ਉਹ ਪੀ ਓਏ ਨਹੀਂ ਕੌਣ ਸੀ ਬਾਬਾ ਜੀ ਮਰੀਦ ਸੀ ਨਾ ਮੁਰੀਦ ਸੀ ਕਿਸੇ ਬਾਬੇ ਦੇ ਮੇਲਾ ਲੱਗਾ ਥਲੇ ਕਵਾਲੀ ਹੁੰਦੀ ਬਾਬਾ ਜੀ ਪੀਰ ਸਰਕਾਰ ਸਟੇਜ ਤੇ ਬੈਠੇ ਤੇ ਆਪ ਦਾਰੂ ਪੀ ਕੇ ਉੱਪਰ ਚੜ ਗਿਆ ਮਰੀਦ ਨੇ ਹਾਂ ਕਹਿੰਦਾ ਉੱਤੇ ਕਹਿੰਦਾ ਉਹ ਪੀ ਓਏ ਸੀਰੀਅਸਲੀ ਉਸਤਾਦ ਜੀ ਅਸੀਂ ਤਾਂ ਸੀਗੇ ਹੋਰ ਕੋ ਉਹ ਕਮਾਲ ਬੰਦ ਕਰ ਪੀ ਓਏ ਤੇ ਉੱਪਰ ਪੀਰ ਸਰਕਾਰ ਉੱਤੇ ਕਿੱਥੋਂ ਜਗ੍ਹਾ ਉਹ ਪੀ ਓਏ ਬਾਬਾ ਜੀ ਕਹਿੰਦੇ ਮੈਂ ਨਹੀਂ ਕਰਦਾ ਨਹੀਂ ਕਹਾਂ ਬੋਲ ਕੇ ਉੱਠਾ ਯਾਰ ਇਹ ਕੀ ਗੱਲ ਹੈ ਯਾਰ ਸਾਜੀ ਮੈਂ ਇੱਕ ਵਾਰੀ ਮਹਿਮਾਨ ਖੁਸ਼ੀ ਗਿਆ ਮੈਚ ਦੇ ਵਿੱਚ ਲਓ ਹੈ ਆ ਲੋ ਇਹੀ ਲਾ ਇੱਥੇ ਹੀ ਹੱਸੋ ਯਾਰ ਕੀ ਹਕੀਕਤ ਬਾਤ ਆ। ਮੈਂ ਕਹਤਾ ਮੈਂ ਕਿਹਾ ਜੀ 3 ਛੱਕੇ ਹੁਣੀ 5000 ਰੁਪਏ ਟੈਨਸ ਬਾਲਦਾ ਸੀ ਉਹ ਕ੍ਰਿਕਟਰ ਨੇ ਮਾਰ ਤੇ ਮੈਂ ਮਾਲਕ ਤੁਸੀਂ ਥੱਲੋਂ ਦੇ ਪਿੱਛੇ ਜਾ ਰਿਹਾ ਇਹ ਜਵਾਬ ਜਦੋਂ ਪਹਿਲਾ ਵੱਜਾ ਮੈਂ ਕਿਹਾ ਓਕੇ ਮੈਂ ਤਾੜੀਆਂ ਮਾਰ ਰਿਹਾ ਨਹੀਂ ਜਦੋਂ ਇਹਨੇ 5000 ਦਾ ਕਹਿ ਰਿਹਾ ਮੈਂ ਨਾਮ ਦਿਆਂਗਾ ਉਸ ਤੋਂ ਪਹਿਲੇ ਬੰਦੇ ਦੇ ਪਿੱਛੇ ਹੱਥ ਕਰਕੇ ਦੌੜੇ ਨਾ ਤੇ ਮਾਲਕ ਤੁਸੀਂ ਦੌੜੇ ਜਦੋਂ ਦੂਜਾ ਮਾਰਿਆ ਤਾਂ ਦੇਖ ਰਿਹਾ ਕਿ ਪਿੱਛੋਂ ਰਸਤਾ ਕਿੱਧਰ ਨੂੰ ਦੌੜਨ ਦਾ ਇਦਾਂ ਹੀ ਆ ਜਦੋਂ ਤੀਸਰਾ ਮਾਰਿਆ ਨਾ ਉਹਨਾਂ ਨੇ ਮੈਚ ਰੋਕਤਾ ਹੁਣ ਪੈਸੇ ਹੋਣਗੇ ਤੇ ਫੇਰ ਹੀ ਆ ਮੈਂ ਉਹਨੂੰ ਕਰ ਸੀਗਾ ਮੈਂ ਗੱਲ ਤੂੰ ਐਲਾਨ ਕਰਦੇ ਕਿ ਦੇਤੇ ਆ
ਕਹਿੰਦਾ ਭਾਈ ਉਹ ਪੈਸੇ ਪੁੱਤੇ ਆਣਗੇ, ਤੂੰ ਜਾਣੇ ਤੇ ਉਹਦਾ ਕੰਮ ਜਾਣੇਗਾ। ਮਹਿਮਾਨ ਨੇ ਖਸੂਸੀ ਜਾਣੇ ਤੇ ਹੋ ਜਾਣੇ। ਉਹ ਪ੍ਰੈਸਮੈਨ ਪਤਾ ਲੈ ਕੇ ਨਾ ਆ ਗਿਆ ਸਟੇਜ ਤੇ, ਕਹਿੰਦਾ ਭਾਜੀ ਇਹਦੇ ਪੈਸੇ ਰੱਖ ਕੇ ਜਾਣੇ ਆ, ਜੇ ਇੰਨੀ ਕਾਤ ਨੇ ਨਾ ਹੁੰਦੀ ਤਾਂ ਐ ਵੀ ਨਾ ਕਰੋ। ਠੀਕ ਆ ਨਾ। ਮੈਂ ਕਿਹਾ ਯਾਰ ਇੱਕ ਮਿੰਟ ਮੇਰਾ ਫੋਨ ਕਰਾਈ, ਫੋਨ ਵੀ ਉਹਨਾਂ ਨੂੰ ਕਰਾਉਣ ਦਿਆਂ। ਅੱਛਾ ਨਾਮ ਵੀ ਜਾਇਜ਼ ਕੀਤਾ ਨੇ ਮੁੜ ਕੇ। ਨਹੀਂ ਫੋਨ ਕਰਾ ਕੇ ਭਾਜੀ ਮੈਂ ਘਰੋਂ ਮੰਗਾਇਆ। ਤੇ ਸਟੇਜ ਤੇ ਬੁੜਾ ਕਹਿੰਦਾ ਤੂੰ ਕਿੱਧਰ ਆਇਆ ਮੈਨੂੰ ਤੁਸੀਂ ਹੈਂ, ਆਟਾ ਕਿਨੇ ਚੱਕ ਲਿਆਉਣਾ ਚੱਕੀ, ਤੂੰ ਮੈਨੂੰ ਥੱਪੜ ਮਾਰ ਦੇਣੀ। ਤੇ ਤੂੰ ਮਹਿਮਾਨ ਨੇ ਖਸੂਸੀ ਮੇਰਾ ਨਾ ਤਾਜੀ ਕੀ ਕਜ਼ਨ ਆ, ਉਹ ਮਾਸ਼ਾਅੱਲਾ ਨਾਤ ਖਵਾਵਾ ਤੇ ਨਾਤ ਖਾ ਮੈਂ ਮਾਸ਼ਾਅੱਲਾ ਸਾਰੇ ਸੁਣੇ ਅਲਹਮਦੁਲਿਲਾ। ਹਾਂ ਉਹ ਰੱਜ ਕੇ ਫਿੱਕਾ ਤੋਂ ਨੇ ਕਹਿੰਦੇ ਅਸੀਂ ਮਹਿਫਿਲ ਕਰਾਈ ਸਾਲਾਨਾ ਤੇ ਉਹਨੇ ਕਹਿਣਾ ਮੈਂ ਸਾਜਿਦ ਸਾਹਿਬ ਉਦੋਂ ਪੜ੍ਹਨਾ ਜਦੋਂ ਸਰਕਾਰਾਂ ਨੇ ਆਉਣਾ, ਮੁਰਸ਼ਿਦ ਨੇ ਆਉਣਾ, ਕਿਉਂਕਿ ਉਦੋਂ ਦਾ ਗੁੰਨੇਬਾਜ਼ ਜ਼ਿਆਦਾ ਹੋਏ ਨਾ, ਮੈਂ ਉਦੋਂ ਪੜ੍ਹਨਾ ਵਾਂ ਸੀਗਾ। ਉਹਦੀ ਫਸਟ ਮਹਿਫਿਲ ਸੀ, ਉਹਨੂੰ ਅਸੀਂ ਪੜ੍ਹਾਇਆ ਵਾ ਤੇ ਮਾਸ਼ਾਅੱਲਾ ਇੰਜ ਕਰਕੇ ਉਹਨੇ ਮਹਿਫਿਲ ਇਹ ਪਹਿਲਾਂ ਸ਼ੇਅਰ ਸ਼ੁਰੂ ਕੀਤਾ ਤੇ ਪਿੱਛੋਂ ਪਬਲਿਕ ਉੱਠਣੀ ਸ਼ੁਰੂ ਹੋ ਗਈ। ਇਹ ਨਹੀਂ ਕਿ ਉੱਠਣ ਪੈਸੇ ਵਾਸਤੇ ਜਾਂ ਘਰਾਂ ਜਾਣਾ ਸ਼ੁਰੂ ਹੋ ਗਏ, ਲੋਕਾਂ ਨੇ ਜੁੱਤੀਆਂ ਝਾੜ ਕੇ ਚਲੋ ਬਈ ਆਓ ਜਾਣ ਤੇ ਮਹਿਫਿਲ ਅੱਧੀ ਰਹਿ ਗਈ। ਉਹ ਜਦੋਂ ਇੰਜ ਕਰਕੇ ਪ੍ਰੋਗਰਾਮ ਮੁੱਕਿਆ ਨਾ, ਬੈਠਕ 'ਚ ਬੈਠਾ ਮੇਰੇ ਗੁਰੂ ਕਹਿੰਦਾ ਮਾਮੂ ਜੀ ਨਾ ਸ਼ਰੀਰ ਦਾ ਮਜ਼ਾ ਆਇਆ। ਮੇਰੇ ਗੁਰੂ ਕਹਿੰਦਾ ਵਾਹ ਵੀ ਆ ਭੋਲਿਆ ਮਜ਼ਾ ਆ ਗਿਆ, ਐਡੀ ਸਖਤ ਆਵਾਜ਼ ਉਠਾਉਣਾ ਤੇਰਾ ਹੀ ਕੰਮ ਸੀ। ਐਡੀ ਪੱਕੀ ਬੈਠੀ ਯਾਨੀ ਜਿਹੜੀ ਪੂਰੇ ਜ਼ਿਹਨ ਨਾਲ ਆਈ ਕਿ ਅਸੀਂ ਸੁਣ ਕੇ ਜਾਣਾ, ਉਹਨੂੰ ਬਿਠਾਤਾ। ਸਾਡੀ ਕ੍ਰਿਕਟ ਟੀਮ ਹੁੰਦੀ ਸੀ, ਅਸੀਂ ਟੂਰਨਾਮੈਂਟ ਕਰਾਉਣ ਦਾ ਨਾ ਪਲਾਨ ਬਣਾ ਲਿਆ, ਪੈਸੇ ਪੂਸੇ ਇਕੱਠੇ ਕੀਤੇ, ਪੂਰੀ ਪਲੈਨਿੰਗ ਨਾਲ ਪੂਰੇ ਪੈਸੇ ਅਸੀਂ ਇਕੱਠੇ ਕਰ ਲਿਆ। ਨਾਈਟ ਦਾ ਕਿਰਾਇਆ ਉਹ ਇੱਕ ਰਾਤ 'ਚ ਹੀ ਮੁੱਕ ਜਾਣਾ ਸੀ। ਫਲੈਟ ਲਾਈਟ ਉਸ ਤਾਰ ਦੀ ਬੱਤੀ ਬੰਦ ਹੋ ਗਈ, ਸਾਨੂੰ ਅਗਲੇ ਦਿਨ ਦਾ ਵੀ ਕਿਰਾਇਆ ਪਿਆ। ਸਾਜੀ ਦਾ ਮੈਂ ਅਸੀਂ ਖੜੇ ਪੈਰੀ ਹੁਣ ਮਹਿਮਾਨ ਖਸੂਸੀ ਲੱਭ ਰਹੇ, ਜਿਹੜਾ ਮਾੜਾ ਮੋਟਾ ਕਰਿਆਨੇ ਵਾਲਾ ਵੀ ਹੈ ਨਾ ਉਹਨੂੰ ਆਸਰਾ ਕਰਾ ਦਿੰਦੇ ਆ ਨਾ ਸਾਰੇ। ਉਹ ਮਾੜਾ ਮੋਟਾ 500 ਵੀ ਦਿੱਤਾ ਤੇ ਬੜਾ ਹਿਸਾਬ ਬਰਾਬਰ ਹੈ। ਸਾਜੀ ਮੈਂ ਨਾ ਤੁਹਾਨੂੰ ਸਹੀ ਗੱਲ ਦੱਸਾਂ, ਆ ਬਾਈਪਾਸ ਵਾਲੀ ਜਗ੍ਹਾ ਤੇ ਇੱਕ ਜਗ੍ਹਾ ਤੇ ਮੈਂ ਪ੍ਰੋਗਰਾਮ ਕੀਤਾ ਤੇ ਹੁਣ ਉਹ ਨਾ ਉੱਥੇ ਖਵਾਜਾ ਸਰਾਫ ਵੀ ਆ ਗਏ ਔਰ ਮੈਂ ਵੀ ਆ ਗਿਆ, ਪਹੁੰਚ ਗਿਆ ਇੱਕੋ ਬੈਠ। ਉਹ ਬੰਦਾ ਇੱਕ ਮੈਨੂੰ ਨਾ ਸ਼ਰਾਰਤੀ ਲੱਗਣ ਡਿਆ ਸੀ ਤੇ ਉਹਦੀ ਸ਼ਰਾਰਤ ਦੇ ਪਿੱਛੇ ਮੈਂ ਆ ਵੀ ਗਿਆ। ਓਏ ਨੋਨੀ ਜੀ ਜਿਹਨੇ ਪਹਿਲੇ ਪੜਨਾ ਨਾ ਉਹਨੀ ਲੈ ਕੇ ਜਾਣਾ ਲੰਗਰ। ਉਹ ਮੈਂ ਕਿਹਾ ਯਾਰ ਵਿਆਹ ਵਾਲੇ ਕਹਿਣ ਡੇ ਆ ਕਿ ਪਹਿਲੇ 2 ਗਾਣੇ ਇਹਨਾਂ ਦੇ ਵੇਖ ਲਿਓ ਫਿਰ ਤੂੰ ਸਾਰੀ ਰਾਤ ਲੱਗਾ ਰਹੀ। ਉਹ ਨਹੀਂ ਪਹਿਲੇ ਮੈਂ ਜਾ ਕੇ ਪੰਗਾ ਪਾ ਲਿਆ। ਮੈਂ ਕਿਹਾ ਨਹੀਂ ਭਾਈ ਮੈਂ ਪਹਿਲੇ ਗਾਉਣਾ ਤੇ ਬਾਅਦ ਚ ਤੁਸੀਂ ਇਹਨਾਂ ਦਾ। ਉਹ ਕਹਿੰਦਾ ਯਾਰ ਅੱਛਾ ਕਰਦੇ। ਤੇ ਉਹ ਵਿੱਚੋਂ ਇੱਕ ਬੰਦਾ ਆਇਆ, ਉਹ ਕਹਿੰਦਾ ਕਿਉਂ ਕੀ ਮਸਲਾ ਤੈਨੂੰ, ਅਸੀਂ ਐਡਵਾਂਸ ਫੜਿਆ ਵਾ ਇੱਧਰ ਹੋ। ਉਹਨੇ ਇੱਥੋਂ ਫੜ ਕੇ ਉਹਨੂੰ ਕਰਤਾ। ਉਹ ਮੈਂ ਕਿਹਾ ਰੋਕੋ, ਮੇਰੇ ਮਿਊਜ਼ੀਸ਼ੀਅਨ ਇੱਕ ਨੇ ਬਦਤਮੀਜ਼ੀ ਕਰਤੀ, ਉਹ ਬਦਤਮੀਜ਼ੀ ਕਰਕੇ ਨਿਕਲ ਗਿਆ। ਤੇ ਬਾਅਦ ਚੋਂ ਜਿਹੜਾ ਮੈਨੂੰ ਕਹਿੰਦਾ ਪਹਿਲੇ ਪੜਨਾ, ਕਹਿੰਦਾ ਤੁਸੀਂ ਜਾਤੀ ਕੀਤੀ ਹੈ ਤੁਹਾਨੂੰ ਬਾਹਰ ਭੇਜਦੇ ਆ। ਕਹਿੰਦੀ ਬਾਹਰ ਕੀ ਵੇਖਣਾ, ਇੱਥੇ ਹੀ ਵੇਖ। ਉਹ ਕਹਿ ਕੇ ਪਰਾਂ ਨਿਕਲ ਗਿਆ, ਉਹਨਾਂ ਨੇ ਮੈਨੂੰ ਪੜ ਲਿਆ। ਚੱਲਦੀ ਮਹਿੰਦੀ ਚ ਗੁਜ਼ਰੇ ਮੈਨੂੰ ਕੁੱਟਣ ਦੇ ਚੱਲਦੀ ਮਹਿੰਦੀ ਚ ਗੁਜ਼ਰੇ ਮੈਨੂੰ ਕੁੱਟਣ ਦੇ। ਉਹ ਮਹਿਮਾਨ ਆਪਣੀ ਇੰਜੋਏ ਕਰਨ ਨਾ ਕੁੱਟਣ ਦੇ। ਆਹੋ ਉਸਤਾਦ ਜੀ ਅਸੀਂ ਜਦੋਂ ਮਹਿਫਿਲ ਕਰਾਈ ਸੀ ਨਾ, ਮੇਰਾ ਇੱਕ ਮਾਮਾ ਵਾ, ਅਸੀਂ ਉਹਨੂੰ ਨਹੀਂ ਬੁਲਾਉਂਦੇ ਸਾਰਾ, ਉਹ ਬਹੁਤ ਕੂੜ ਵਾ, ਬਹੁਤ ਗੁੱਸੇ ਵਾਲਾ ਵਾ। ਮਹਿਫਿਲ ਦੇ ਵਿੱਚ ਬੈਠਾ, ਉਹਦੀ ਬਹਿਣੀ ਹੋਰ ਤਰ੍ਹਾਂ ਦੀ ਆ, ਐਂ ਉਹਨੇ ਬੈਠਾ ਹੁੰਦਾ। ਨਾਲ ਮੇਰੇ ਦੋਸਤ ਸਾਰੇ ਚੀਦੇ ਵਾਲੇ ਬੈਠੇ ਤੇ ਉਹ ਮੇਰੇ ਮਾਮੂ ਨੂੰ ਕਹਿੰਦੇ ਮਾਮੂ ਜੀ, ਨਹੀਂ ਚਾਚਾ ਜੀ ਤੁਸੀਂ ਇਹਨਾਂ ਦੇ ਮਾਮੂ ਨਹੀਂ, ਬਾਕੀ ਸਾਰੇ ਸਟੇਜ ਤੇ ਬੈਠੇ ਤੁਹਾਨੂੰ ਥੱਲੇ ਪਿਆ। ਉਹਨੇ ਪਰਿਵਾਰ ਕਹਿੰਦਾ ਕੋਈ ਨਹੀਂ ਆ ਅੱਲਾ ਦੀ ਰਜ਼ਾ ਕੋਈ ਨਾ। ਮੈਂ ਖੁਦ ਨੂੰ ਲੱਗ ਗਿਆ। ਫਿਰ ਉਹਨੇ ਕਿਹਾ ਵੈਸੇ ਜ਼ਿਆਤੀ ਚਾਚਾ ਜੀ, ਮੁੰਡੇ ਚੇਦੇ ਵਾਲੇ ਜ਼ਿਆਤੀ ਚਾਚਾ ਜੀ, ਤੁਹਾਨੂੰ ਸਟੇਜ ਤੇ ਹੋਣਾ ਚਾਹੀਦਾ, ਆਖਰ ਤੁਸੀਂ ਮਾਮੂ। ਮੈਨੂੰ ਵੇਖਦਾ ਕੋਈ ਨਹੀਂ ਪਤਾ ਲੱਗ ਰਿਹਾ ਹੋਗਾ। ਜਦੋਂ ਤੀਸਰੀ ਵਾਰੀ ਕਹਿ ਰਿਹਾ ਚਾਚਾ ਜੀ ਤੁਹਾਨੂੰ ਸਟੇਜ ਤੇ ਹੋਣਾ ਚਾਹੀਦਾ, ਕਹਿੰਦਾ ਨਹੀਂ ਪੁੱਤ ਤੈਨੂੰ ਵੀ ਇੱਥੇ ਹੋਣਾ ਚਾਹੀਦਾ ਸੀ, ਆਇਆ ਜਾ। ਇੰਜ ਕਰਕੇ ਬਾਬਾ ਵੇਰ ਵਾਲਾ ਪੜ੍ਹ ਲਿਆ ਸੀ। ਜੋ ਬਾਬਾ ਵੇਰ ਵਾਲਾ ਕਿ ਜਾ ਗੌਸ ਪਾਕ ਓਏ ਲੜਾਈ ਛੜਾ ਓਏ ਓਏ ਕਾਕਾ ਉਹ ਚਾਚਾ ਚੁੱਪ ਕਰਾਓ। ਹੁਣ ਇੰਜ ਕਿਹਾ ਕਸਰੇ। ਉਸਤਾਦ ਜੀ ਮੈਂ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਸੁਣਾਉਣਾ। ਡੀਟਾ ਪੁਲ ਦੇ ਉੱਤੇ ਨਾ, ਨਹਿਰ ਦੇ ਉੱਤੇ ਹੀ ਸਾਡੀ ਨਾਲ ਲੜਾਈ ਹੋ ਗਈ। ਪੰਗਾ ਕਿਸੇ ਦਾ ਸੀ ਤੇ ਲੜਾਈ ਸਾਡੇ ਨਾਲ ਹੋ ਗਈ। ਸਲਾਬੀ ਦੀ ਲੜਾਈ। ਆਹੋ ਜਿੱਦਾਂ ਗੁੰਮੇ ਉਹ ਗੁੰਨਮ ਗੁੰਨਾ ਹੋਇਆ ਕੰਮ। ਉਹ ਭਾਈ ਉਹ ਕੁੱਟ ਕੇ ਨਾ ਬੰਦੇ ਚੁੱਕ ਚੁੱਕ ਕੇ ਨਹਿਰ 'ਚ ਸਿੱਟੀ ਜਾਣ। ਕੀ ਆਦੀ ਸੀ ਸਲਾਬੀ ਲੜਾਈ? 5-7 ਬੰਦੇ ਨਾ ਕੁੱਟ ਰਹੇ ਇੱਕ ਬੰਦੇ ਨੂੰ ਤੇ ਮੇਰੇ ਅਲੱਗ ਨਹਿਰ ਚ ਸਿੱਟਿਆ। ਯਾਨੀ ਉਹ ਨਾ ਬੇਸਨ ਬੂਸਨ ਲਾ ਕੇ ਨਾ ਆਪਣੀ ਨੂੰ ਕੜਾਈ ਸਿੱਟ ਰਹੇ ਉਹ ਤੜ ਰਹੇ ਆ। ਉਹ ਉਹਨਾਂ ਦੇ ਹੱਥੇ ਕਿਤੇ ਮੈਂ ਆ ਗਿਆ। ਉਹਨੇ ਮੇਰਾ ਗਿਰੇਬਾਨ ਫੜਿਆ ਤੇ ਪੁਲ ਦੇ ਨੁੱਕਰ ਤੇ ਨਾਲ ਲਾ ਕੇ ਪਹਿਲੇ ਮੇਰੇ 2-3 ਸਿੱਟੀਆਂ। ਉਹ ਕਹਿੰਦਾ ਇਹਨੂੰ ਨਹਿਰ 'ਚ ਸਿੱਟ। ਮੈਂ ਕਿਹਾ ਮੈਨੂੰ ਤੈਰਨਾ ਨਹੀਂ ਆਉਂਦਾ। ਮੈਨੂੰ ਨਾ ਸਿੱਟੀ ਤੈਰਨਾ। ਉਹ ਭਾਈ ਉਹਨਾਂ ਨੇ ਕ੍ਰਾਸ ਸਾਈਡ ਤੇ ਸਿੱਟ ਦਿੱਤਾ। ਉਹ ਪੁਲ ਦੇ ਥੱਲੋਂ ਲੰਘਣਾ ਸੀ ਨਹਿਰ ਦੇ। ਮੈਂ 2 ਘੰਟੇ ਉਹ ਡੰਡਾ ਪੜ ਕੇ ਖਲੋਤਾ ਰਿਹਾ। ਓਏ ਮੁੱਕੀ ਲੜਾਈ। ਕਹਿੰਦਾ ਨਹੀਂ ਹਲੇ ਹੈ। ਉਹ ਤਕਰੀਬਨ ਘੰਟੇ ਬਾਅਦ ਨਿਕਲਿਆ ਮੈਂ ਕਿ ਅਸੀਂ ਸ਼ੁਮਲੀ ਲੜਾਈ ਕੁੱਟ ਕੇ ਨਹਿਰ 'ਚ। ਮੈਂ ਉਹੀ ਤਾਂ ਕਿਹਾ ਸੀਗਾ ਕਿ ਤੂੰ ਆਪਣਾ ਇੱਕ ਲਿਮਿਟ ਰੱਖਣੀ, ਆਪਣਾ ਇੱਕ ਮਿਆਰ ਰੱਖਣਾ ਵਾ। ਤੇ ਬਾਅਦ ਚ ਕੱਢਦੇ ਸੀ ਵੀ ਉਹ ਆ ਪਾਗੇ ਗੱਲ ਗਿਆ ਇਹਨੂੰ ਕੱਢ ਬਾਹਰ। ਇਦਾਂ ਹੀ ਉਸਤਾਦ ਜੀ ਕਰਦਾ। ਸਾਈਡ ਵੀ ਬਦਲਣ ਤੇ ਥੱਲੇ ਉਹ ਕੱਚਾ ਨਹਿਰ ਚ ਸਿੱਟ ਕੇ ਸਿੱਟੀ ਸਿੱਟ ਜਿਹੜੇ ਉੱਤੇ ਅੱਜ ਪਾਣੀ ਵੀ ਪਾ ਰਿਹਾ ਕਰਕੇ।
ਸਿਆੜ ਵੀ ਬਦਲ ਲਿਆ ਇੰਜ ਕਹਿੰਦਾ ਤਿੰਨ ਝਾੜ ਕੇ ਕੱਢਣ ਦੇ ਮੁੜ ਕੇ ਜਦੋਂ ਕੱਢਿਆ ਨਾ ਇੰਜ ਕਰਕੇ ਤੇ ਉੱਤੇ ਮਸਾਲਾ ਬਾਹਰ ਕੱਢ ਕੇ ਹਾਕੀ ਲਵਾਵਿਆਂ ਚ ਪਾ ਕੇ ਬੁੜਿਆਂ ਨੂੰ ਦੇ ਕੈਚਅਪ ਦੇ ਨਾਲ ਹੈ। ਆਹੋ ਉਹ ਪਤਾ ਹੀ ਨਹੀਂ ਲੱਗਾ ਕਿਹਨਾਂ ਨਾਲ ਲੜਾਈ ਹੋਈ ਕਿਹਨਾਂ ਨੇ ਕੁੱਟਿਆ, ਉਹ ਰਾਸ਼ੀ ਬੜਾ ਪਿਆ। ਉਸਤਾਦ ਜੀ ਨੋਨੀ ਨੇ ਮੇਰਾ ਕਿੰਨੇ ਮੈਚਾਂ ਦੇ ਵਿੱਚ ਕਮੈਂਟਰੀ ਵੀ ਕੀਤੀ ਆ। ਮੈਂ ਗੋਜੇ ਦੇ ਬੜੇ ਪ੍ਰੋਗਰਾਮ ਕੀਤੇ, ਕੂੜਾ ਬਹੁਤ ਆ ਵੀ ਮੇਰੇ ਖੁਸਰੇ ਨੇ ਕਿੱਕ ਮਾਰਤੀ ਸੀ। ਮੈਂ ਕਿਹਾ ਦੱਸਿਆ ਖੁਸਰੇ ਨੇ ਹੁਣ ਐਵੇਂ ਕਰ ਰਿਹਾ, ਸ਼ੇਰ ਸੂਰ ਪੜ ਕੇ ਜੁਗਤਾ ਕਰ ਰਿਹਾ ਕਿ ਤੁਸੀਂ ਹੱਸਣ ਉੱਤੇ ਹੱਸਣਾ, ਇਹ ਖੁਸਰੇ ਨਹੀਂ ਕਰਕੇ ਲੈਣ ਤੇ ਬੈਠੇ ਆ। ਮੇਰਾ ਭਾਂਜਾ ਕਹਿੰਦਾ ਮਾਮੂ ਜਰਾ ਹਲਕਾ ਜਾ, ਮੈਂ ਕਿਹਾ ਇਹ ਹੈ ਫਨਕਾਰ ਹਮਾਰੇ ਮੁਲਕ ਦਾ। ਮੈਂ ਤਰੀਫੀ ਲੈਣ ਕਰਕੇ ਨਾ ਇਹਦਾ ਜੁਗਤ ਕਰ ਦੇਣਾ ਸੀਗਾ ਤੇ ਮੈਨੂੰ ਨਹੀਂ ਪਤਾ ਵੀ ਉਹ ਖੁਸਰਾ ਜਿਹੜਾ ਨਾ ਜਿਹਨੇ ਨੂਮਾ ਦਾ ਕੰਮ ਹੀ ਕਰਦਾ। ਆਪਕੋ ਨਹੀਂ ਕਹਿ ਰਹਾ, ਆਪ ਤੋਂ ਮਾਸ਼ਾਅੱਲਾ ਆਪਕੋ ਨਹੀਂ ਕਹਿ ਰਹੀ ਯਾਰ। ਹੁਣ ਪਿੰਡਾਂ ਦੇ ਖੁਸਰੇ ਸਟਰੋਂਗ ਹੁੰਦੇ ਆ, ਬੇਨ ਕਰਕੇ ਉਹਨਾਂ ਨੂੰ ਪੈਸਾ ਪੂਸਾ ਕੋਈ ਨਹੀਂ ਹੁੰਦਾ, ਨਾ ਕੋਈ ਤਾਕਤ ਨਹੀਂ ਫੁੱਲ ਡਾਂਸ ਕਰਕੇ ਕਣਕ ਹੀ ਲੈਂਦੇ ਤੇ ਕਣਕ ਹੀ ਖਾ ਲੈਂਦੇ ਸਾਰੇ। ਹਾਂ ਤੂੰ ਮੈਂ ਉਹਨੂੰ ਫੁੱਲ ਦੇ ਕੇ ਨਾ ਦੋ ਚਾਰ ਜੁਗਤਾਂ ਕਰਕੇ ਤੇ ਮੈਂ ਇਧਰ ਨੂੰ ਰੋਕ ਕੀਤਾ ਵਾ ਤੇ ਮੈਂ ਇਧਰ ਰੋਕ ਕੀਤਾ, ਖੁਸਰਾ ਬਿਲਕੁਲ ਇੱਥੇ ਖੜਾ। ਹਾਂ ਕੀ ਕਹਿਣ ਡਿਆ ਸੀ, ਕੀ ਗੱਲ ਆ ਦੱਸਦਾ, ਤੈਨੂੰ ਪਤਾ ਮੈਂ ਕੌਣ ਆ। ਤੇ ਉਹਦੇ ਆਸ਼ਿਕ ਵਿੱਚ ਆਏ ਹੋਏ ਸੀਗੇ ਸਾ ਇੰਜ ਕਰਕੇ। ਉਸੇ ਦੌਰਾਨ ਉਦੋਂ ਖੁਸਰੇ ਮਮਨੂ ਸੀਗੇ, ਡਾਂਸ ਨਹੀਂ ਹੁੰਦਾ। ਉਹ ਮੇਰੇ ਕਹਿ ਉਹ ਮਾਮਾ ਮਮਨੂ ਨਹੀਂ, ਉਹ ਤਾਂ ਬੈਨ ਸੀ। ਵੀ ਡਾਂਸ ਨਹੀਂ ਸੀ ਹੁੰਦਾ, ਮੈਂ ਨਹੀਂ ਡਾਂਸ ਬਣਾ। ਮਮਨੂ ਵੀ ਬੈਨ ਹੀ ਹੋ ਗਿਆ ਨਾ। ਤੇ ਇਧਰੋਂ ਦਾ ਦੋ ਪੁਲਿਸ ਵਾਲੇ ਆਏ ਤੇ ਭਗਦੜ ਮਚ ਗਈ। ਉਹਨੇ ਮੈਨੂੰ ਇੱਥੋਂ ਫੜਿਆ ਹੋਇਆ, ਕੀ ਆ ਦੱਸ। ਉਹ ਵੀ ਨਾਲ ਹੀ ਦੌੜ ਗਿਆ, ਮੈਂ ਡਿੱਗ ਗਿਆ, ਮੈਂ ਥੱਲੇ ਆ ਗਿਆ। ਜਦੋਂ ਬਾਅਦ ਚ ਦੇਖਿਆ ਨਾ ਤੇ ਮੈਨੂੰ ਮੇਰੇ ਭਾਂਜੇ ਨੂੰ ਚੁੱਕਿਆ, ਕਹਿੰਦਾ ਮੈਂ ਕਿਹਾ ਕਿੱਧਰ ਗਿਆ ਇਹਨੂੰ ਮੈਂ ਛੱਡਣ ਸੀ, ਕਹਿੰਦਾ ਛੱਡ ਦੇ ਮੈਨੂੰ ਪਤਾ ਵਾ ਤੇਰੇ ਉੱਤੇ ਘੰਟਾ ਬਹਿ ਗਿਆ ਉਹ। ਮੈਂ ਉੱਠਿਆ, ਮੈਂ ਕਿਹਾ ਕਿੱਥੇ ਗਿਆ, ਮੈਂ ਛੱਡਣ ਸੀ। ਮੇਰਾ ਭਾਂਜਾ ਕਹਿੰਦਾ ਮੈਨੂੰ ਪਤਾ ਮਾਮੂ ਤੇਰੇ ਉੱਤੇ ਹੀ ਘੰਟਾ ਬਹਿ ਗਿਆ, ਮੈਂ ਇੱਧਰ ਆਇਆ। ਤੂੰ ਭਗਦੜ ਮਚੀ ਕਹਿੰਦਾ ਹੁਣ ਤੂੰ ਪੁੱਛਣ ਨਹੀਂ ਕਿੱਧਰ ਗਿਆ। ਸਾਰੀ ਸਾਡੇ ਮਹੱਲੇ ਇੱਕ ਸਾਈਆਂ ਦਾ ਵਿਆਹ ਸੀ, ਉਹਨਾਂ ਦਾ ਮਾਮਾ ਨਾਰਾਜ਼ ਹੋ ਗਿਆ, ਵਾਹ ਵੀ ਦਿਨਾਂ ਤੋਂ ਨਾਰਾਜ਼ ਸੀ, ਬੜ ਕੇ ਵਾਹ ਵੀ ਸਾਲਾਂ ਤੋਂ ਦਿਨਾਂ ਤੋਂ ਕਹਿਤਾ। ਉਹ ਆਖਰੀ ਭਾਂਜਾ ਸੀ ਉਹਦਾ ਛੋਟਾ, ਉਹਦਾ ਵਿਆਹ ਸੀ ਤੇ ਉਹਨਾਂ ਨੇ ਕਿਹਾ ਮਾਮਾ ਤੂੰ ਆਉਣਾ ਵਾ ਯਾਰ, ਲਾਜ਼ਮੀ ਆਉਣਾ। ਉਹਨੇ ਕਿਹਾ ਪੁੱਤਰ ਮੈਂ ਆਵਾਂਗਾ, ਟੈਨਸ਼ਨ ਲੈਣੀ। ਉਹਨੇ ਦੁੱਥੀਆਂ ਨਾਲ ਤੇ ਜੇ ਬਹੁਤ ਚੰਗੀ ਮੋਚ ਤੇ ਪੀਲੂ ਕਸਾਈ ਦਾ ਨਾਂ। ਤੇ ਜਦੋਂ ਅੱਗੇ ਮਹਿੰਦੀ ਤੇ ਆਇਆ ਤੇ ਅੱਗੇ ਮਹਿਫਲ, ਉਹਨੇ ਸਮਝਿਆ ਕੋਈ ਹੋਣਾ ਵਾ ਕੋਈ ਗਾਣੇ ਗੁਣੇ ਡਾਂਸ ਡੂਸ, ਤਾਂ ਜੀ ਉਹਨਾਂ ਨੇ ਸਟੇਜ ਤੇ ਬਾਤਾ ਉਹਨੂੰ ਸਰਦੀਆਂ ਦੀ। ਹੁਣ ਉਹਦੇ ਕੋਲ ਪੈਸੇ ਵੀ ਦੋ ਵਾਰੀ ਉਹਨੇ ਪੈਸੇ ਵੀ ਸੁੱਟੇ ਤੇ ਹੁਣ ਪਿਸਟਲ ਚਲਾਉਣਾ ਸੀ ਉਹਨੇ। ਉਹ ਮੌਲਵੀ ਨੇ ਕੋਈ ਗੱਲ ਕੀਤੀ, ਯਾਨੀ ਕਿ ਗੱਲ ਕਰਦੇ ਆ ਜਸ਼ੀਲੀ ਉਸਤਾਦ ਜੇ ਉੱਠਿਆ ਵਾ ਦਸ ਸੁਭਾਨ ਅੱਲਾਹ ਕਹਿੰਦਾ ਮੌਲਵੀ ਸਾਹਿਬ ਕਿਆ ਬਾਤ ਮਹਿਫਲ ਜੀ ਤੇ ਮੌਲਵੀ ਉਹ ਤਾਂ ਕਹਿਆ ਪਿੱਛੇ ਕੁਰਸੀ ਤੇ ਮੌਲਵੀ ਨਹੀਂ। ਉਹਨੇ ਮੌਲਵੀ ਨੂੰ ਪੁੱਛਿਆ, ਕਹਿੰਦੇ ਯਾਰ ਤੂੰ ਛੱਡ ਕੇ ਕਰਦਾ, ਉਹਨੂੰ ਇੰਨੀ ਸਮਝ ਆਉਂਦੀ ਆ ਕੀ ਹੋ ਗਿਆ, ਜੇ ਅੱਗੇ ਸਮਝ ਆ ਗਈ ਫਿਰ ਤਾਂ ਮੇਰੇ ਵਾਲੀ ਨਾ ਕਰ ਦੇਵੇਗਾ। ਆਹੋ ਕਿੰਨੀ ਮਦਦ ਨਾਲ ਸੁਣ ਰਿਹਾ ਕਹਿੰਦਾ, ਉਹਦੇ ਪੂਰੀ ਮਹਿਫਲ ਹੀ ਖਰਾਬ ਕਰ। ਸਾਜੀ ਇਹ ਸਰਕਾਰੀ ਬੈਂਕਾਂ ਦੇ ਬੰਦਿਆਂ ਦਾ ਨਾ ਉਹ ਕੋਈ ਇਵੈਂਟ ਸੀ ਤੇ ਮੈਨੂੰ ਨਾ ਮੁਦੱਸਰ ਕਹਿੰਦਾ ਤੂੰ ਕਮੈਂਟਰੀ ਕਰਨੀ ਜਾ। ਲੈ ਮੈਂ ਕਿਹਾ ਮੈਂ ਚੱਲ ਜਾਊਂਗਾ। ਉਹ ਹੁਣ ਬੰਦਾ ਇੱਕ ਬੜਾ ਪੜ੍ਹਿਆ ਲਿਖਿਆ ਨਾ ਵਾਰੀ ਲੈਣ ਡਿਆ, ਬੈਟਿੰਗ ਕਰ ਰਿਹਾ ਤੇ ਮੈਂ ਕਿਹਾ ਬਾਈ ਇਹਦਾ ਨਾਂ ਕੀ ਹੈ, ਤੇ ਉਹ ਨਾਂ ਕੋਈ ਨਾ ਦੱਸੇ ਤੇ ਮੈਂ ਕਹਤਾ ਸ਼ਗੁਫਤਾ। ਓਏ ਜਦੋਂ ਮੈਂ ਕਹਿੰਦਾ ਸ਼ਗੁਫਤਾ ਤੇ ਉਹਨੇ ਨਾ ਇਦਾਂ ਕਰਕੇ ਮੁੜ ਕੇ ਦੇਖਿਆ ਤੇ ਉਸੇ ਬਾਲ ਤੇ ਆਊਟ ਹੋ ਗਿਆ ਤੇ ਹੁਣ ਬੱਲਾ ਘਮਾਉਂਦਾ ਵੰਡਿਆ ਮੇਰੇ। ਤੇ ਮੈਂ ਆਪਣੀਆਂ ਗੱਲਾਂ ਕਰੀ ਜਾ ਰਿਹਾ, ਓਹੋ ਬਹੁਤ ਬੜਾ ਨੁਕਸਾਨ ਹੁਆ ਇਹ ਉਹ। ਤੇ ਕਹਿੰਦਾ ਇਧਰ ਆ ਨਾ ਮੇਰਾ, ਇਧਰ ਆ ਚੜ ਮੈਂ ਖੜ। ਓਏ ਤੇ ਮੈਂ ਦੱਚੇ ਵਾਲ ਦੇਖਾਂ ਤੇ ਦੱਚਾ ਹੈ ਹੀ ਨਹੀਂ। ਰਾਣਾ ਦੱਚਾ ਭਲਾ ਕੌਣ? ਮੁਦੱਸਰ। ਮੈਂ ਮੁਦੱਸਰ ਵਾਲ ਦੇਖਾ, ਉਹ ਭਾਈ ਹੋ ਗਿਆ। ਮੁਦੱਸਰ ਦਾ ਭਾਂਜਾ ਵੀ ਸੀ, ਉਹ ਵੀ ਗਿਆ। ਮੈਂ ਕਿਹਾ ਜੋ ਮੈਨੂੰ ਜਿਹੜੇ ਲੈ ਕੇ ਉਹਨਾਂ ਨਾਲ ਕਰ ਲੋ ਗੱਲ। ਕਹਿੰਦਾ ਨਹੀਂ ਤੇਰੇ ਨਹੀਂ ਕਰਨੀ, ਕਹਿੰਦਾ ਅੱਧਾ ਬੈਂਕ ਮੇਰੀ 1000 ਕਰਦਾ ਤੇ ਮੈਨੂੰ ਸ਼ਗੁਫਤਾ ਕਰਨਾ। ਇਧਰ ਆ ਬਾਹਰ। ਉਹਨੇ ਉਸਤਾਦ ਜੀ ਪਾਰਕ 'ਚ ਰਗੜ ਮਾਰ ਅੱਛਾ ਦੂਰੋਂ ਕਵੇਂ ਬਾਹਰ ਆਈ ਬਾਹਰ। ਅਸੀਂ ਨਾ ਉਸਤਾਦ ਜੀ ਸ਼ਾਲੀਮਾਰ ਕਰਾਇਆ ਫੁੱਟਬਾਲ ਦਾ ਟੂਰਨਾਮੈਂਟ ਫਲੱਡ ਲਾਈਟ ਤੇ ਉਹ ਸਾਡੇ ਇਲਾਕੇ ਦਾ ਬੜਾ ਵੱਡਾ ਨਾਮ ਹੈ। ਮੈਂ ਕਿਹਾ ਛੱਡ ਗਲਾ ਜੋ ਸਿਆਸਤ ਚ ਛੱਡ ਜੋ ਸਿਆਸਤ ਕੋ ਬਹਿਣਾ ਨਾ ਤੇ ਉਹਦਾ ਰਹਿ ਕਿਹੜਾ ਬੈਠਕ ਚ ਹੁਣੇ ਡਰਮ ਨਿਕਲ ਗਿਆ। ਰਾਤੀ ਤਈ ਪੁਰਤਗਾਲ ਮੇਰਾ ਰੋਟੀ ਖਾ ਗਿਆ, ਏਦਾਂ ਦੀ ਗੱਲਾਂ। ਮੈਂ ਹਾਂ ਕੋਈ ਫਰਾਜ਼ਤ ਸਦਰ ਰਾਤੀ ਫੋਨ ਕਰਨਾ ਵੀ ਕੀ ਗੱਲ ਤੂੰ ਫੋਨ ਚੁੱਕਣਾ, ਮੈਂ ਤੇਰੇ ਗੁੱਸੇ ਆ ਕੱਚੀ ਕਰ ਗਿਆ, ਏਦਾਂ ਦੀ ਗੱਲਾਂ ਕਰਦੇ ਵੱਡਾ ਸਦਰ। ਅਸੀਂ ਉਹਨੂੰ ਕਰ ਲਿਆ ਮਹਿਮਾਨ ਖਸੂਸੀ। ਹੁਣ ਰਾਹ ਕਨਾਤ ਬੰਦ ਕਰੀ, ਕਨਾਤ ਉਹ ਗੈਰ ਕਾਨੂੰਨੀ ਸੀਗਾ ਵੀ ਕਨਾਤ ਨਹੀਂ ਸੀ ਬੰਦ ਕਰਨਾ। ਡਾਲਾ ਆਇਆ ਵਾ, ਡਾਲੇ ਨੇ ਸਾਡੇ ਡੱਬੇ ਵਿੱਚ ਰੱਖੇ, ਕਨਾਤਾ ਕੂਤਾ ਗੇਂਦਾ ਕੂਤਾ ਬੱਲੇ ਡੱਬੇ ਵਿੱਚ ਰੱਖੇ ਲੈ ਗਏ। ਤੇ ਮਹਿਮਾਨ ਖਸੂਸੀ ਇਹਨੇ ਕਰਕੇ ਬਾਹਰ ਆ ਰਿਹਾ, ਡਾਲਾ ਵੇਖ ਕੇ ਨਾਲ ਹੀ ਉਹਨਾਂ ਪੈਰੀ ਵਾਪਸ ਲੈ ਗਿਆ। ਅੰਦਰ ਜਾ ਕੇ ਤੇ ਮੋਟਰਸਾਈਕਲ ਲੈ ਕੇ ਪਿੱਛੇ ਭਾਬੀ ਪਾਈ ਤੇ ਕਿ ਬੱਜਾ ਠਾਕਦਾ, ਉਹ ਯਾਰ ਤੁਹਾਡੀ ਭਾਬੀ ਤਬੀਅਤ ਬਹੁਤ ਖਰਾਬ ਆ, ਰਾਤ ਦੀ ਕਹਿ ਨਹੀਂ, ਉਹ ਮੈਂ ਚੱਲਦਾ ਭਾਈ ਮੈਂ। ਤੇ ਮੇਰਾ ਦੋਸਤ ਆ ਮੀਆਂ ਮਨਸ਼ਾ, ਮੁਸਲਮਾਨ ਮਨਸ਼ਾ ਆਇਆ, ਉਹ ਲੈ ਉਹ ਕਿਸੇ ਉਹ ਕਾਲੀ ਦੇ ਵਿੱਚ ਉਹਨੂੰ ਆਇਆ ਤੇ ਮੈਂ ਕਿਹਾ ਮਨਸ਼ੇ ਏਦਾਂ ਕਰਕੇ ਡਾਲੇ ਨੂੰ ਡੱਬੇ ਡਾਲਾ ਲੱਗ ਗਿਆ। ਲੈ ਤੂੰ ਸਾਡਾ ਸਾਡਾ ਕੀ ਫਾਇਦਾ, ਇੰਨਾ ਤਾਂ ਲੈ ਕਿੱਥੇ ਲੈ ਜਾਣਾ। ਤੇ ਉਹਨੇ ਕਾਲੀ ਦੇ ਵਿੱਚ ਕਿਸੇ ਦੀ ਗੱਡੀ ਮੋਟਰਸਾਈਕਲ ਕੱਢੀ ਕਿਸੇ ਦੀ ਤੇ ਲੈ ਗਿਆ। ਪਿੱਛੋਂ ਖਵਾ ਉੱਡ ਗਈ ਕਿ ਮੋਟਰਸਾਈਕਲ ਚੋਰੀ ਹੋ ਗਈ, ਆਪਣੀ ਉੱਥੇ ਖੜੀ ਆ ਕਿਸੇ ਦੀ ਲੈ ਗਿਆ। ਉਹ ਜਿਸ ਥਾਣੇ ਗਿਆ ਵਾ ਨਾ, ਜਿਹੜੀ ਗੱਡੀ ਤੇ ਗਿਆ ਵਾ ਉਹਦੀ ਕਾਲ ਚੱਲ ਗਈ
ਕਿ ਇੱਥੇ ਆ ਫਲਾਣ ਨੰਬਰ ਦੀ ਮੋਟਰਸਾਈਕਲ ਚੋਰੀ ਹੋਈ ਆ ਤੇ ਚੋਰ ਫੜੋ। ਉਹ ਲੈ ਕੇ ਇੰਜ ਕਰਕੇ ਥਾਣੇ ਵੜੇ ਤੇ ਉਹਨੂੰ ਫੜ ਲਿਆ। ਇਹ ਤੇਰੇ ਕੋਲ ਮੋਟਰਸਾਈਕਲ ਚੋਰੀ ਦੀ ਹੈ। ਕਹਿੰਦਾ ਭਾਈ ਮੈਂ ਤਾਂ ਡੱਬੇ ਲੈਣਾ। ਕਹਿੰਦਾ ਡੱਬੇ ਬਾਅਦ ਚ ਲੈ ਬਲ ਅੰਦਰ ਉਹ। ਤੇ ਅਸੀਂ ਇੰਜ ਕਰਕੇ ਅਸੀਂ ਕਿਹਾ ਯਾਰ ਮਨਸ਼ਾ ਨਹੀਂ ਕਹਿ ਠਹਿਰ ਹੋਏ। ਅਸੀਂ ਘੰਟੇ ਬਾਅਦ ਗਏ ਤੇ ਇੰਜ ਸਲਾਖਾ ਪਿੱਛੇ ਕੋਤਾ ਉਹ ਬੈਠਾ ਇਹਨੇ ਤਾਂ ਲੱਗਦਾ ਕੀ ਫਾਇਦਾ। ਉਹ ਤੂੰ ਕਿਤੇ ਓਏ ਡਾਕਟਰ ਤੇਰੀ ਕਹਿੰਦਾ ਗੱਡੀ ਮੈਂ ਕਿਤੇ ਹੋਟੀ ਲੈ ਆਇਆ ਵਾ ਤੇ ਮੇਰੀ ਹੋਟੀ ਖਲੋਤੀ ਹੁਣ ਦੱਸ ਯਾਰ ਮੈਂ ਕੀ ਹੈ ਤੇ ਮੈਂ ਸਾਡਾ ਮੈਂ ਤਾਂ ਉੱਥੋਂ ਤੋਂ ਛਾਲ ਮਾਰ ਕੇ ਜਿਹੜਾ ਸੀ ਮੈਂ ਲੈ ਕੇ ਵੱਡਾ ਪਿਓੜ ਨਹੀਂ ਹੁਣ ਜਵਾਨ ਤੇ ਕਰਾਵਾ ਲੱਗਾ। ਯਾਰ ਦੱਸ ਉਸਤਾਦ ਜੀ ਇੱਕ ਹੋਰ ਵਾਕਿਆ ਸੁਣਾਓ। ਮੁਲਤਾਨ ਵਾਲੀ ਸਾਈਡ ਤੇ ਪ੍ਰੋਗਰਾਮ ਕਰਨ ਗਿਆ ਤੇ ਪੈਸੇ ਹੀ ਨਹੀਂ ਸਿੱਟਣ ਡੇ ਤੇ ਮੇਰੇ ਸਾਰੇ ਗਾਣੇ ਮੁੱਕ ਗਏ। ਓਏ ਉਹ ਬਹੁਤ ਸਖਤ ਨੇ। ਮੁਲਤਾਨ ਦੀ ਆਡੀਅנס ਬਹੁਤ ਸਖਤ ਹੈ। ਉਹ ਤਾਂ ਹੱਸਦਾ ਹੀ ਨਹੀਂ। ਹਾਂ ਪੈਸੇ ਹੀ ਨਹੀਂ ਛੁੱਟੇ ਤੇ ਮੇਰੇ ਕੋ ਗਾਣੇ ਵੀ ਮੁੱਕ ਗਏ ਤੇ ਹੁਣ ਦੁੱਲਾ ਕਵੇ ਕੋਈ ਹੋਰ ਗਾਓਗੇ ਨਾ। ਪੈਸੇ ਸ਼ੁਰੂ ਨਹੀਂ ਹੋਏ ਗਾਣੇ ਮੁੱਕੇ। ਅੱਛਾ मैं कहा माल खत्म हो गया आपके पास भी मेरे पास भी। आपके पास तो पहले ही नहीं था, मेरे पास जो था वो भी खर्च हो गया सारा। कहना अच्छा फिर अब क्या करना है। मैं कहा हुन क्या डेक पे गाना ला पिछे म्यूजिशियन अगे मैं वो कीता गाना बैजा तारियां दी देश ते पता नहीं केड़े केड़े गाने और नच के पैसे पूरे कीते म्यूजिशियन दे। ਮਜ਼ੀਸ਼ੀਅਨਾਂ ਨੂੰ ਪੈਸੇ ਦੇਣੇ ਸੀ ਨਾ ਜੇ ਅੱਗੋਂ ਹੋ ਨਹੀਂ ਰਹੇ ਤੇ ਫਿਰ ਨੱਚ ਕੇ ਪੂਰੇ ਕੀਤੇ। ਯਾਰ ਮੇਰੇ ਦੋਸਤਾਂ ਦੇ ਨਾ ਬਾਲ ਸਾਹਿਬ ਬੜੇ ਸਾਦਾ ਬੰਦੇ ਹਾਈ ਸਾਹਿਬ ਆ ਤੇ ਉਸਤਾਦ ਜੀ ਉਹਨਾਂ ਦਾ ਨਾ ਅੱਲਾ ਸਹੀ ਦੇਵੇ ਫਰੰਟ ਹੈ ਹੀ ਨਹੀਂ ਉਤੋਂ ਨਾ ਵਾਲ ਹੈ ਨੀ ਗੇ। ਖੁਸੇ ਵਰਗਾ ਸਿਰ ਵਾ ਸਾਰਾ ਉਤੋਂ ਆਇਆ ਤੇ ਉਹ ਟੀਵੀ ਟੂ ਵੀ ਦੇਖਣਾ ਮੋਬਾਈਲ ਦੇਖਣਾ ਕੋਈ ਐਵੇਂ ਵੇਖਦੇ ਹੁੰਦੇ ਐਨੇ ਕਹਤੇ ਤੇ ਹਾਈ ਸਾਹਿਬ ਉਹਨਾਂ ਦੇ ਬੇਟੇ ਦੀ ਬਰਾਤ ਤੇ ਵੱਡਾ ਬੈਗ ਫੜਿਆ ਜਿੱਦਾਂ ਪਿਓ ਉਹਨੂੰ ਚਾਰ ਹੁੰਦੇ ਨੇ ਕਿ ਮੈਂ ਬਾਬਾ ਮਾਰ ਮੁੱਠੋ ਉਹ ਹਿਸਾਬ ਸਿਸਟਮ ਤੇ ਹਾਈ ਸਾਹਿਬ ਨੇ ਕਿਤੇ ਪੂਰੀ ਕਾਪੀ ਇੰਜ ਕਰਕੇ ਖੋਲੀ ਉੱਥੇ ਜਿੱਥੇ ਬਰਾਤ ਗਈ ਇੰਜ ਕਰਕੇ ਪਹਿਲੀ ਫੇਲ ਕੀਤੀ ਆ ਤੇ ਕਾਪੀ ਨਾ ਥੱਲੋਂ ਕਿਤੇ ਢਿੱਲੇ ਫੜੇ ਚਾਰੇ ਚੋਂ ਥੱਲੇ ਡੇਗੀ ਤੇ ਕਹੇ ਵਾਹ ਇਹ ਮੇਰਾ ਟਾਈ ਨਹੀਂ ਆ ਇਹ ਟਾਈ ਨਹੀਂ ਆ ਡਿੱਗੀ ਆ ਇਹ ਟਾਈ ਨਹੀਂ ਆ ਅੱਛਾ ਉਹਨੂੰ ਕਹਿ ਰਹੇ ਮੈਂ ਲਟਾਈ ਨਹੀਂ ਹੈ ਵੈਸੇ ਡਿੱਗੀ ਆ ਇਹਨੇ ਚੁੱਕੇ ਮੈਂ ਲਟਾਈ ਨਹੀਂ ਆ। ਤੇ ਜਦੋਂ ਅੱਜ ਕੱਲ੍ਹ ਹਾਈ ਸਾਹਿਬ ਬਾਹਰ ਆਏ ਨਾ ਰਸ ਚੋਂ ਐਨੇ ਕਿੱਦਾਂ ਸੀ ਤੇ ਥੱਲੋਂ ਵੀ ਐਂ ਉੱਠੇ ਉਹ ਫੜੋ ਹਾਈ ਸਾਹਿਬ ਲਗਾ ਚੱਲੇ ਬੈਕ ਹੋ ਗਈ ਕਿਤੇ ਇੱਕ ਦੂਰ ਰਹਿ ਗਿਆ ਓਏ ਹੋਏ ਯਾਰ ਇਦਾਂ ਦੇ ਇਵੈਂਟ ਜਿਹੜੇ ਹੁੰਦੇ ਨਾ ਉਹ ਬੜੇ ਬੜੇ ਡਰਾਮੇ ਹੁੰਦੇ ਨੇ। ਉਹ ਡੈਸ਼ ਖਾਸ ਤੌਰ ਤੇ ਅੱਲਾ ਮਾਫੀ ਦੇਵੇ ਜਿਹੜੇ ਕਿਤੇ ਨਾਲ ਡਾਂਸਰਾਂ ਲੈ ਕੇ ਜਾਂਦੇ ਉਹਨਾਂ ਨਾਲ ਬਹੁਤ ਬੁਰਾ ਹਾਲ ਹੁੰਦੇ। ਹੁਣ ਤੇ ਸਾਰੀ ਕੰਮ ਟਾਈਮ ਉਹਨਾਂ ਦਾ ਹੁੰਦਾ ਮਾਰ ਕੇ ਸਿਸਟਮ ਕਰਦੇ ਆ ਅਗਲੇ ਆਉਂਦੇ ਅੱਧਾ ਘੰਟਾ ਪਹਿਲੇ ਰੋਟੀ ਦਾ ਟਾਈਮ ਆਉਂਦੇ ਆ ਰੋਟੀ ਖਾਧੀ ਸਲਾਮੀ ਫੜਾਈ ਪਹਿਲੇ ਅਸੀਂ 3-3 4-4 ਦਿਨ ਯਾਰਾਂ ਕੋਈ ਰਹਿੰਦਾ ਸੀ ਮਹਿੰਦੀ ਤੇ ਕਹਿਣਾ ਯਾਰ ਕੋਈ 15-20 ਜਣੇ ਮੇਰੇ ਲਈ ਰਹਿਣਾ ਸਾਡਾ ਭਾਈ ਉੱਥੇ ਮੀਨ ਸੀ ਤੁਸੀਂ ਸ਼ੋਅ ਵੀ ਕੀਤਾ ਸੀ ਉਹਨੂੰ 7 ਦਿਨ ਉਹਦੇ ਘਰ ਪ੍ਰੋਗਰਾਮ ਹੋਏ ਸੀ ਭਾਈ ਮੀਨ ਦੇ 7 ਦਿਨ ਖੁਸਰੇ ਨੱਚੇ ਸਿੰਗਰ ਸਾਰੇ ਮਹੱਲੇ ਦੇ ਵੀ ਸਿੰਗਰ ਗਾ ਗਾ ਕੇ ਹਟ ਗਏ ਆ ਸਿੰਗਰਾਂ ਨੇ ਹੋਰ ਕੰਮ ਸ਼ੁਰੂ ਕਰਤਾ ਵਾ ਇਹਨੇ ਹੁਣ ਗਾਣਾ ਨਹੀਂ ਗਾਉਣਾ ਮੀਨ ਦੀ ਮਹਿੰਦੀ ਆ ਵੀ ਯਾਰ ਸਿੰਗਰ ਚੁੱਪ ਕਰਕੇ ਲੋਕ ਰਹੇ ਅਸੀਂ ਵੀ ਨਹੀਂ ਗਾਣਾ ਗਾਉਣਾ ਹੋਰ ਕੋਈ ਕੰਮ ਦੱਸੋ ਵੀ ਬਿਲਾ ਵਜ੍ਹਾ ਹੀ ਗਾਈ ਜਾਂਦੇ ਸਿੰਗਰ ਕੀ ਜਾਂਦੇ 7 ਦਿਨ ਮੈਂ ਨਹੀਂ ਚੱਲੀ। ਉਸਤਾਦ ਜੀ ਇੱਕ ਨੋਟ ਇੰਨਾ ਅਸਲੀ ਆਇਆ ਤੇ ਈਦ ਮੁਬਾਰਕ ਵਾਲਾ ਛੋਟਾ ਜਿਹਾ ਲਿਖਿਆ ਸੀ ਉਹ 5-6 ਹਜ਼ਾਰ ਰੁਪਏ ਇੱਕ ਬੰਦਾ ਆਹੀ ਛੱਡ ਗਿਆ ਮੇਰੇ ਤੇ ਸਹੀ ਗੱਲ ਹੈ ਤੇ ਉਹ ਬਿਲਕੁਲ ਨਿੱਕਾ ਜਿਹਾ ਲਿਖਿਆ ਆਹੋ ਬਿਲਕੁਲ ਨਿੱਕਾ ਜਿਹਾ ਸੀਗਾ ਤੈਨੂੰ ਪਤਾ ਹੀ ਨਹੀਂ ਉਹ ਪਤਾ ਨਹੀਂ ਲੱਗਾ ਇਹਨੇ ਕਿਹਾ ਸਹੀ ਨੋਟ ਸੁੱਟ ਕਹਿੰਦਾ ਤੂੰ ਸਹੀ ਗਾ ਫਿਰ ਮੈਂ ਆਂਦਾ ਨਾ ਗਾ ਕੇ ਤੂੰ ਮੈਨੂੰ ਕਵੇ ਮੈਨੂੰ ਸੁਣਾ ਤੇ ਕਾਪੀਆਂ ਮਾਰੇ 5-6 ਹਜ਼ਾਰ ਮੈਂ ਕਿਹਾ ਚਲੋ ਇਹ ਮਿਊਜ਼ੀਸ਼ੀਅਨਾਂ ਦਾ ਸੈੱਟ ਨਿਕਲ ਆਇਆ ਹੁਣ ਬਾਕੀ ਮੈਂ ਰਾ ਲਾਂਗਾ ਉਹ ਜਾ ਕੇ ਮੈਂ ਦੇਖਿਆ ਤੇ ਸਿਰਫ ਮਿਊਜ਼ੀਸ਼ੀਅਨਾਂ ਦੇ ਨਿਕਲੇ ਉਹ ਬਾਕੀ ਪਾੜ ਰੱਖੀ ਜਾਣ ਉਹਨੂੰ ਨਹੀਂ ਭਾਈ ਆ ਵੀ ਨਕਲੀ ਅੱਛਾ ਜੀ ਜੋ 2900 ਬਚਿਆ ਸੀ ਤੈਨੂੰ ਉਹ ਨਕਲੀਆਂ ਦਾ ਇੰਨਾ ਢੇਰ ਲੱਗਾ ਤੇ ਮੇਰੇ ਜਿਹੜੇ ਹੋਏ ਅਸਲੀ ਇੰਨੇ ਅਸਲੀ ਚੁੱਪ ਕਰ ਖੀਸੇ ਚ ਆ ਗਏ ਨਹੀਂ ਯਾਰ ਬੜੇ ਬੜੇ ਡਰਾਮੇ ਹੁੰਦੇ। ਨਹੀਂ ਤੁਸੀਂ ਕਰੋ ਸਿੰਗਿੰਗ ਦਾ ਕੰਮ ਸ਼ੁਰੂ ਕਰ ਸ਼ੁਰੂ ਯਾਰ ਕਲਾਕਾਰ ਦੀ ਪਹਿਲਾ ਪ੍ਰੋਗਰਾਮ ਤੇ ਇਨਸ਼ਾਅੱਲਾ ਇਹ ਨਾ ਕਰੀ ਕੈਂਸਲ ਕਰ ਨਹੀਂ ਮਿੱਠਾ ਜੀ ਇਹ ਮੈਂ ਖੁਦਾਈ ਮਾੜੀ ਆ ਤੂੰ ਪੁਰਕਰਾ ਉਹ ਮੈਂ ਕਰਾਵਾਂਗਾ ਤੈਨੂੰ ਕਹਿ ਤਾਂ ਦਿਆਂ ਤੈਨੂੰ ਮੇਰੀ ਕਰਿਆਨੇ ਦੀ ਮੇਰੀ ਨਾ ਡਰਾਈ ਫਰੂਟ ਦੀ ਦੁਕਾਨ ਰਜ਼ਾਬਾਦ ਚ 16 ਨੰਬਰ ਗਲੀ 'ਚ ਤੇ ਪੂਰੀ ਡਰਾਈ ਫਰੂਟ ਦੀ ਦੁਕਾਨ ਲੱਗੀ ਤੇ ਨਾਲ ਗਲੀ ਦੇ ਵਿੱਚ ਅੱਗੇ ਨਾ ਇੱਕ ਵਿਆਹ ਵਾ ਤੇ ਵਿਆਹ ਤੇ ਨਾ ਉਹਨਾਂ ਨੂੰ ਮੈਂ ਕਿਹਾ ਕਿ ਨਾ ਉਹ ਕਹਿੰਦੇ ਯਾਰ ਸਜਾਦ ਕੋਈ ਤੂੰ ਕੋ ਸਿਸਟਮ ਹੈਗਾ ਤੂੰ ਲੱਗਾ ਰਹਿਣਾ ਵਾ ਤੇ ਵਿਆਹ ਤੇ ਅਸੀਂ ਤੇਰਾ 2-4-5 ਗਾਣੇ ਸਾਨੂੰ ਸੁਣਾ ਦੀ ਤੇ ਮੈਂ ਕਿਹਾ ਠੀਕ ਆ ਤੇ ਬਾਬਾ ਜੀ ਹੁਣ 2 ਵਜੇ ਦੁਪਹਿਰ ਨੂੰ ਮੈਂ ਸਾਰੇ ਕੱਪੜਾ ਪਾਇਆ ਤੇ ਆਪਣਾ ਐਂਪ ਚੁੱਕ ਕੇ ਨਾ ਮੈਂ ਉਹਨਾਂ ਦੀ ਗਲੀ ਤੇ ਜਾ ਕੇ ਨਾ ਤੇ ਮੈਂ ਜਿੱਧਰੋਂ ਮੇਰੀ ਦੁਕਾਨ ਹੈ ਨਾ ਜਿੱਦ ਬਾਜ਼ਾਰ ਯਾਨੀ ਇੰਜ ਬਾਜ਼ਾਰ ਅੱਗੇ ਤੇ ਇੰਜ ਗਲੀ 'ਚ ਮੈਂ ਅੰਦਰ ਆਇਆ ਤੇ ਉੱਧਰ ਨੂੰ ਬੰਮੂ ਕਰਕੇ ਗਾ ਰਿਹਾ ਤੇ ਗਾਉਂਦੇ ਮੈਂ ਦੇਖਿਆ ਮੈਂ ਕਿਹਾ ਯਾਰ ਚੱਦਰ ਬਿਲਕੁਲ ਮੇਰੀ ਅੰਮੀ ਵਰਗੀ ਹੈ ਬੁੱਢੀ ਆ ਰਹੀ ਤੇ ਗਾਣਾ ਮੈਂ ਨਵੀਂ ਜ਼ਿਆਦਾ ਗਾ ਰਿਹਾ ਹਾਏ ਰੇ ਹਾਏ ਨੀਂਦ ਨਹੀਂ ਆਏ ਤੇ ਅੱਗੇ
ਯਾਨੀ ਇੰਨੇ ਬੰਦੇ ਬੈਠੇ ਵੀ ਤੁਸੀਂ ਗਿਣ ਹੀ ਨਹੀਂ ਸਕਦੇ ਵੀ ਸਿੱਧਾ ਕਹਿ ਦੋ ਵੀ ਯਾਰ 2 ਆ ਲੈ ਵੀ ਗਿਣਨ ਵਾਸਤੇ ਹੁੰਦਾ ਨਾ ਵੀ ਯਾਰ ਉਹ ਹੈ ਹੀ ਨਹੀਂ ਚੱਕਰ ਕਦੇ ਹੋਈ ਹਾਂ ਤੇ ਉਹ ਵੀ ਆਪਣੇ ਧਿਆਨੇ ਲੱਗੇ ਤੇ ਇਹਦੇ ਬੱਚੇ ਤੇ ਮੈਨੂੰ ਸ਼ੌਕ ਚੜਿਆ ਫੁੱਲ ਮੈਨੂੰ ਇਹ ਸੀ ਕਿ ਯਾਰ ਤੇ ਮੇਰੀ ਅੰਮੀ ਜੋ ਲੱਗੇ ਆਈ ਯਾਰ ਉਸਤਾਦ ਜੀ ਤੋਂ ਬਿਲਕੁਲ ਕਨਫਰਮ ਹੋ ਗਿਆ ਨਾ ਕਿ ਵੀ ਇਹ ਮੇਰੀ ਅੰਮੀ ਆ ਤੇ ਬਾਬਾ ਜੀ ਮੈਂ ਇੰਜ ਮਾਈਕ ਰੱਖਿਆ ਵਾ ਪਿੱਛੋਂ ਮੈਂ ਕਨਾਤ ਟੱਪੀ ਤੇ ਮੈਂ ਦੌੜ ਲਾ ਤੇ ਕਹਿੰਦਾ ਇੱਕ ਮੇਰੀ ਅੰਮੀ ਆ ਕੇ ਉਹਨੂੰ ਕਹਿੰਦੀ ਕਿੱਧਰ ਗਿਆ ਕਹਿੰਦਾ ਪਤਾ ਨਹੀਂ ਖਾਲਾ ਜੀ ਮੈਨੂੰ ਲੱਗਦਾ ਉਹਦੀ ਅੰਮੀ ਆ ਗਈ ਉਹਨੂੰ ਨਹੀਂ ਪਤਾ ਵੀ ਇਹ ਹੀ ਆ ਮੇਰੇ ਵੀ ਕਹਿੰਦਾ ਤਾਂ ਕੀ ਸਮਾਨ ਸੀ ਤੇ ਕਹਿੰਦੇ ਆ ਸਾਰਾ ਕੁਝ ਆ ਜਿਹੜਾ ਪਤਾ ਨਹੀਂ ਕੀ ਡੱਬੇ ਡੁੱਬੇ ਦੇ ਪਏ ਇਹਦੇ ਪੈ ਤੇ ਇਹਦੀ ਆਹੋ ਤੇ ਮੈਂ ਉੱਤੋਂ ਦੀ ਇੰਜ ਕਰਕੇ ਗਲੀ 'ਚ ਜਾ ਕੇ ਦੁਕਾਨ ਦੇ ਛਾੜ ਲਾ ਕੇ ਤੇ ਮੈਂ ਇੰਜ ਬੈਠਾ ਜਿਵੇਂ ਅੰਮੀ ਝੂਠੀ ਕਰਦੀ ਮੈਂ ਉਧਰੋਂ ਦੀ ਅੰਮੀ ਆਈ ਕਿੱਥੇ ਗਿਆ ਕਿਤੇ ਵੀ ਨਹੀਂ ਇੱਥੇ ਹੀ ਆ ਤੇ ਹੁਣ ਉਹ 15 ਮਿੰਟ ਪਹਿਲੇ ਤੇ ਅੰਮੀ ਉੱਥੋਂ ਗਈ ਤੇ ਕੱਪੜੇ ਸੀ ਤੇ ਮੈਂ ਇਹਦੀ ਬੈਠਾ ਤੇ ਮੈਂ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਸਾਡੇ ਇਲਾਕੇ ਨਾ ਇੱਕ ਕੌਡੂ ਕਵਾਲ ਸੀ ਉਸਤਾਦ ਜੀ, ਕੌਡੂ ਜਿਹੜਾ ਕਵਾਲ ਇਹਨੇ ਦੇਖਿਆ ਉਹਨੂੰ ਧੋਤੀ ਟੈਪ ਬੜੇ ਪਾਉਂਦੇ ਸੀ ਕੋਡੂ ਕੋ ਆਹੋ ਤੇ ਨਾ ਉਹ ਪੀਰ ਨੂੰ ਬਾਰ-ਬਾਰ ਕਹੀ ਜਾਂਦਾ ਸਰਕਾਰ ਗੌਰ ਕਰਨਾ ਦਰਸ ਕਲਾਮ ਤੇ, ਸਰਕਾਰ ਦਰਸ ਕਲਾਮ ਤੇ ਗੌਰ ਕਰਨਾ ਤੇ ਪੀਰ ਉਹਨੇ ਪੈਸਾ ਪੂਸਾ ਕੋਈ ਨਹੀਂ ਦੇ ਰਹੇ ਤੇ ਕਿਤੇ ਉਹਦਾ ਮੂੰਹ ਨਿਕਲ ਗਿਆ ਹੁਣ ਸਰਕਾਰ ਨੇ ਪੈਸਾ ਕੋਈ ਛੁੱਟਿਆ ਕਹਿੰਦਾ ਸਰਕਾਰ ਦਿਲ ਕਰੇ ਗੌਰ ਕਰ ਲੈਣਾ ਤੇ ਇੰਜ ਕਰਕੇ ਸਰਕਾਰ ਉੱਠੇ ਆ ਸਰਕਾਰ ਨੇ ਇੰਜ ਫੜ ਕੇ ਨਾ ਜਦੋਂ ਨਿਆਣਾ ਨਹੀਂ ਲਾਈਦਾ ਸਾਈਕਲ ਇੰਜ ਥੱਲੇ ਸਟੇਟ ਲਾ ਕੇ ਚੱਲ ਭੱਜ ਕਿਦਾਂ ਨਿਆਣਾ ਹੀ ਲੱਗਦਾ ਕਹਿੰਦਾ ਤਾਂ ਜੀ ਤੁਹਾਨੂੰ ਕੀ ਲੱਗਦਾ ਮੈਂ ਸਿਰ ਫੈਸਲਾ ਵੱਜ ਗਿਆ ਨਹੀਂ ਨਹੀਂ ਨਵਾਬ ਸ਼ਾਹ ਵਾਲੀ ਸਾਈਡ ਤੇ ਫੰਕਸ਼ਨ ਪੜ ਲਿਆ ਮੈਂ ਪਠਾਣਾ ਦਾ ਨਹੀਂ ਸਿੰਧ 'ਚ ਦੇਖ ਲੈ ਕਤਲ ਹੋਣ ਵਾਲੇ ਇਲਾਕਿਆਂ 'ਚ ਜਾਂਦਾ ਵਾ ਸਿੰਧ ਉਹਦੀ ਉਰਦੂ ਬੋਲਦੇ ਅੱਛਾ ਉਹ ਸਿੰਧ ਦੇ ਅੰਦਰ ਨਾ ਕੋਈ ਇਲਾਕਾ ਸੀਗਾ ਹੂੰ ਤੇ ਉਹ ਤਲਕ ਪੈ ਕੇ 4-5 ਹੱਥ ਮੈਨੂੰ ਪ੍ਰੋਗਰਾਮ ਮਿਲ ਗਿਆ ਮੈਂ ਚਲਾ ਗਿਆ ਹੁਣ ਮੈਂ ਗਿਆ ਸੀ ਮਹਿੰਗੇ ਭਾਅ ਉਥੇ ਤੇ ਪੈਸੇ ਵੀ ਚੰਗੇ ਕਮਾ ਕੇ ਲਿਆਣੇ ਉਹ ਮੈਂ ਹੱਲੇ ਜਾ ਕੇ ਬੈਠਾ ਹਾਂ ਤੇ ਉਹ ਕਹਿੰਦੇ ਠਹਿਰੋ ਸਾਡੇ ਉਹ ਨਵਾਬ ਆ ਰਹੇ ਤੇ ਉਹਨਾਂ ਨੇ ਕੁਝ ਆਪਣਾ ਕੁਝ ਕਰਨਾ ਉਹਨਾਂ ਨੇ ਉਸਤਾਦ ਜੀ ਸਵੇਰੇ 3 ਵਜੇ ਤੱਕ ਖੁਸਰਾ ਹੀ ਨਹੀਂ ਚਾਹੀ ਰੱਖਿਆ ਆਪਣਾ ਉਹ ਆਪ ਲੈ ਕੇ ਆਏ ਸੀ ਨਾਲ ਨਵਾਬ ਪਹਿਲੇ ਸਾਡੇ ਜਿਹੜੇ ਨਵਾਬ ਸਾਹਿਬ ਨੇ ਉਹਨਾਂ ਨੇ ਆਪਣਾ ਕੋਈ ਮਨੋਰੰਜਨ ਕਰਨਾ ਤੇ 3 ਵਜੇ ਤੱਕ ਖੁਸਰਾ ਹੀ ਨੱਚੀ ਗਏ ਇਹ ਉਹਨਾਂ ਦਾ ਆਪਣਾ ਸੀ ਮਨੋਰੰਜਨ ਫਿਰ 3 ਤੋਂ ਬਾਅਦ ਮੈਂ ਘਰ ਆ ਗਿਆ ਫਿਰ ਪੈਸੇ ਸਵੇਰੇ 9 ਵਜੇ ਵਾਲੀ ਟਿਕਟ ਪੈਸੇ ਫਿਰ ਧਾਰ ਕੀਤਾ ਕਈ ਮਸੀਸ਼ਨਾਂ ਨਾਲ ਉਹਨਾਂ ਨੇ ਦਿੱਤਾ ਹੀ ਨਹੀਂ ਕੁਝ ਵੀ ਐ ਮਾੜੀ ਨਹੀਂ ਐਡਵਾਂਸ ਵੀ ਨਹੀਂ ਲਿਆ ਤੂੰ ਸਾਦਾ ਨਹੀਂ ਐਡਵਾਂਸ ਲਿਆ ਸੀ ਜਿੰਨਾ ਕੁ ਲਿਆ ਸੀ ਉਹ ਥੋੜੇ ਦਿੱਤੇ ਸੀ ਉਹਨਾਂ ਨੂੰ ਮੈਂ ਕਿਹਾ ਬਾਕੀ ਮੈਂ ਤੁਹਾਨੂੰ ਕਰ ਦੂੰਗਾ ਕਿਸੇ ਨੂੰ ਜਾਇਜ਼ ਕੈਸ਼ ਇਹ ਪਾਗਲ ਉਸਤਾਦ ਜੀ ਕਿੱਥੇ ਗਿਆ ਨਵਾਬ ਸ਼ਾਹ ਗਿਆ ਤੂੰ ਹਾਂ ਇਦਾਂ ਹੋ ਜਾਂਦਾ ਕੰਮ ਨੂੰ ਲੱਖ ਰੁਪਏ ਨਹੀਂ ਹੁਣ ਤੂੰ ਹੈਗਾ ਸਟਾਰ ਤੂੰ ਕਿੰਨੇ ਚ ਮੁੱਕਿਆ ਸੀ ਉਹ ਤਕਰੀਬਨ 4500 ਰੁਪਏ ਚ ਹੈ ਕਿੰਨੇ ਚ 4500 ਰੁਪਏ ਦੇ ਵਿੱਚ ਟਿਕਟਾਂ ਆਈਆਂ ਸੀ ਟਿਕਟਾਂ ਫੰਕਸ਼ਨ ਕਿੰਨੇ ਚ ਮੁੱਕਿਆ ਸੀ ਫੰਕਸ਼ਨ ਮੁੱਕਿਆ ਨਹੀਂ ਹਾਂ ਉਹ ਫਿਰ ਕਹਿੰਦੇ ਉੱਥੋਂ ਬੇਵਾ ਹੋ ਜਾਣਗੇ ਬੇਵਾ ਹੋ ਜਾਣ ਤੇ ਤੂੰ ਨਵਾਬ ਸ਼ਾਹ ਚਲਾ ਗਿਆ ਹੈਲੋ ਜੀ ਤੇਰਾ ਮੈਂ ਲੋਰ ਫੰਕਸ਼ਨ ਫੜਿਆ ਵਾ ਤੈਨੂੰ ਉੱਥੋਂ ਸਹੀ ਪੈਸੇ ਹੋ ਜਾਣਗੇ ਉਸਤਾਦ ਜੀ ਮੱਕੂਆਣੇ ਯਾਰ ਤੂੰ ਯਾਦ ਹੀ ਕਰੇਗਾ ਪਤਾ ਕੀ ਗੱਲ ਆ ਤੂੰ ਐਨੀਵਰਸਰੀ ਗਾਲਾਂ ਗੂਲਾਂ ਕੱਢ ਲਓ ਤੁਹਾਡੇ ਕੋਲ ਸਿੰਘਾਂ ਦੇ ਭਰੇ ਜਾਣਾ ਤੁਸੀਂ ਜਿਹੜਾ ਕਰਦੇ ਨਾ ਬੜਕਾ ਮਾਰ ਆ ਉਹ ਕਰੋ ਕਿੰਨੀ ਦੇਰ ਰਹਿ ਗਈ ਐਨੀਵਰਸਰੀ ਚ ਇਹ ਅੱਜ ਕਿੰਨੀ ਤਰੀਕ ਆ ਅੱਜ 7 8 16 ਤਰੀਕ ਨੂੰ ਸਾਜ 16 16 ਨੂੰ ਹਲੇ ਹੁਣੀ ਨਾ ਬਿਆਨਾਂ ਤੇ ਤੂੰ ਹੁਣ ਨੋਨੀ ਨੂੰ ਕਹਿ ਰਿਹਾ ਆਵੇ ਹਾਂਜੀ ਸਾਜ ਨੂੰ ਨਹੀਂ ਆਵੇ ਮੈਂ ਸ਼ੁਰੂ ਪੈਸੇ ਕਿੰਨੇ ਨੋਨੀ ਦੱਸ ਐਡਵਾਂਸ ਦੱਸ ਨਹੀਂ ਉਸਤਾਦ ਗਾਉਣਾ ਇਹਨੇ ਉੱਥੇ ਆ ਕੇ? ਉੱਥੇ ਗਾਏਗਾ ਸਾਜ ਨਹੀਂ ਤੂੰ ਕੋਈ ਸੈੱਟ ਲਾਏਗਾ ਕੋਈ ਸਟੇਜ ਲਾਏਗਾ ਮਹੱਲੇ 'ਚ ਸਟੇਜ ਲੱਗੇਗਾ ਅੱਛਾ ਮੇਰੇ ਰਿਸ਼ਤੇਦਾਰ ਵੀ ਆਣਗੇ ਯਾਰ ਪਿੱਲੀ ਵੀ ਆਣਗੇ ਚਾ ਪੈਸੇ ਦੱਸ ਕਿੰਨੇ ਦੇਗਾ ਇਹਦਾ ਇਹ ਖੁਸ਼ੀ ਦੀ ਖਬਰ ਹੁੰਦੀ ਦੱਸੇ ਸਾਜ ਆਪਣਾ ਬੋਲੇ ਕੀ 10000 ਰੁਪਏ 10000 ਰੁਪਿਆ ਹਾਂ। ਓਕੇ ਕਰ ਮਿਊਜ਼ੀਸ਼ੀਅਨ ਤੇਰੇ ਨਹੀਂ ਮੁਦੀਸ਼ਨ ਇਹਦੇ ਆ ਨਹੀਂ ਉਹ 10000 ਦਾ ਮਿਊਜ਼ੀਸ਼ੀਅਨ ਦਾ ਆਖਰੀ ਗੱਲ ਬਣ ਆ ਸਾਜ ਨਹੀਂ 10000 ਰੁਪਿਆ ਮੈਨੂੰ ਦੇ ਦੇਣਾ ਵਾ ਇਹਦੀ ਜਿਹੜੀ ਫੀਸ ਆ ਇੱਕ ਵਾਜਾ ਇੱਕ ਢੋਲਕ ਹਾਂਜੀ ਇਹ ਮੈਨੂੰ ਇਕੱਲਾ ਵੀ ਆ ਜਾਵੇ ਨਹੀਂ ਇੱਕ ਵਾਜਾ ਇੱਕ ਹਾਂਜੀ, ਢੋਲਕ ਠੀਕ ਹੋ ਗਿਆ ਤੇ ਉਤੋਂ ਜਿਹੜੇ 2000 ਉਹਨਾਂ ਦਾ ਦੇ ਦੀ 14000 ਰੁਪਏ ਦੇ ਦੀ ਉਤੋਂ ਜਿਹੜੇ ਪੈਸੇ ਸਾਜ ਉਹ ਲੈਦਾ ਉਹ ਸਾਡੇ ਲੈ ਉਸਤਾਦ ਜੀ ਨੇ ਤੂੰ ਡਨ 14000 ਰੁਪਏ ਦੇਣਾ 2000 ਢੋਲਕ ਵਾਲੇ ਦਾ 2000 ਵਾਜੇ ਵਾਲੇ ਦਾ ਠੀਕ ਹੋ ਗਿਆ ਤੇ 10 ਇਹਨੂੰ ਕਹਿੰਦਾ ਪਹਿਲੇ ਇਹ ਨੇ ਭਾਵੇਂ ਉਹਨਾਂ ਨੂੰ 3 ਦੇ ਦੇਵੇ ਭਾਵੇਂ 5 ਇਹ ਤੂੰ 14000 ਦੇਣਾ ਇਹਨੂੰ ਘੁਮਾਉਣਾ ਇਹਨੂੰ ਮੈਂ 10 11 ਵਜੇ ਕਿਉਂਕਿ ਮੇਰੇ ਜਿਹੜੇ ਦੂਸਰੇ ਨਿਜ਼ਾਮ ਇਹਨੇ ਮੇਰੇ ਜਿਹੜੇ ਗਵਾ ਦੇਣਾ। ਯਾਰ ਤੂੰ ਮੈਂ ਕਹਿੰਦਾ ਤੂੰ 10 11 ਵਜੇ ਉਹ ਰਾਤ ਨੂੰ 10 ਵਜੇ ਤੇਰੇ ਕੋਲ ਪਹੁੰਚ ਜਾਏਗਾ ਓਕੇ 9 ਵਜੇ ਤੇਰੇ ਕੋਲ ਪਹੁੰਚ ਜਾਏਗਾ ਡਨ ਕਰ 2 ਵਜੇ ਤੱਕ 9 ਤੋਂ 2 ਠੀਕ ਨਾਲੇ ਇਹਨੂੰ 10 ਦੱਸ 11 ਦਿਓ 12 2 5 ਘੰਟੇ ਸਾਰੇ ਗਾਣੇ ਜਸਟਰ ਬੱਬਰ ਦੇ ਸੁਣਨੇ ਮੈਂ ਉਹ ਭਾਈ ਹਰ ਆਈਟਮ ਕਰਕੇ ਦਿਖਾਏਗਾ ਹਰ ਪਰ ਮੌਲਾ ਵਾ ਲਾਲੇ ਨੂੰ ਸਭ ਪਸੰਦ ਆ ਸਾਜੀ ਜਸਟਰ ਬੱਬਰ ਦੇ ਗਾਣੇ ਉਹ ਤਾਂ ਸੁਣਾਉਣੇ ਉਹ ਕੌਣ ਆ? ਉੱਥੇ ਮੈਂ ਜਸਟਨ ਬੱਬਰ ਜਸਟਰ ਬੱਬਰ ਹਾਂ ਖੇਤਾਂ ਵਾਲੀ ਸਾਈਡ ਤੇ ਮੈਂ ਕਰਦਾ ਫਿਰ ਬੇ ਕੋਲ ਉਹ ਪੀਲੇ ਇੰਗਲਿਸ਼ ਸਿੰਗਰ ਆ ਸਾਜ ਜੀ ਕੀ ਹੋ ਗਿਆ ਇਹ ਤੁਸੀਂ ਨੋਨੀ ਜੀ ਜਾਣਾ ਵਾ 14000 ਚ ਤੁਸੀਂ ਡਨ ਕਰਾਤਾ ਬੱਚਾ ਸੁਣਨਾ ਵਾ ਹਦਾਇਤ ਵਾਲੇ ਬਜ਼ੁਰਗ ਅੱਗੇ ਬਿਠਾਇਓ ਕਿਤੇ ਆਪਣੇ ਬੱਚੇ ਦੀ ਉਲਟੀ ਵਾਲੀ ਆਈਟਮ ਕਰਕੇ ਉਹਦੇ ਪੈਸੇ ਨਾ ਲੈ ਲੈਣਾ ਕਿਵੇਂ ਹੁਣ ਠੀਪਾ ਨਾ ਗਿਆ ਬੱਚਾ ਮਰਨੋਂ ਬਚਿਆ ਵਾ ਉਹ ਕੰਮ ਨਾ ਕਰਿਓ ਲੇਕਿਨ ਯਾਰ ਨਹੀਂ ਨਹੀਂ ਭਾਵੇਂ 14000 ਰੁਪਏ ਨੇ ਦੇਣਾ ਵਾ ਠੀਕ ਹੈ ਸਾਜ 10000 ਰੁਪਏ ਤੁਸੀਂ ਐਡਵਾਂਸ ਦੇਣਾ ਠੀਕ ਹੈ 4000 ਤੁਸੀਂ ਉੱਥੇ ਪਹੁੰਚਦਿਆਂ ਦੇਣਾ
ਹਾਂਜੀ ਪਹਿਲੇ ਪਹਿਲੇ ਉਸ ਤੋਂ ਬਾਅਦ ਉੱਪਰੋਂ ਜਿੰਨੇ ਵੀ ਹੋ ਜਾਣ ਨਹੀਂ ਉੱਪਰੋਂ ਨਹੀਂ 900 ਹੋ ਜਾਏ 1000 ਹੋ ਜਾਏ ਕਿਉਂਕਿ ਉੱਥੇ ਇਹੀ ਹੈ ਨਾ ਸਾਰੇ ਦਾ ਸਿਸਟਮ ਉੱਪਰੋਂ ਕੋਈ ਨਹੀਂ ਹੁਣੇ ਇਹਨਾਂ ਕੋਲ ਜਿਹੜਾ 14000 ਇਹੀ ਪੂਰਾ ਹੋ ਜਾਏ ਬੜੀ ਗੱਲ ਆ ਮੇਰੇ ਕੋਲ- ਦੇਖੋ ਤਾਂ ਤੈਨੂੰ ਉੱਥੇ ਤਰਲੇ ਪਾਉਣੇ ਪੈਣੇ ਸਿੰਗਿੰਗ ਘੰਟਾ ਕੀ ਹੋਣੀ 4 ਘੰਟੇ ਤੋਂ ਤਰਲੇ ਪਾਉਣੇ ਆ ਉਹ ਮੇਰੇ ਯਾਰ ਸੁਨਿਆਰੇ ਆ ਉਹਨਾਂ ਨੇ ਧੂੜ ਪੜ ਦੇਣੀ ਇਹਦੀ ਸੁਨਿਆਰੇ ਨੇ ਕਿਤੇ ਕਾਂਟੇ ਦੀ ਕਾਪੀ ਨਾ ਮਾਰ ਦੇਣੀ ਠੀਕ ਹੈ ਨਾ। ਪਤਾ ਹੀ ਆ ਤੇਰੇ ਯਾਰ ਇਦਾਂ ਨਹੀਂ ਹੁਣ ਕਾਂਟਿਆਂ ਦੇ ਗੁੱਛੇ ਮਾਰ ਰਹੇ ਆ ਆਹੋ ਹਾਂਜੀ ਇਹ ਕਾਰ ਆ ਸਾਜੀ ਬਸ ਉਹ ਆ ਸੁਨਿਆਰੇ ਆ ਗਏ ਉਹਨਾਂ ਨੋਨੀ ਦੀ ਬਾਹ ਫੜ ਕੇ ਕੜਾ ਚੜਾ ਕੇ ਵਾਪਸ ਆ ਗਏ ਆਹੋ ਯਾਰ ਟੋਪਸ ਦੇ ਕੇ ਆ ਗਏ ਆਹੋ ਫਿਰ ਘਰ ਆ ਬਾਵਾਂ ਨਹੀਂ ਮੁੜਦੇ ਕਦੇ ਉਧਰੋਂ ਪ੍ਰੋਗਰਾਮ ਮੁੱਕਾ ਤੇ ਨੋਨੀ ਪੂਰਾ ਲੂਰੀ ਬਣਿਆ ਸੇਵਰ ਨਾਲੇ ਘਰ ਕਿਸੇ ਨੂੰ ਪਤਾ ਵਾ ਐਨਵਰਸਰੀ ਜਿਹੜੀ ਖੁਸ਼ੀ ਵਾਲੀ ਗੱਲ ਆ ਖੁਸ਼ੀ ਦਾ ਮੌਕਾ ਵਾ ਪਤਾ ਵਾ ਕੱਟਿਆ ਫੜ ਲੈ ਕੇ ਪਰਾਤਾ ਜੰਜਨ ਨਾ ਕਰੀ ਜਾਇਓ ਕੱਟਿਆ ਫਲ ਲੈ ਕੇ ਸਾਰੇ ਪਰੌਣਿਆਂ ਨੂੰ ਭੁੱਜੇ ਚਨੇ ਵੰਡੀ ਜੋ ਆਹੋ ਐਵੇਂ ਸਿੰਗਰ ਤੇ ਕਿ ਅਗਰਬੱਤੀਆਂ ਲਾ ਦਿਓ ਜ਼ੇਨ ਦਾ ਕੰਮ ਲੈਣਾ ਵਾ ਤਾਜੀ ਅੱਜ ਕੱਲ ਭਲਾ ਕੀ ਹੁੰਦਾ ਵਾ ਮੈਂ ਗਾਣ ਡਿਆ ਨਾ ਤੇ ਬੰਦਾ ਆ ਕੇ ਕਹਿਣ ਡਿਆ 2000 ਦੀ ਪਾਉਣ ਦੇ ਹੈ 2000 ਦੀ ਪਾਉਣ ਦੇ ਅੱਛਾ ਤੇ ਮੈਂ ਹੁਣ ਉਹ ਕਹਿ ਹੀ ਏਡੇ ਰੋਹ ਬਣਾ ਡਿਆ ਵਾ ਤੇ ਉਹ ਮੈਂ ਕਿਹਾ ਇਹ ਪ੍ਰੋਗਰਾਮ ਖਰਾਬ ਕਰ ਦਿੰਦੇ ਇਦਾਂ ਦੇ ਬੰਦੇ ਮੈਂ 2000 ਦੀ ਪਾਉਣ ਦੇ ਉਹਨੇ 2000 ਲਟਾਇਆ ਤੇ ਪਿੱਛੇ ਜਾ ਕੇ ਬਹਿ ਗਿਆ ਤੇ 2000 ਨਹੀਂ ਦਿੱਤਾ 2000 ਨਹੀਂ ਦੇਣ ਡਿਆ ਤੇ ਮੈਂ ਗਾਣਾ ਗਾਉਂਦਾ ਹੀ ਉਹਦੇ ਵੱਲ ਵੇਖਣ ਡਿਆ ਕਿ ਨਿਕਲ ਨਾ ਜਾਵੇ ਉਹ ਉੱਠਿਆ ਵਾ ਉਹਨੇ ਦੂਲੇ ਦਾ ਹੱਥ ਫੜਿਆ ਵਾ 1000 ਰੁਪਇਆ ਕੱਢਿਆ ਵਾ ਤੇ ਦੂਲੇ ਤੇ ਰੱਖਿਆ ਤੇ ਸਿੱਧਾ ਮੈਨੂੰ ਕਹਿੰਦਾ ਤੂੰ ਪਾ ਮੈਂ 1000 ਪੜਿਆ ਬੀਬੀ ਪਾ ਲਿਆ ਦੂਸਰਾ 1000 ਕੱਢਿਆ ਉਹਨੇ ਫਿਰ ਉਹਦੇ ਮੱਥੇ ਤੇ ਕਹਿੰਦਾ ਉਹ ਕਲੀਅਰ ਹੋ ਗਿਆ ਇਹਨੂੰ ਕਹਿੰਦੇ ਗਲਾਸ ਲਾਉਣਾ ਲੋਕੀ ਗਲਾਸ ਬਹੁਤ ਲਾਉਂਦੇ ਅੱਜ ਕੱਲ ਨਹੀਂ ਯਾਰ ਇਹ ਕੈਸੀ ਟੈਕਨੀਕ ਆ ਹੈ ਹੀ ਗੱਲ ਆ ਕਿ ਜਾਨੀ ਉਹਨੇ ਲੋਕਾਂ ਦੇ ਸਾਹਮਣੇ 4000 ਸਿੱਟਤਾ ਹਾਂ ਤੇ ਦਿੱਤਾ ਉਹਨੇ 1000 ਹੀ 2000 ਕੈਸੀ ਗੱਲ ਆ ਆ ਜੀ ਹਰ ਵਿਆਹ ਸ਼ਾਦੀ 'ਚ ਨਾ ਜਦੋਂ ਇੰਜ ਕਰਕੇ ਬਾਜਿਆਂ ਦੇ ਜਾਣਗੇ ਨਾ ਇਹ ਕਰੈਕਟਰ ਐਸਾ ਹੁੰਦਾ ਵਾ ਜਿਹਨੇ ਨੋਟ ਘੱਟ ਸੁੱਟਣੇ ਆ ਤੇ ਨਿਆਣੇ ਬਹੁਤੇ ਕੁੱਟਣੇ ਆ ਇਹ ਸੁੱਟ ਕੇ 2 ਰੁਪਏ ਤੁਹਾਡੀ ਮੈਂ ਕੱਪੜੇ ਚਾਣੇ ਖਰਾਬ ਕਰਤੀ ਕੱਪੜੇ ਚਾਹ ਉਹ ਵੀ ਪਿੱਛੇ ਚੱਲ ਜਾਂਦਾ ਨਹੀਂ ਉਹਨੇ ਸੁੱਟਣੇ ਨਹੀਂ ਆ ਜਾਣ ਗਿਆ ਉਹ ਤੇ ਉਹ ਪਿੱਛੇ ਚੱਲ ਜਾਂਦਾ ਗੱਡੀ ਐਵੇਂ ਲੈ ਸਿਰ ਲੱਗ ਪਏ ਕਈ ਕਰੈਕਟਰ ਦੇਖਿਆ ਸਹੀ ਗੱਲ ਹੁੰਦੀ ਯਾਰ ਥੋੜੇ ਕਿਦਾ 10 ਬਾਤ ਨਿਕਲ ਜਾਂਦੇ ਐਵੇਂ ਬੱਚਿਆਂ ਨੂੰ ਸਫਰ ਕਰਾਈ ਜਾਣਗੇ ਇੱਧਰ ਆ ਜਾਓ ਇੱਧਰ ਆ ਜਾਓ ਬੱਚੇ ਕੇ ਪਿੱਛੇ ਕਰੀਏ ਕਈਆਂ ਨੂੰ ਸਾਜੀ ਫੋਨ ਬੜਾ ਹੁੰਦਾ ਵਾ ਹੈ ਆਵਾਜ਼ ਹੈਲੋ ਹੈ ਕੀ ਅੱਛਾ ਨਿਕਲ ਜਾਂਦੇ ਜੰਗਲਾਂ ਵੱਲ ਮੈਂ ਨੂੰ ਨਹੀਂ ਕਈ ਬੰਦੇ ਦੀ ਟੈਂਪੋ ਕਾਪੀ ਵੱਡੀ ਫੜੀ ਹੁੰਦੀ ਟੈਂਪੋ ਫੁੱਲ ਸਲੋ ਹੁੰਦੀ ਉਹਨਾਂ ਦੀ ਯਾਨੀ ਕਾਪੀ ਐਡੀ ਫੜੀ ਆ ਤੇ ਸਿਰ ਬੋਲੀ ਜਿਆ ਕਰਕੇ ਨਾ ਓਏ ਫਿਰ ਦੂਜਾ ਨੋਟ ਸਲੋਮੋ ਆਹੋ ਵੀ ਉਹ ਪੌਣੇ ਘੰਟੇ ਚ ਨਾ 14 ਕੁ ਨੋਟ ਜਾਂਦੇ ਆ ਬਾਕੀ 86 ਨੋਟ ਥੱਲੇ ਹੀ ਹੁੰਦੇ ਉਹਨਾਂ ਦਾ ਸਟਾਈਲ ਹੁੰਦਾ ਹੈ ਬਲੀਮੇ ਤਾਂ ਕੋਈ ਰਹਿੰਦੇ ਖਵਾਜਾ ਸਰਾਵਾਂ ਨੇ ਵੀ ਬੜਾ ਆਈਟਮ ਕੀਤੀ ਉਹ ਜਿਹੜੇ ਸਲੋ ਵਾਲੇ ਹੁੰਦੇ ਨਾ ਉਹ ਨੱਚਦੇ ਆਂਦੇ ਉਹਦੀ ਕਾਪੀ ਨੂੰ ਹੱਥ ਪਾ ਕੇ ਅੱਛਾ ਜੀ ਮੇਰਾ ਕੀ ਯਾਰ ਆਪ ਜਾਣ ਕੇ ਫੜ ਕੇ ਐ ਕਰ ਦੋ ਇਹ ਕੀ ਕਰ ਲੂਗਾ ਉਹ ਗੁੰਡਾ ਟਾਈਪ ਬੰਦਾ ਸੀ ਸਾਜੀ ਉਹਨੇ ਵੀ ਤੁਹਾਡੇ ਤਰ੍ਹਾਂ ਇੰਜ ਮੋਟੀ ਦੱਥੀ ਬੜੀ ਥੱਲੇ ਹਜ਼ਾਰ ਵਾਲੇ ਲਾਏ ਤੇ ਖੁਸਰੇ ਦੇ ਆਲੇ ਦੁਆਲੇ ਇੰਜ ਉਹਨੂੰ ਰੋਹ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਿਹਾ ਤੇ ਪੈਸੇ ਨਹੀਂ ਸੁੱਟ ਰਹੇ ਉਹਨੇ 2-3 ਠੁਮਕੇ ਲਾ ਕੇ ਉਹਦੇ ਨਾਲ ਤੇ ਇੰਜ ਹੀ ਉਹਦਾ ਹੱਥ ਛੱਡਤਾ ਓਏ ਉਹ ਭਾਈ ਖਿੱਚ ਗਿਆ ਕਹਿੰਦਾ ਮੈਂ ਨਹੀਂ ਛੱਡਣਾ ਖੁਸਰੇ ਉਹ ਕਹਿੰਦਾ ਮੈਂ ਲੈ ਦੇਣਾ 9-10 ਵਿਆਹ ਭਗਤਾਉਣਾ ਇਹਨੇ ਇੱਕੋ ਵਿਆਹ ਤੇ ਲਵਾਤੇ ਮੇਰੇ ਸਾਰੇ ਸਾਜੀ ਅਕਰਮ ਰਾਈ ਸਾਹਿਬ ਦੀ ਵੀਡੀਓ ਆ ਉਹ ਖਿੱਚ ਕੇ ਸੋਚ ਕਹਿੰਦੇ ਤੇ ਹੁਣ ਮੈਂ ਤੇ ਕਲੋਤਾ ਤੇ ਦੇਖਣ ਦੇ ਆ ਤੈਨੂੰ ਕਹਿੰਦਾ ਮੈਨੂੰ ਹੋਰ ਕੋਈ ਕੰਮ ਅਗਲਾ ਅੰਤਰਾ ਵੀ ਪੜਨਾ ਮੈਂ ਫੁੱਟਿਆ ਆਹੋ ਉਹ ਖਿੱਚ ਗਿਆ ਉਹਨੂੰ ਖੁੰਦੇ ਪੈ ਹੁਣ ਅਕਰਮ ਰਾਈ ਸਾਹਿਬ ਅੱਛਾ। ਗਾਣਾ ਗਾ ਰਹੇ ਆ ਕਰੈਕਟਰ ਨੂੰ ਸੋਸ ਵਾਲੀ ਕਾਪੀ ਗਾਣਾ ਐਂ ਕਰੀ ਜਾਂਦੇ ਉਹਨੂੰ ਦੇਖੀ ਜਾਂਦੇ ਨਾਲੇ ਗਾਣਾ ਗਾਈ ਉਹ ਕਹਿੰਦੇ ਆ ਫੜਾ ਤੂੰ 50 ਕਹਿੰਦਾ ਮੈਂ ਤੇਰੇ ਲੋ ਆ ਗਿਆ ਸਿਰ ਤੇ ਆਹੋ ਨਹੀਂ ਹੁਣ ਉਹ ਚੱਸਾਂ ਉਹ ਭਾਈ ਮੈਂ ਸੁਣਿਆ ਨਾ ਭਾਈ ਨਜ਼ਾਕਤ ਗਾਣਾ ਗਾ ਰਹੇ ਤੇ ਕੋਈ 10 ਰੁਪਏ ਕੋਈ 20 ਰੁਪਏ ਕੋਈ 50 ਰੁਪਏ ਦਾ ਸਿੱਟ ਰਿਹਾ ਤੇ ਇੱਕ ਬੰਦਾ ਆਇਆ ਉਹਨੇ 5-5 ਲੈਣ ਸਿੱਟੇ ਮਾਈਕ ਕਹਿੰਦੇ ਓਏ ਇਹਦੇ ਕੋਲ ਸਿੱਖੋ ਗਾਣਾ ਕਿੱਦਾਂ ਸੁਣੀਦਾ ਆਹੋ ਲਓ ਜੀ ਵਾਹ 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 ਲਓ ਜੀ ਆਪਣਾ ਖਿਆਲ ਰੱਖੋ ਖੁਸ਼ ਰਹੋ ਹੱਸਦੇ ਵਸਦੇ ਰਹੋ ਰੱਬ ਰੱਖਾ